वाहिगुरू जी का खालसा वाहिगुरू जी की फतेह अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੁਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 15 अक्तूबर 2021 30 सो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਹਾਂ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵਾਹਿਗੁਰੂ ਅੱਗੇ ਔਰ ਅੱਲਾਹ ਅੱਗੇ ਦੁਆ ਬੇਨਤੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਟੀਵੀ 84 ਨਾਲ ਜੁੜੇ ਰਹੋ। ਸੋ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਰਣਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸਪਸ਼ਟ ਤੌਰ ਤੇ ਇਹ ਗੱਲ ਆਖੀ ਹੈ ਕਿ ਸਿਆਸੀ ਰਾਜ ਸੱਤਾ ਤੋਂ ਬਿਨਾਂ ਸਾਡਾ ਧਰਮ ਜਿਹੜਾ ਹੈ ਉਹ ਸੁਰੱਖਿਅਤ ਨਹੀਂ ਰਹਿ ਸਕਦਾ। ਖਾਲਸਾ ਦੀ ਪ੍ਰਾਪਤੀ ਯਤਨਸ਼ੀਲ ਜਥੇਬੰਦੀਆਂ ਦੀ ਵੱਧ ਤੋਂ ਵੱਧ ਮਦਦ ਜਿਹੜੀ ਹੈ ਉਹ ਕੀਤੀ ਜਾਵੇ। ਸੋ ਪੰਥਕ ਮੁੱਦਿਆਂ ਤੇ ਸੇਧ ਦੇਣ ਲਈ ਟੀਵੀ 84 ਦਾ ਧੰਨਵਾਦ ਕੀਤਾ ਉਹਨਾਂ ਨੇ। ਸੋ ਵਾਹਿਗੁਰੂ ਕਿਰਪਾ ਕਰਨ ਕਿ ਕੌਮ ਨੂੰ ਖਾਲਸਾ ਦੀ ਜਿਹੜੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਸਫਲਤਾ ਹਾਸਲ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਜਿਹੜਾ ਇਹ ਦੁਸ਼ਹਿਰੇ ਦਾ ਜਿਹੜਾ ਤਿਉਹਾਰ ਹੈ ਸੋ ਜਿਸ ਨੂੰ ਹਿੰਦੂ ਜਗਤ ਵੱਲੋਂ ਬੁਰਾਈ ਅਤੇ ਚੰਗਿਆਈ ਦੀ ਜਿਹੜੀ ਜਿੱਤ ਵਜੋਂ ਹੈ ਉਹ ਮਨਾਇਆ ਜਾਂਦਾ ਹੈ। ਸੋ ਬੁਰਾਈ ਦੇ ਪ੍ਰਤੀਕ ਰਾਵਣ ਦੇ ਥਾਂ ਥਾਂ ਜਿਹੜੇ ਪੁਤਲੇ ਨੇ ਉਹ ਫੂਕੇ ਜਾਂਦੇ ਨੇ। ਸੋ ਜਦੋਂ ਕਿ ਰਾਮ ਦੀ ਜਿਹੜੀ ਪੂਜਾ ਹੈ ਉਹ ਕੀਤੀ ਜਾਂਦੀ ਹੈ। ਸੋ ਵੇਖਣ ਵਾਲੀ ਵਿਊਅਰਸ ਗੱਲ ਇਹ ਹੈ ਕਿ ਸਿੱਖਾਂ ਨੂੰ ਜੂਨ 84 ਅਤੇ ਨਵੰਬਰ 84 ਭੁੱਲਣ ਦੀ ਜਿਹੜੀ ਸਲਾਹ ਦੇਣ ਵਾਲੇ ਹਿੰਦੂ ਤਵੀ ਸੈਂਕੜਿਆਂ ਸਾਲ ਪਹਿਲਾਂ ਦੇ ਇਸ ਮਿਥਿਹਾਸਕ ਕਿਰਦਾਰ ਰਾਵਣ ਨੂੰ ਭੁੱਲਣ ਅਤੇ ਮੁਆਫ ਕਰਨ ਨੂੰ ਤਿਆਰ ਹੀ ਨਹੀਂ ਨੇ। ਸੋ ਵੈਸੇ ਅੱਜ ਦੇ ਭਾਰਤ ਬਾਰੇ ਕਹਿਣਾ ਹੋਵੇ ਤਾਂ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਜਿਹੜੇ ਕਰੈਕਟਰ ਵਿੱਚ ਮੋਦੀ ਅਮਿਤ ਸ਼ਾਹ ਅਤੇ ਆਦਿਤਿਆ ਨਾਥ ਜਿਹੜੇ ਨੇ ਯੋਗੀ ਪੂਰੀ ਤਰ੍ਹਾਂ ਫਿੱਟ ਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਸਾਡੇ ਕੁਝ ਹਿੰਦੂ ਵੀਰ ਕਵਾਂ ਲਫ਼ਜ਼ ਜਾਂ ਜਿਹੜੇ ਵੀਰਾਂ ਦੇ ਰੂਪ ਸਾਡੇ ਟ੍ਰੋਲਰ ਆਉਂਦੇ ਨੇ ਉਹ ਕਈ ਵਾਰ ਇਸ ਗੱਲ ਦੇ ਉੱਤੇ ਤਨਜ਼ ਕਰਦੇ ਨੇ ਕਿ ਤੁਸੀਂ ਸਿੱਖੀ ਦੇ ਜਿਹੜੇ ਖਾਸ ਦਿਨ ਨੇ ਇਸਲਾਮ ਦੇ ਉਹਨਾਂ ਦਾ ਜ਼ਿਕਰ ਕਰਦੇ ਹੋ। ਹਿੰਦੂ ਵੀ ਅਸੀਂ ਵੀ ਤੁਹਾਡੇ ਐਡਮਾਇਰਰ ਹਾਂ ਔਰ ਤੁਸੀਂ ਕਦੇ ਸਾਡੇ ਕਿਸੇ ਤਿਉਹਾਰ ਦਾ ਜਾਂ ਸਾਨੂੰ ਵਧਾਈ ਨਹੀਂ ਦਿੱਤੀ। ਸੋ ਅੱਜ ਕੁਦਰਤੀ ਫਤਿਹਗੜ੍ਹ ਸਾਹਿਬ ਤੋਂ ਜਿੱਥੋਂ ਸਾਡਾ ਲਾਈਵ ਪ੍ਰੋਗਰਾਮ ਰੋਜ਼ਾਨਾ ਹੁੰਦਾ ਹੈ ਉਹ ਰਾਗੀ ਸਿੰਘ ਵੀ ਜਿਹੜੇ ਇਸ ਨਾਲ ਸੰਬੰਧਿਤ ਹੀ ਸ਼ਬਦ ਪੜ੍ਹ ਰਹੇ ਸੀ। ਹਾਲਾਂਕਿ ਉਹਨਾਂ ਦਾ ਮੈਸੇਜ ਤਾਂ ਜੋ ਗੁਰੂ ਸਾਹਿਬ ਦਾ ਬਾਣੀ ਰਾਹੀਂ ਇਹ ਹੀ ਹੈ ਕਿ ਭਾਈ ਜਿਹੜੇ ਲੋਕ ਹੰਕਾਰੇ ਹੁੰਦੇ ਨੇ ਕਿ ਜਿਹੜਾ ਰਾਵਣ ਕਲੇਮ ਕਰਦਾ ਸੀ ਕਿ ਉਸ ਦਾ ਕਿੰਨਾ ਵੱਡਾ ਟੱਬਰ ਹੈ, ਜਦੋਂ ਬੰਦੇ ਦੁਨੀਆ ਤੋਂ ਤੁਰ ਜਾਂਦੇ ਨੇ ਜਾਂ ਬੁਰਾਈ ਉਹਨਾਂ ਦੇ ਗਲ ਪੈ ਜਾਂਦੀ ਹੈ ਤੇ ਉਹਨਾਂ ਦੀ ਫਿਰ ਮੜੀ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਹੁੰਦਾ ਕਿ ਉੱਥੇ ਦੀਵਾ ਤੇ ਬੱਤੀ ਕੋਈ ਨਹੀਂ ਹੈ। ਸੋ ਗੁਰੂ ਸਾਹਿਬਾਨ ਨੇ ਤਾਂ ਬਾਣੀ ਦੇ ਵਿੱਚ ਜਿਹੜੇ ਵੀ ਉਸ ਵੇਲੇ ਦੇ ਫੋਕਲੋਰ ਦੇ ਵਿੱਚ ਜਾਂ ਮਿਥਿਹਾਸ ਦੇ ਵਿੱਚ ਵੀ ਜੋ ਰੈਫਰੈਂਸਿਸ ਸੀ ਉਹਨਾਂ ਨੂੰ ਵਰਤ ਕੇ ਇੱਕ ਰੱਬ 'ਚ ਯਕੀਨ ਰੱਖਣ, ਭਲੇ ਕੰਮ ਕਰਨ ਔਰ ਦੁਨੀਆ ਦੇ ਵਿੱਚ ਜੇ
ਅਸੀਂ ਆਏ ਹਾਂ ਤੇ ਫਿਰ ਇਹ ਕਿ ਭਾਈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਿ ਰੱਬ ਦੀ ਦਰਗਾਹ 'ਚ ਰੱਬ ਦੇ ਹਜ਼ੂਰ ਰੱਬ ਦੇ ਰੂਬਰੂ ਉਹਨਾਂ ਨੂੰ ਹੀ ਥਾਂ ਮਿਲਦੀ ਹੈ ਜਿਹੜੇ ਇਸ ਦੁਨੀਆ 'ਚ ਆਇਆ ਆਪਣਾ ਜੀਵਨ ਆਪਣੀ ਜ਼ਿੰਦਗੀ ਕਾਮਯਾਬ ਕਰਦੇ ਨੇ ਰੱਬ ਦੀ ਯਾਦ ਵਿੱਚ, ਇਬਾਦਤ ਵਿੱਚ ਤੇ ਰੱਬ ਦੀ ਖਲਕਤ ਦੀ ਸੇਵਾ ਦੇ ਵਿੱਚ। ਲੇਕਿਨ ਜਿਵੇਂ ਅਸੀਂ ਕਿਹਾ ਕਿ ਵੀ ਅੱਜ ਸਾਰੇ ਪਾਸੇ ਦੁਸਹਿਰਾ ਜਿਹੜਾ ਉਸ ਦੇ ਵਿੱਚ ਜਿੱਥੇ ਰਾਵਣ ਉਸ ਦੇ ਭਰਾ ਮੇਘਨਾਦ ਔਰ ਕੁੰਭਕਰਨ ਉਹਨਾਂ ਦੇ ਪੁੱਤਰੇ ਸਾੜੇ ਜਾ ਰਹੇ ਨੇ, ਅਸੀਂ ਗੱਲ ਉਹਦੀ ਵੇਰਵੇ ਨਾਲ ਕਰਾਂਗੇ ਬਾਅਦ ਦੇ ਵਿੱਚ। ਲੇਕਿਨ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਸਾਡੇ ਟੋਰਾਂਟੋ ਤੋਂ ਖਾਸਮ ਖਾਸ ਸਾਡੇ ਵੀਰ ਸਰ ਰਣਜੀਤ ਸਿੰਘ ਮਾਨ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਬੜਾ ਇੱਕ ਯੂਨੀਕ ਕਰੈਕਟਰ ਨੇ, ਖਾਲਿਸਤਾਨ ਦੇ ਸੰਘਰਸ਼ 84 ਤੋਂ ਬਾਅਦ ਲਗਾਤਾਰ ਉਹ ਜੁੜੇ ਹੋਏ ਨੇ। ਉਹਨਾਂ ਨੇ ਹਮੇਸ਼ਾ ਹੀ ਜਿਹੜੀ ਜੁਝਾਰੂ ਥਾਟ ਹੈ ਉਸ ਦੀ ਸਪੋਰਟ ਵੀ ਕੀਤਾ ਹੈ ਔਰ ਬਹੁਤ ਸਾਰੇ ਜਿਹੜੇ ਜੁਝਾਰੂਆਂ ਦੇ ਭੇਖ 'ਚ ਨਕਲੀ ਜੁਝਾਰੂ ਵਕਤੀ ਤੌਰ ਦੇ ਉੱਤੇ 84 ਤੋਂ ਬਾਅਦ ਮੂਵਮੈਂਟ 'ਚ ਆਏ, ਉਹਨਾਂ ਬਾਰੇ ਵੀ ਉਹ ਆਪਣੇ ਇੱਕ ਖਸੂਸੀ ਅੰਦਾਜ਼ ਦੇ ਵਿੱਚ ਉਹਨਾਂ ਦੇ ਉੱਤੇ ਟਿੱਪਣੀ ਵੀ ਕਰਦੇ ਨੇ। ਉਹਨਾਂ ਦੀ ਇੱਕ ਟਰਮ 12 ਸਿੰਘਾ ਜਿਹੜਾ ਉਹਨਾਂ ਨੇ ਉਸ ਹਵਾਲੇ ਨਾਲ ਕਿਹਾ, ਉਹਨਾਂ ਨੇ ਕਿਹਾ ਕਿ ਭਾਈ ਜਿੰਨੇ ਕਿ ਕਈ ਵਾਰ ਆਪਣੇ ਲੋਕ ਜਜ਼ਬਾਤਾਂ ਦੇ ਥੱਲੇ ਔਰ ਗਿਆਨ ਦੀ ਕਮੀ ਕਰਕੇ ਮੂਰਖ ਬਣ ਜਾਂਦੇ ਨੇ, ਤੇ ਉਹਨਾਂ ਨੇ ਕਿਹਾ ਵੀ ਜੇ ਰੱਬ ਫੈਸਲਾ ਕਰਦਾ ਵੀ ਮੂਰਖਾਂ ਦੇ ਸਿੰਘ ਹੋਣੇ ਚਾਹੀਦੇ ਆ ਤੇ ਸਾਡੇ ਜਿਹੜੇ ਨੇ ਉਹ 12 ਸਿੰਘੇ ਬੜੇ ਹੋਣੇ ਸੀ, ਵੀ ਇੱਕ ਸਿੰਘ ਨਾਲ। ਸੋ ਉਹਨਾਂ ਦੀ ਟਰਮ ਮੈਂ ਅਕਸਰ ਜਦੋਂ ਕਿਸੇ ਬਾਰੇ ਜਿਹਨੇ ਬਿਲਕੁਲ ਅਕਲ ਨਾਲ ਵੈਰ ਰੱਖਿਆ ਹੋਏ ਕਰਨਾ ਹੋਏ ਤੇ ਮੈਨੂੰ ਮਾਨ ਸਾਹਿਬ ਦਾ ਇਹ ਫਰੇਜ਼ ਯਾਦ ਆ ਜਾਂਦਾ ਕਿ ਵੀ ਇਹ ਤਾਂ 12 ਸਿੰਘ ਹੈ, ਕਿ ਵੀ ਤੁਸੀਂ ਇੱਕ ਸਿੰਘ ਜਾਂ ਦੋ ਸਿੰਘ ਗਧੇ ਨੂੰ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਜਿਹੜੇ ਨੇ ਉਹਦੇ ਸਿੰਘ ਨਹੀਂ ਹੁੰਦੇ ਫਿਰ ਵੀ ਅਸੀਂ ਗਧਾ ਕਹਿੰਦੇ ਆ, ਤੇ ਜਿਹਦੇ ਨਿਕਲ ਆਣ ਤੇ 12 ਸਿੰਘ ਹੋਣ ਤੇ ਫਿਰ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਭਾਈ ਗੱਲ ਸਮਝਾਣੀ ਕਿੰਨੀ ਔਖੀ ਹੈ। ਉਹ ਹਰ ਪੰਥਕ ਧਿਰ ਦਾ ਜਿਹੜਾ ਹੈ ਉਹ ਹਮਾਇਤ ਕਰਦੇ ਨੇ, ਜਿਹੜਾ ਪੰਥ ਦੀ ਗੱਲ ਕਰਦਾ ਹੈ ਸੋਚਦਾ ਹੈ। ਸਾਡੇ ਨਾਲ TV 84 ਨਾਲ ਉਹਨਾਂ ਦਾ ਹਮੇਸ਼ਾ ਹੀ ਇੱਕ ਖਾਸ ਲਗਾਵ ਹੈ ਔਰ ਹਮੇਸ਼ਾ ਫੇਸਬੁੱਕ ਤੇ ਉਹਨਾਂ ਦਾ ਕਮੈਂਟ ਜ਼ਰੂਰ ਹੁੰਦਾ, ਉਹ ਰੈਗੂਲਰਲੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਔਰ ਜਿਹਨੂੰ ਤੁਸੀਂ ਸਿੱਕੇਬੰਦ ਖਾਲਿਸਤਾਨੀ ਕਹਿ ਸਕਦੇ ਹੋ ਤੇ ਜਿਹੜੇ ਕੁਛ ਦੇ ਉੱਤੇ ਲੇਬਲ ਲੱਗਦਾ ਹੈ ਰਣਜੀਤ ਸਿੰਘ ਮਾਨ ਉਸ ਦੇ ਹੱਕਦਾਰ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਵੈਸੇ ਤਾਂ ਜਦੋਂ ਵੀ ਇੱਕ ਟੂ ਐਰਰ ਇਜ਼ ਹਿਊਮਨ ਅੰਗਰੇਜ਼ੀ ਵਾਲੇ ਕਹਿੰਦੇ ਨੇ, ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਇਨਸਾਨ ਗਲਤੀਆਂ ਦਾ ਪੁਤਲਾ। ਹੁਣ ਗਲਤੀਆਂ ਦਾ ਪੁਤਲਾ ਬਹੁਤ ਵਾਰ ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਹੈ, ਕਈ ਵਾਰ ਤੁਸੀਂ ਵੀ ਉਹਦਾ ਪ੍ਰਭਾਵ ਕਬੂਲਦੇ ਹੋ। ਕੱਲ ਜਦੋਂ ਅਸੀਂ ਸਟੂਡੀਓ ਦੇ ਵਿੱਚ ਆਉਣ ਤੋਂ ਪਹਿਲਾਂ 10-15 ਮਿੰਟ ਕੁਦਰਤੀ ਸੋਸ਼ਲ ਮੀਡੀਆ ਵਾਲਾ ਬਟਨ ਮੈਂ ਦੱਬਿਆ ਤੇ ਉੱਥੇ ਇੱਕ ਪੂਰੀ 2 ਧਿਰਾਂ ਦੀ ਡਿਬੇਟ ਚੱਲ ਰਹੀ ਸੀ। ਉਹਦੇ ਵਿੱਚ ਬਹੁਤ ਸਾਰੇ ਇੱਕ ਦੋ ਉਹਨਾਂ 'ਚ ਜਿਨ੍ਹਾਂ ਨੂੰ ਮੈਂ ਕ੍ਰੈਡੀਬਲ ਮੰਨਦਾ, ਕੈਨੇਡਾ ਦੇ ਜਰਨਲਿਸਟ ਨੇ, ਉਹਨਾਂ ਨੇ ਮਨਮੋਹਨ ਸਿੰਘ ਨੂੰ ਟ੍ਰਿਬਿਊਟ ਦਿੱਤੀ ਹੋਈ ਸੀ ਕਿ ਭਾਈ ਉਹ ਚਲੇ ਗਏ ਇਸ ਦੁਨੀਆ ਤੋਂ, ਤੇ ਨਾਲ ਦੀ ਨਾਲ ਇਸ ਕਿਸਮ ਦੇ ਤਾਂ ਚੱਲ ਹੀ ਰਹੇ ਸੀ ਕਿ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰੋ ਔਰ ਦੂਸਰੇ ਰੁਖ ਵਾਲੇ ਵੀ ਜਿਹੜੇ ਨੇ ਕਿ ਭਾਈ ਮਨਮੋਹਨ ਸਿੰਘ ਨੇ ਕੀ ਪੰਥਕ ਹਵਾਲੇ ਨਾਲ ਨੈਗੇਟਿਵ ਕੀਤਾ, ਉਹ ਵੀ ਚੱਲ ਰਹੀ ਸੀ ਡਿਬੇਟ। ਸੋ ਜਿਹੜੇ ਅਸੀਂ ਵੀ ਇਸ ਗੱਲ ਦੇ ਉੱਤੇ, ਕਿਉਂਕਿ ਠੀਕ ਜਦੋਂ ਕੱਲ ਇਸ ਸ਼ਾਮ ਤੋਂ ਪਹਿਲਾਂ ਦਿਨ ਵੇਲੇ ਵੀ ਇੱਕ ਤਸਵੀਰ ਜਿਹੜੀ ਕਿ ਆਲ ਇੰਡੀਆ ਇੰਸਟੀਚਿਊਟ ਤੇ ਉਸ ਕਮਰੇ 'ਚ ਜਿੱਥੇ ਮਨਮੋਹਨ ਸਿੰਘ ਬਿਲਕੁਲ ਅਨਕੌਂਸ਼ੀਅਸ ਵਾਂਗ ਪਏ ਹੋਏ ਸੀ ਔਰ ਉਹਦੇ 'ਚ ਭਾਰਤ ਦਾ ਹੈਲਥ ਮਿਨਿਸਟਰ ਮਨਸੁਖ ਮੰਦਾਵਿਆ ਉਹ ਉੱਥੇ ਪਹੁੰਚਿਆ ਔਰ ਉਹਦੇ ਫੋਟੋਗ੍ਰਾਫਰ ਨੇ ਫੋਟੋ ਵੀ ਲਈ, ਜਿਹੜੀ ਕਿ ਹੁਣ ਪਰਿਵਾਰ ਨੇ ਆਬਜੈਕਟ ਵੀ ਕੀਤਾ ਔਰ ਇਹ ਵੀ ਕਿਹਾ ਗਿਆ ਵੀ ਉਹਨਾਂ ਦੀ ਸਿੰਘਣੀ ਨੇ ਵੀ ਜਿਹੜਾ ਇਹ ਕਿਹਾ ਸੀ ਵੀ ਨਾਲ ਹੈ ਔਰ ਅੱਜ ਕਾਂਗਰਸ ਨੇ ਕੰਡੈਮ ਕੀਤਾ ਕਿ ਭਾਈ ਇਹ ਉੱਥੇ ਸਿਰਫ ਫੋਟੋ ਅਪਰਚੁਨਿਟੀ ਲਈ ਗਏ ਸੀ। ਸੋ ਬਹੁਤ ਵਾਰ ਜਦੋਂ ਇਹ ਸਾਰਾ ਆਲਾ ਦੁਆਲਾ ਸੀ ਔਰ ਉਹਦੇ ਨਾਲ ਕੁਝ ਜਰਨਲਿਸਟ ਨੇ ਇਹਨੂੰ ਖਬਰ ਦੇ ਤੌਰ ਤੇ ਵੀ ਚਲਾਇਆ ਤੇ ਅਸੀਂ ਵੀ ਉਸ ਜਿਹੜਾ ਉਹਦੇ ਵਿੱਚ ਫਸ ਗਏ ਜੇ ਕਹਿਣਾ ਹੋਵੇ, ਔਰ ਅਸੀਂ ਮਨਮੋਹਨ ਸਿੰਘ ਹੋਰਾਂ ਦੀ ਸ਼ਖਸੀਅਤ ਬਾਰੇ ਪੋਜ਼ਿਟਿਵ ਨੈਗੇਟਿਵ ਦੋਨੋਂ ਐਸਪੈਕਟ ਜਿਹੜੇ ਨੇ ਉਹਨਾਂ ਦੀ ਚਰਚਾ ਕੀਤੀ। ਵੈਸੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ
ਜਿਹਦੇ ਮਰਨ ਦੀ ਖਬਰ ਕੋਈ ਦੇ ਦੇ ਉਹਦੀ ਉਮਰ ਲੰਮੀ ਹੋ ਜਾਂਦੀ ਹੈ। ਔਰ ਸਰਟਨਲੀ ਅਸੀਂ ਇਸ ਦੇ ਲਈ ਮਾਫੀ ਵੀ ਚਾਹੁੰਦੇ ਹਾਂ, ਕਿਉਂਕਿ ਮੈਂ ਸਮਝਦਾ ਹਾਂ ਕਿ ਸਿਆਸੀ ਤੌਰ ਤੇ ਕਿਸੇ ਦਾ ਕੀ ਕਿਰਦਾਰ ਹੈ ਇੱਕ ਵੱਖਰੀ ਗੱਲ ਹੈ, ਪਰ ਇੱਕ ਪਰਿਵਾਰਕ ਤੌਰ ਤੇ ਵੀ। ਔਰ HS ਵਧਵਾ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਉਹਨਾਂ ਨੇ ਤਾਂ ਇਸ ਖਬਰ ਨੂੰ ਇੰਨਾ ਸੀਰੀਅਸਲੀ ਲਿਆ ਔਰ ਉਹਦੇ 'ਚ ਉਹਨਾਂ ਨੇ ਕਮੈਂਟ ਵੀ ਲਿਖਿਆ ਕਿ ਉਹਨਾਂ ਨੇ ਮਨਮੋਹਨ ਸਿੰਘ ਦੀ ਬੇਟੀ ਦੇ ਨਾਲ ਵੀ ਰਾਬਤਾ ਕੀਤਾ ਔਰ ਇਹ ਉੱਥੇ ਰਹਿੰਦੇ ਨੇ, ਭਾਰਤ ਦੇ ਵਿੱਚ ਨੇ। ਔਰ ਉਹ ਸਾਰੇ ਤੋਂ ਬਾਅਦ ਉਹਨਾਂ ਨੇ ਕਨਫਰਮ ਕਰਕੇ ਬਾਕੀ ਵੀ ਸਾਰੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਤੁਹਾਡੇ ਤੇ ਸਾਰੇ ਇਤਬਾਰ ਕਰਦੇ ਨੇ, ਤੁਸੀਂ ਬਿਨਾਂ ਕਨਫਰਮ ਕੀਤੇ ਇਹ ਖਬਰ ਦਿੱਤੀ ਔਰ ਅਸੀਂ ਇਸ ਦੀ ਮਾਫੀ ਚਾਹੁੰਦੇ ਹਾਂ ਕਿ ਜ਼ਾਹਰ ਹੈ ਨਾ ਕਿਸੇ ਨੂੰ ਹਰਟ ਕਰਨਾ ਸਾਡਾ ਮਕਸਦ ਸੀ। ਬਿਲਕੁਲ ਇੱਕ ਤਾਂ ਅਸੀਂ ਇਹ ਚਾਹੁੰਦੇ ਸੀ ਕਿ ਵੀ ਬਜਾਏ ਕਿ ਇੱਕ ਨੈਰੇਟਿਵ ਫਾਰ ਵਾਲਾ ਚੱਲ ਪਏ ਜਾਂ ਟੋਟਲ ਜਿਹੜਾ ਉਹ ਨਫ਼ਰਤ ਵਾਲਾ ਚੱਲ ਪਏ, ਅਸੀਂ ਉਹਦਾ ਇੱਕ ਬੈਲੈਂਸ ਵੀ ਦਿੱਤਾ ਹੈ। ਲੇਕਿਨ ਕਿਸੇ ਨੂੰ ਵੀ ਜਿਹੜਾ ਦੁਨੀਆ ਦੇ ਵਿੱਚ ਹੈ ਉਹਨੂੰ ਦੁਨੀਆ ਤੋਂ ਤੋੜ ਦੇਣਾ, ਇਹ ਤਾਂ ਜਿਹੜਾ ਇਸ ਨੂੰ ਇਹ ਵਾਕਈ ਸਾਡੀ ਇੱਕ ਗਲਤੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਮ ਦੇ ਮਾਮਲੇ 'ਚ ਹੋਰ ਵੀ ਜਿਹੜਾ ਉਹ ਇhtiyat ਵਰਤਾਂਗੇ। ਸੋ ਅਸੀਂ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਵੀ ਇਸ ਗੱਲ ਨੇ ਹਰਟ ਕੀਤਾ। ਔਰ ਵੈਸੇ ਵੀ ਮੈਂ ਵੀ ਇਸ ਨੂੰ ਆਪਣੇ ਆਪ ਨੂੰ ਸਮਝਦਾ ਵੀ ਇਸ ਨਾਲ ਸਾਡੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਹਰਫ ਆਉਂਦਾ ਹੈ। ਬਿਲਕੁਲ ਗੱਲ ਦੁਸਹਿਰੇ ਦੀ, ਹੁਣ ਜੇ ਅਸੀਂ ਸਿਰਫ ਵਧਾਈ ਤੱਕ ਰੱਖੀਏ ਤੇ ਫਿਰ ਤਾਂ ਸ਼ਾਇਦ ਸਾਡੇ ਇਹ ਟ੍ਰੋਲਰ ਵੀਰ ਵੀ ਖੁਸ਼ ਹੋ ਜਾਣ, ਜਿਹੜੇ ਕੋਈ ਵਿਪਨ ਕੁਮਾਰ ਬਣਿਆ ਹੁੰਦਾ ਹੈ, ਕੋਈ ਰਕੇਸ਼ ਕੁਮਾਰ ਬਣਦਾ ਹੈ, ਕੋਈ ਅਨਿਤ ਸ਼ਾਹ ਆਉਂਦਾ ਹੈ, ਕੋਈ ਸ਼ਰਮਾ ਬਣ ਕੇ ਆਉਂਦਾ ਹੈ। ਸ਼ਰਮੇ ਵਰਮੇ ਬਹੁਤ ਨੇ ਵੈਸੇ। ਲੇਕਿਨ ਅਸੀਂ ਇਹਨੂੰ ਇਹ ਵੀ ਨਹੀਂ ਹੈ, ਅਸੀਂ ਹਮੇਸ਼ਾ ਇਹ ਸਮਝਦੇ ਹਾਂ ਵੀ ਹਰ ਇੱਕ ਨੂੰ ਹੱਕ ਹੈ ਕਿ ਉਸ ਨੇ ਕਿਸ ਦੇ ਵਿੱਚ ਫੇਥ ਰੱਖਣਾ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਆਪੋ ਆਪਣੇ ਮਜ਼ਹਬਾਂ ਦੇ ਅਕੀਦਿਆਂ ਮੁਤਾਬਕ ਹਰ ਕੋਈ ਆਜ਼ਾਦ ਹੈ। ਲੇਕਿਨ ਬਹੁਤ ਵਾਰ ਜਦੋਂ ਅਸੀਂ ਧਰਮ ਦੇ ਨਾਂ ਥੱਲੇ ਇੱਕ ਹਿਪੋਕ੍ਰੇਸੀ ਦੇਖਦੇ ਹਾਂ, ਇੱਕ ਦੰਭ ਦੇਖਦੇ ਹਾਂ, ਜਾਂ ਧਰਮ ਦੇ ਸਿੰਬਲਸ ਨੂੰ ਜਿੱਥੇ ਸਾਡਾ ਆਪਣਾ ਕਿਰਦਾਰ ਹੈ ਉਹ ਬਿਲਕੁਲ ਉਹਨਾਂ ਵਾਂਗ ਹੀ ਹੈ ਜਿਨ੍ਹਾਂ ਨੂੰ ਅਸੀਂ ਈਵਲ ਬਣਾਇਆ ਹੋਇਆ ਹੈ, ਲੇਕਿਨ ਅਸੀਂ ਉਸ ਨੂੰ ਲੁਕਾਉਂਦੇ ਹੀ ਨਹੀਂ, ਉਸ ਨੂੰ ਅਸੀਂ ਆਪਣੀ ਈਵਲਨੈਸ ਨੂੰ ਸੈਲੀਬ੍ਰੇਟ ਕਰਦੇ ਹਾਂ। ਪਰ ਦੂਸਰੇ ਪਾਸੇ ਜਿਹਨੂੰ ਅਸੀਂ ਈਵਲ ਬਣਾਇਆ ਹੋਇਆ ਹੈ ਉਹਨੂੰ ਹਰ ਸਾਲ ਇਸ ਗੱਲ ਦਾ ਨੂੰ ਯਕੀਨੀ ਬਣਾਉਂਦੇ ਹੈ ਕਿ ਵੱਡਾ ਖਰਚ ਕਰਕੇ 100-100 ਫੁੱਟ ਉੱਚੇ ਉਹਨਾਂ ਦੇ ਰਾਵਣ, ਮੇਘਨਾਦ ਔਰ ਕੁੰਭਕਰਨ ਦੇ ਪੁਤਲੇ ਔਰ ਲੱਖਾਂ ਰੁਪਈਆ ਬਰਬਾਦ ਕੀਤਾ ਜਾਂਦਾ ਹੈ। ਕੱਲੇ ਥਾਵਾਂ ਦੇ ਉੱਤੇ ਵੱਡੇ ਜਿਹੜੇ ਨੇ, ਇਹ ਤਾਂ ਫਾਈਨਲ ਡੇ ਹੁੰਦਾ, ਉਸ ਤੋਂ ਪਹਿਲਾਂ ਇਸ ਨੂੰ ਦੁਰਗਾ ਪੂਜਨ ਦੇ ਨਾਲ, ਕਿਉਂਕਿ ਬੰਗਾਲ ਔਰ ਜੇ ਭਾਰਤ ਦੇ ਵਿੱਚ ਦੇਖੋ ਕਿ ਵੀ ਉਹਨਾਂ ਦੇ ਕਰੰਸੀ ਨੋਟ ਦੇ ਉੱਤੇ ਵੀ 22 ਜ਼ੁਬਾਨਾਂ ਨੇ, ਸ਼ਾਇਦ 22 ਹੀ ਰੈਕਗਨਾਈਜ਼ਡ ਲੈਂਗੁਏਜਸ ਨੇ। ਔਰ ਇਹਨਾਂ ਦੇ ਜਿਹੜੇ ਕਿਰਦਾਰ ਵੀ ਨੇ ਜਿਹੜੇ ਬਹੁਤ ਸਾਰੇ ਇਤਿਹਾਸ ਚੋਂ ਨਿਕਲੇ। ਹੁਣ ਮੋਦੀ, ਅਮਿਤ ਸ਼ਾਹ ਜਾਂ ਆਦਿੱਤਿਆਨਾਥ ਯੋਗੀ ਤਾਂ ਇਤਿਹਾਸ ਨੇ ਨਾ, ਇਹ ਕਿਰਦਾਰ ਤਾਂ ਅਸੀਂ ਦੇਖ ਰਹੇ ਹਾਂ ਕਿ ਵੀ ਜੇ ਦੇਖਣਾ ਹੋਏ ਕਿ ਰਾਵਣ ਔਰ ਕੁੰਭਕਰਨ ਔਰ ਮੇਘਨਾਦ ਉਹਦੇ 'ਚ ਕੌਣ ਫਿੱਟ ਬਹਿੰਦਾ। ਕੁੰਭਕਰਨ ਮੇਘਨਾਦ ਨੇ ਤਾਂ ਪਤਾ ਨਹੀਂ ਕਿੰਨਾ ਕੁ ਮਾੜਾ, ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਲੱਗਾ। ਹਾਂ, ਉਹ ਆਪਣੇ ਭਰਾ ਨਾਲ ਲਾਇਲ ਰਹੇ ਜ਼ਰੂਰ, ਕਿਉਂਕਿ ਉਹਨਾਂ ਨੇ ਗਦਾਰੀ ਨਹੀਂ ਕੀਤੀ ਆਪਣੇ ਭਰਾ ਨਾਲ। ਜਿਵੇਂ ਜਦੋਂ ਅਸੀਂ ਕਹਿੰਦੇ ਹਾਂ ਕਿ ਘਰ ਕਾ ਭੇਤੀ ਲੰਕਾ ਢਾਏ, ਜਿਹੜਾ ਉਹਦਾ ਇੱਕ ਦੂਸਰਾ ਸੀ ਭਰਾ, ਉਹਨੇ ਜਿਹੜਾ ਭੇਤੀ ਭੇਦ ਉਹਨੇ ਦੱਸਿਆ ਔਰ ਅਸੀਂ ਉਸ ਨੂੰ ਕਦੇ ਵੀ ਮੁਆਫ ਨਹੀਂ ਕਰਦੇ ਵਿਭੀਸ਼ਣ ਕਿ ਵੀ ਉਹਨੇ ਗਦਾਰੀ ਕੀਤੀ। ਸੋ ਇਹ ਮੇਘਨਾਦ, ਕੁੰਭਕਰਨ ਜਿਹੜੇ ਨੇ ਇਹ ਲਾਇਲ ਰਹੇ। ਹੁਣ ਜੇ ਅੱਜ ਦੇ ਕੰਟੈਕਸਟ 'ਚ ਕਹਿਣਾ ਹੋਏ ਬਿਨਾਂ ਵੇਰਵੇ 'ਚ ਗਿਆ, ਸੋ ਮੋਦੀ ਸੱਚਮੁੱਚ ਦਾ ਰਾਵਣ ਹੈ, ਈਵਲ, ਜਿਹਦਾ ਜਨਮ ਹੀ ਈਵਲ, ਜੇ ਇਹਦਾ ਪੋਲੀਟੀਕਲ ਕੈਰੀਅਰ ਦੇਖੋ ਤੇ ਉਹ ਬਿਲਟ ਹੀ ਈਵਲ ਦੇ ਉੱਤੇ ਹੋਇਆ। 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਤਲੇਆਮ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਘਰੇ ਕਰਨਾ। ਫਿਰ ਜਦੋਂ 2014 'ਚ ਦਿੱਲੀ ਪਹੁੰਚ ਜਾਂਦਾ ਹੈ, 2014 ਤੋਂ 2019 ਤੱਕ ਦਾ ਇਹਦਾ ਕਿਰਦਾਰ ਦੇਖੋ, ਕਿਵੇਂ ਬੇਗੁਨਾਹ ਮੁਸਲਮਾਨ, ਈਸਾਈ, ਦਲਿਤ ਔਰ ਸਿੱਖਾਂ ਦੇ ਮਾਮਲੇ 'ਚ ਤਾਂ 700-800 ਤੱਕ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ। ਇਸ ਸਾਰੇ ਨੂੰ ਔਰ ਪੰਜਾਬ 'ਚ ਕੀ ਨੀਤੀ ਹੈ, ਔਰ ਹੁਣ ਕਿਵੇਂ ਜਦੋਂ ਅਸੀਂ ਦੇਖਦੇ ਹਾਂ ਕਿ ਅੱਧਾ ਪੰਜਾਬ 25,000 ਸਕੁਅਰ ਕਿਲੋਮੀਟਰ ਟੈਰੀਟਰੀ ਸਿੱਧੀ ਫੌਜ ਦੇ BSF ਦੇ ਹਵਾਲੇ ਕਰ ਦਿੱਤੀ। ਹੁਣ ਜੇ ਇਹ ਅੱਜ ਦਾ ਰਾਵਣ ਹੈ ਤੇ ਜ਼ਾਹਰ ਹੈ ਕਿ ਜੇ ਕੁੰਭਕਰਨ ਤੇ ਮੇਘਨਾਦ ਦੋ ਪੁਤਲੇ, ਅੱਜ ਵੀ ਜਿਹੜਾ ਪਹਿਲਾਂ ਕਿਸਾਨਾਂ ਨੇ ਫੈਸਲਾ ਕੀਤਾ ਸੀ ਕਿ ਇਸ ਦੁਸਹਿਰੇ ਵਾਲੇ ਦਿਨ ਜਿਹੜਾ ਅਸੀਂ ਇਹਨਾਂ ਦੇ ਪੁਤਲੇ ਸਾੜਾਂਗੇ, ਪਰ ਫਿਰ
ਸ਼ਾਇਦ ਹਿੰਦੂ ਤਵੀਆਂ ਦੇ ਬੈਕਲੈਸ਼ ਤੋਂ ਡਰ ਕੇ ਦੌੜ ਗਏ ਜਾਂ ਕੀ ਹੋਇਆ, ਸਾੜ ਦਿੰਦੇ ਤਾਂ ਚੰਗਾ ਹੋਣਾ ਸੀ, ਕਿਉਂਕਿ ਉਹਦੇ ਨਾਲ ਮੈਸੇਜ ਚਲਾ ਜਾਂਦਾ ਹੈ ਕਿ ਭਾਈ ਤੁਸੀਂ ਤਾਂ ਇੱਕ ਮਿਥਿਹਾਸ ਦੇ ਰਾਵਣ ਕੁੰਭਕਰਨ ਮੇਘਨਾਦ ਨੂੰ ਜਿਹੜਾ ਉਹ ਅਜੇ ਤੱਕ ਵੀ ਸੈਂਕੜਿਆਂ ਸਾਲਾਂ ਤੋਂ ਨਹੀਂ ਭੁਲਾਇਆ, ਤੇ ਤੁਸੀਂ ਤਾਂ ਸਾਹਮਣੇ ਬੈਠੇ ਸਾਡੇ ਲਈ ਉਹੀ ਰੋਲ ਔਰ ਉਹੀ ਜੋ ਭਰਾਵਾਂ ਦੀ ਲਾਇਲਟੀ ਸੀ। ਜੇ ਕਹਿਣਾ ਹੋਏ ਕਿ ਅਮਿਤ ਸ਼ਾਹ ਔਰ ਯੋਗੀ ਇਹ ਸਿਰਫ ਭਰਾਵਾਂ ਵਾਲੀ ਲਾਇਲਟੀ ਨਹੀਂ ਹੈ, ਇਹ ਤਾਂ ਖੁਦ ਉਸ ਨਸਲਕੁਸ਼ੀ ਦੇ ਅਮਿਤ ਸ਼ਾਹ ਹੋਮ ਮਿਨਿਸਟਰ ਸੀ ਗੁਜਰਾਤ 2002 ਚ, ਯੋਗੀ ਨੇ ਜੋ ਪਿਛਲੇ ਆਲਮੋਸਟ 4.5 ਸਾਲ ਚ ਕੀਤਾ, ਇਹ ਤਰਾ ਕਰਨ ਵਾਲਾ ਹੈ। ਔਰ ਉਹਨੂੰ ਜਿਹੜਾ ਅਮਿਤ ਸ਼ਾਹ ਨੂੰ 2024 ਤੋਂ ਬਾਅਦ ਜਿਹੜਾ ਇਹ ਪ੍ਰਾਈਮ ਮਿਨਿਸਟਰ ਦੇ ਫੇਸ ਵਜੋਂ ਵੀ ਪ੍ਰਮੋਟ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਵੀ ਇਹ ਸੱਚਮੁੱਚ ਹੀ ਈਵਲ ਨੇ ਜਿਨ੍ਹਾਂ ਦੇ ਥੱਲੇ ਈਵਲ ਨਜ਼ਰ ਆ ਰਹੀ ਹੈ। ਹੁਣ ਹਾਲਾਂ ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਨਾਲ ਸੱਚੋ ਸੱਚ ਨਾਲ ਵੱਡੀ ਗਿਣਤੀ ਸਾਡੇ ਮੁਸਲਮਾਨ ਭੈਣ ਭਰਾ ਜੁੜਦੇ ਨੇ, ਸੋ ਉਹਨਾਂ ਦੇ ਗਿਆਤ ਲਈ ਇਹ ਇੱਕ ਮਿਥਿਹਾਸਕ ਕਰੈਕਟਰ ਰਾਮਚੰਦਰ ਅਯੁੱਧਿਆ ਦਾ ਰਾਜਾ, ਜਿਹਨੂੰ ਹੁਣ ਉਹਨਾਂ ਨੇ ਜ਼ਬਰਦਸਤੀ ਜਮਾ ਵੀ ਦਿੱਤਾ ਅਯੁੱਧਿਆ 'ਚ। ਮੰਦਰ ਰਾਮ ਦੇ ਮੰਦਰ ਦੇ ਨਾਂ ਥੱਲੇ ਮੋਦੀ ਨੇ ਆਪਣਾ ਮੰਦਰ ਬਣਵਾਇਆ ਜਾ ਕੇ, ਜਿਵੇਂ ਉਹਨੇ ਉਸ ਦਾ ਬਾਰ-ਬਾਰ ਉਹ ਸੰਗੇ ਬੁਨਿਆਦ ਰੱਖ ਰਿਹਾ ਔਰ ਉਸ ਨੂੰ ਹੀ ਮੇਨ ਪੂਜਾ ਦਾ ਆਧਾਰ ਬਣਾਇਆ ਹੋਇਆ। ਸੋ ਇਹਨਾਂ ਦੀਆਂ ਕਹਾਣੀਆਂ ਵਾਕਈ ਦਿਲਚਸਪ ਨੇ, ਇਸੇ ਲਈ ਜਦੋਂ ਇਹਨਾਂ ਤੇ ਕਾਰਟੂਨ ਬਣਦੇ ਨੇ ਜਾਂ ਬਣਨਗੇ ਤੇ ਉਹ ਵਾਕਈ ਦਿਲਚਸਪੀ ਦਾ ਵਾਇਸ ਹੁੰਦੇ ਨੇ, ਮਿਥਿਹਾਸਕ ਕਹਾਣੀਆਂ। ਲੇਕਿਨ ਜੇ ਅਸੀਂ ਕਿਸੇ ਦੇ ਨਖੇਧ ਦੇ ਵਿੱਚ ਨਾ ਵੀ ਜਾਈਏ ਤੇ ਇੱਕ ਗੱਲ ਜ਼ਾਹਰ ਹੈ ਕਿ ਔਰ ਇਹਨੂੰ ਇਹੀ ਨਹੀਂ ਹੈ ਕਿ ਰਾਵਣ ਸਭ ਦੇ ਲਈ ਈਵਲ ਕਰੈਕਟਰ ਹੈ। ਤੁਸੀਂ ਹਿਮਾਚਲ ਦੇ ਵਿੱਚ ਜ਼ਿਲ੍ਹਾ ਕਾਂਗੜਾ 'ਚ ਇੱਕ ਥਾਂ ਹੈ ਬੈਜਨਾਥ, ਜਿੱਥੇ ਕਿਸੇ ਵੇਲੇ ਪੋਲੀਟੈਕਨਿਕ ਕਾਲਜ ਵੀ ਹੁੰਦਾ ਸੀ 70s, ਉੱਥੇ ਇੱਕ ਸਥਾਨ ਹੈ ਜਿੱਥੇ ਅੱਜ ਦੇ ਦਿਨ ਰਾਵਣ ਦੀ ਪੂਜਾ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਛੱਤੀਸਗੜ੍ਹ ਦੇ ਵਿੱਚ ਇੱਕ ਥਾਂ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਵਣ ਜਿਹੜਾ ਹੈ ਉਹ ਸਾਡੇ ਬਜ਼ੁਰਗਾਂ 'ਚੋਂ ਸੀ। ਉੱਥੇ ਜਿਹੜਾ ਉਹਨਾਂ ਦੇ ਜਿਹੜੀਆਂ ਨੂੰਹਾਂ ਨੇ, ਜਿਹੜੀਆਂ ਵਿਆਹ ਕੇ ਕੁੜੀਆਂ ਵੀ ਬਾਹਰ ਜਾਂਦੀਆਂ ਨੇ, ਇਸ ਦਿਨ ਖਾਸ ਤੌਰ ਦੇ ਉੱਤੇ ਉਹ ਵਾਪਸ ਆਪਣੇ ਆ ਜਾਂਦੀਆਂ, ਉਹ ਰਾਵਣ ਦੀ ਪੂਜਾ ਕਰਦੀਆਂ। ਹੁਣ ਤਾਂ ਨਹੀਂ, ਅੰਨਾ ਦੁਰਾਈ ਜਿਹਨੇ DMK ਜਿਹਦੇ 'ਚੋਂ ਨਿਕਲੀ, ਤਮਿਲਨਾਡੂ ਦੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਭਾਈ ਇਹ ਜਿਹੜਾ ਰਾਮ ਰਾਵਣ ਦੀ ਸਾਰੀ ਕਹਾਣੀ ਇਹ ਐਰੀਅਨਸ ਦੀ ਜਿਹੜੀ ਲੋਕਲ ਮੂਲ ਨਿਵਾਸੀ ਸੀ ਡ੍ਰੈਵਿਡਨ, ਉਸ ਦੇ ਉੱਤੇ ਵਿਕਟਰੀ ਨੂੰ ਜੋੜ ਕੇ, ਕਿਉਂਕਿ ਇਹਨਾਂ ਨੇ ਜਿਹੜੇ ਲੋਕ ਇੱਥੋਂ ਦੇ ਮੂਲ ਨਿਵਾਸੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਰਾਖਸ਼ਸ ਦੇ ਰੂਪ 'ਚ ਕੀਤਾ ਔਰ ਖੁਦ ਆਰੀਅਨ ਜਿਹੜੇ ਗੋਰਾ ਰੰਗ ਔਰ ਲੰਮਾ ਨੱਕ, ਗੌਰ ਵਰਣ, ਚੌੜਾ ਮੱਥਾ ਜੋ ਆਰੀਅਨ ਜਾਂ ਕਾਕੇਸ਼ੀਅਨ ਫੀਚਰ ਨੇ। ਸੋ ਇਹਨਾਂ ਨੇ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਜਾਂ ਇਹਨਾਂ ਦਾ ਜਿਹੜਾ ਮਿਥਿਹਾਸ ਵੀ ਹੈ ਉਹ ਆਰੀਅਨਸ ਦੀ ਦਰਾਵਿਡਸ ਦੇ ਉੱਤੇ ਜਿੱਤ ਦੇ ਨਾਲ ਜੋੜ ਕੇ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਉਹਨਾਂ ਨੇ ਦਰਾਵਿੜਾਂ ਨੂੰ ਰਾਖਸ਼ਸ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਹੁਣ ਜਦੋਂ ਅਸੀਂ ਦੇਵਤਿਆਂ ਤੇ ਰਾਖਸ਼ਾਂ ਦੀ ਗੱਲ ਸੋਚਦੇ ਹਾਂ ਤਾਂ ਸਾਨੂੰ ਵੀ ਇਹ ਲੱਗਦਾ ਵੀ ਪਤਾ ਨਹੀਂ ਰਾਖਸ਼ਸ ਜਿਨ੍ਹਾਂ ਨੂੰ ਡੀਮਨ ਕਿਹਾ ਜਾਂਦਾ ਹੈ ਜਾਂ ਦਿਓ ਕਿਹਾ ਜਾਂਦਾ ਹੈ ਵੀ ਉਹਨਾਂ ਦੇ ਸਿੰਘ ਹੋਣਗੇ ਖੌਫਨਾਕ ਜਾਂ ਦੂਜੇ, ਪਰ ਜਦੋਂ ਹੁਣ ਅੱਜ ਅਸੀਂ ਦੇਖਿਆ ਕਿ ਕਿਵੇਂ ਸਿੱਖਾਂ ਦੇ ਲਈ ਲਫ਼ਜ਼ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਹੁਣ ਆਮ ਜਿਹੜੇ ਲੋਕ ਬਿਲਕੁਲ ਜਿਨ੍ਹਾਂ ਨੂੰ ਕੁਝ ਨਹੀਂ ਪਤਾ, ਉਹ ਜਦੋਂ ਕਿਸੇ ਸਿੱਖ ਨੂੰ ਦੇਖ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਉਹਨਾਂ ਲਫ਼ਜ਼ਾਂ ਨਾਲ ਹੋਈ ਹੁੰਦੀ ਹੈ, ਤੇ ਜਦੋਂ ਉਹਨਾਂ ਦਾ ਕਿਸੇ ਦਾ ਵਾਹ ਪੈਂਦਾ ਹੈ ਤੇ ਵਾਹ ਪੈਣ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਖੁਦ ਹੀ ਕਹਿਣਗੇ ਕਿ ਜੀ ਅਸੀਂ ਤਾਂ ਬਹੁਤ ਡਰਦੇ ਸੀ ਵੀ ਕੀ ਤੁਸੀਂ ਤਾਂ ਬਹੁਤ ਚੰਗੇ ਲੋਕ ਹੋ। ਮਤਲਬ ਇਹ ਹੈ ਕਿ ਇਹ ਇੱਕ ਇਮੇਜ ਬਣਾ ਦੇਣਾ ਕਿ ਇਹ ਰਾਖਸ਼ਸ ਨੇ ਜਾਂ ਖੁਦ ਅਸੀਂ ਦੇਵਤੇ ਹਾਂ, ਇਹ ਆਰੀਅਨ ਔਰ ਦਰਾਵਿੜ ਵਾਲੇ। ਇਸ ਦੇ ਕਰਕੇ ਤਮਿਲਨਾਡੂ ਦੇ ਵਿੱਚ ਉਹਨਾਂ ਨੇ ਮੰਦਰ ਤਾਂ ਜਿਹੜੇ ਨੇ ਉਹਨਾਂ 'ਚ ਤਾਂ ਮੂਰਤੀਆਂ ਮਾਰਤੀਆਂ ਕੋਈ ਨਹੀਂ, ਉਹ ਤਾਂ ਬਾਹਰ ਕੱਢਤੀਆਂ ਸੀ। DMK ਤਾਂ ਬਿਲਕੁਲ ਵੱਖਰੀ ਲਾਈਨ ਸੀ। ਸੋ ਉਹਨਾਂ ਨੇ ਹਾਲਾ ਰਾਵਣ ਨਾਂ ਦਾ ਕਰੈਕਟਰ ਜੇ ਸ੍ਰੀਲੰਕਾ, ਜਿਹਨੂੰ ਅੱਜ ਦੀ ਲੰਕਾ ਜਿਹਦਾ ਨਾਂ ਸੰਗਲਾਦੀਪ ਸੀ, ਉਹਦੇ ਨਾਲ ਜੋੜਿਆ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਜੀ ਲੰਕਾ ਸੋਨੇ ਦੀ ਸੀ ਔਰ ਫਿਰ ਉਹ ਸੋਨਾ ਲੁੱਟ ਕੇ ਲੈ ਆਏ ਹੋਣੇ ਨੇ ਸਾਰਾ, ਜਾਂ ਕੀ ਹੋਇਆ। ਲੇਕਿਨ ਜਿਹੜੀ ਅੱਜ ਦੀ ਸ੍ਰੀਲੰਕਾ ਉਹਦੇ ਨਾਲ ਜੋੜਦੇ ਨੇ, ਰਾਮੇਸ਼ਵਰਮ ਦਾ ਪੁੱਲ ਵੀ ਉਹਦੇ ਨਾਲ ਜੋੜਦੇ ਨੇ ਔਰ ਇਸ ਲੇਕਿਨ ਉਹਨਾਂ ਦੇ ਮੁਲਕ ਦੇ ਜਿਹੜਾ ਉਹਨਾਂ ਦੀ ਕਹਾਣੀ ਦੇ ਵਿੱਚ ਕਿਤੇ ਕੋਈ ਰਾਵਣ ਨਾਂ ਦਾ ਕਰੈਕਟਰ ਹੀ ਨਹੀਂ ਹੈ। ਸੋ ਇਹਨਾਂ ਨੇ ਇੱਕ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਾਲਮੀਕ ਨੇ ਰਮਾਇਣ ਲਿਖੀ, ਤੁਲਸੀ ਨੇ ਲਿਖੀ, ਇਹਨਾਂ ਨੇ ਫਿਰ ਉਹ ਕਰੈਕਟਰ ਬਿਲਡ ਕੀਤੇ। ਪਰ ਜਿਹੜਾ ਐਸਟੈਬਲਿਸ਼ ਹੋ ਗਿਆ ਫੋਕਲੋਰ 'ਚ ਉਹ ਇਹੀ ਸੀ ਕਿ ਰਾਵਣ ਰਾਮ ਦੀ ਵਾਈਫ ਸੀਤਾ ਨੂੰ ਜਿਹੜਾ ਉਹ ਚੁੱਕ ਕੇ ਲੈ ਗਿਆ
ਔਰ ਹਾਲਾਂ ਇਹਨਾਂ ਦੀ ਆਪਣੀ ਕਹਾਣੀ ਕਿ ਵੀ ਉਹਨੇ ਸੀਤਾ ਨੂੰ ਕੋਈ ਜਿਹੜਾ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਂ ਉਸ ਨੂੰ ਜਿਹੜਾ ਉਹ ਕੋਈ ਮਾੜਾ ਉਸਦੇ ਨਾਲ ਕੋਈ ਕੰਮ ਨਹੀਂ ਕੀਤਾ। ਔਰ ਇਸੇ ਲਈ ਇਹ ਵੀ ਇਹਨਾਂ ਦੀ ਕਹਾਣੀ ਹੈ ਕਿ ਰਾਮਚੰਦਰ ਨੇ ਉਹਨੂੰ ਫਿਰ ਜਿਹੜੀ ਹੈ ਅਗਨੀ ਪ੍ਰੀਖਿਆ ਚੋਂ ਗੁਜ਼ਾਰਿਆ ਕਿ ਭਾਈ ਤੂੰ ਜਿਹੜੀ ਹੈ ਪਿਓਰ ਰਹੀ ਹੈ ਕਿ ਨਹੀਂ। ਉਸ ਅਗਨੀ ਪ੍ਰੀਖਿਆ ਇਹ ਹੁੰਦੀ ਸੀ ਕਿ ਅੱਗ ਚ ਤੁਰ ਕਿ ਵੀ ਉਹ ਮਾਤਾ ਸੀਤਾ ਕਹਿੰਦੇ ਨਿਕਲ ਆਈ ਠੀਕ, ਫਿਰ ਵੀ ਕਿਸੇ ਧੋਬੀ ਨਾਲ ਜੋੜ ਦਿੰਦਾ ਨੇ। ਉਹ ਜਿਹੜਾ ਕੁੱਟ ਰਿਹਾ ਸੀ ਆਪਣੀ ਜਨਾਨੀ ਨੂੰ, ਉਹਨੇ ਕਿਹਾ ਮੈਂ ਰਾਮਚੰਦਰ ਨਹੀਂ ਜਿਹੜਾ ਕਿਸੇ ਦੇ ਘਰ ਰਹਿ ਕੇ ਆਈ ਜਨਾਨੀ ਨੂੰ ਆਪਣੇ ਕੋਲ ਰੱਖਣਾ। ਫਿਰ ਕਿਵੇਂ ਉਹਨੂੰ ਕਿਸ ਹਾਲਤ ਦੇ ਵਿੱਚ ਜਦੋਂ ਕਿ ਉਹ ਪ੍ਰੈਗਨੈਂਟ ਹੈ, ਹਾਲਾਂ ਉਹਨਾਂ ਦੀਆਂ ਫਿਰ ਆਪਣੀਆਂ ਕਹਾਣੀਆਂ ਕਿ ਲਵ ਕੁਸ਼ ਨੂੰ ਜਿਹੜਾ ਉਹ ਤੀਲਿਆਂ ਦੇ ਨਾਲ ਬਣਾਇਆ ਕਿ ਕੀ ਬਣਾਇਆ, ਉਹਨੂੰ ਘਰੋਂ ਕੱਢ ਦਿੱਤਾ। ਵਾਲਮੀਕ ਦੇ ਆਸ਼ਰਮ ਚੋਂ ਬੱਚੇ ਜੰਮਦੇ ਨੇ ਔਰ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਦੇ ਨਾਲ ਪਿਓ ਦੀ ਟੱਕਰ ਵੀ ਹੁੰਦੀ ਹੈ ਕਿ ਯੱਗ ਦਾ ਘੋੜਾ। ਇਹ ਇੱਕ ਲੰਬੀ ਉਹਨਾਂ ਦੀ ਵੈਰੀ ਫਨੀ ਲੇਕਿਨ ਇਹ ਕਹਾਣੀ ਹੈ। ਹੁਣ ਤੁਸੀਂ ਉਹਦੇ ਔਰ ਫਿਰ ਇਸ ਸਾਰੇ ਦੇ ਬਾਵਜੂਦ ਉਸ ਰਾਮਚੰਦਰ ਨੂੰ ਜਿਹੜਾ ਧੋਖੇ ਨਾਲ ਇੱਕ ਉਸ ਨੂੰ ਮਾਰਦਾ ਹੈ ਬਾਲੀ ਨੂੰ, ਇੱਕ ਉਹਦੇ ਭਰਾ ਦੀ ਮਦਦ ਲੈਣ ਲਈ ਸੁਗਰੀਵ ਦੀ, ਉਹੀ ਰਾਮ ਜਿਹੜੇ ਰਾਵਣ ਦੇ ਭਰਾ ਨੂੰ ਵਿਭੀਸ਼ਣ ਨੂੰ ਪੱਟਦਾ ਕਿ ਤੈਨੂੰ ਲੰਕਾ ਦਾ ਥੇ ਦੇ ਦੇਾਂਗੇ ਔਰ ਉਹਦਾ ਭੇਤ ਜਾਣ ਕੇ ਉਹਦੀ ਧੁੰਨੀ 'ਚ ਤੀਰ ਮਾਰਦਾ। ਔਰ ਕਿੰਨੇ ਹੀ ਹੋਰ ਜੇ ਤੁਸੀਂ ਕਹਾਣੀ ਇਹਨਾਂ ਦੀ ਕਹਾਣੀ ਨੂੰ ਹੀ ਤੁਸੀਂ ਦੇਖੋ ਤੇ ਤੁਹਾਨੂੰ ਲੱਗੇਗਾ ਵੀ ਅੱਜ ਦਾ ਜੇ ਕੋਈ ਜਸਟਿਸ ਲਵਿੰਗ ਬੱਚੇ ਖਾਸ ਤੌਰ ਤੇ ਸਾਡੇ ਅਮਰੀਕਾ ਕੈਨੇਡਾ 'ਚ ਸਿਸਟਮ 'ਚ ਉਹਨਾਂ ਨੂੰ ਤੁਸੀਂ ਕਹਾਣੀ ਸੁਣਾਓ ਤੇ ਉਹ ਪੈਰ ਪੈਰ ਤੇ ਕਹਿਣਗੇ ਹਾਊ ਦਿਸ ਗਾਈ ਇਜ਼ ਏ ਗॉड, this man did this wrong, he did this wrong to his wife, he did this to the others and others and others। ਕਿੰਨੀਆਂ ਕਹਾਣੀਆਂ ਨੇ ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਇਹ ਬਣਾ ਦਿੱਤਾ ਕਿ ਭਾਈ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਜੇ ਤੁਲਸੀਦਾਸ ਨਾਲ ਇਹ ਸ਼ੁਰੂ ਹੋਇਆ ਹੈ ਫਿਰ ਵੀ 5 ਸਦੀਆਂ ਤੇ ਹੋ ਗਈਆਂ ਬਿਲਕੁਲ ਕਿ ਰਾਵਣ ਨੂੰ ਫੂਕਣਾ। ਹੁਣ ਜਿਹੜੀ ਗੱਲ ਅੱਜ ਦੇ ਕੰਟੈਕਸਟ ਜੇ ਅਸੀਂ ਕਰੀਏ ਕਿ ਜਦੋਂ ਸਿੱਖ ਇਹਨਾਂ ਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੂਨ 84 ਚ ਸਾਡੇ ਨਾਲ ਕੀ ਹੋਇਆ, नवंबर 84 ਕੀ ਹੋਇਆ, ਤੇ ਕਹਿੰਦੇ ਨੇ ਅਤੀਤ ਕੋ ਭੂਲ ਜਾਓ ਕਿ ਫੋਰਗੇਟ ਦਾ ਪਾਸਟ ਔਰ ਨਏ ਸਿਰੇ ਸੇ ਸ਼ੁਰੂ ਕਰੋ। ਹੁਣ ਇੱਕ ਸਿੱਧਾ ਸਵਾਲ ਕਿ ਰਾਵਣ ਹੈ ਸੀ ਕਿ ਨਹੀਂ ਸੀ, ਤੁਸੀਂ ਹਰ ਸਾਲ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਦਾ ਤੁਸੀਂ ਪੁਤਲੇ ਫੂਕਣੇ ਨੇ। ਜੇ ਤੁਹਾਨੂੰ ਰਾਵਣ ਨਹੀਂ ਭੁੱਲਿਆ ਜਿਹਨੇ ਹਾਲਾਂ ਸੀਤਾ ਨੂੰ ਕੋ ਮਾਰਿਆ ਨਹੀਂ, ਹਾਰਮ ਨਹੀਂ ਕੀਤਾ, ਜੋ ਕੁਛ ਰਾਮ ਦੇ ਭਰਾ ਨੇ ਲਕਸ਼ਮਣ ਨੇ ਰਾਵਣ ਦੀ ਭੈਣ ਨਾਲ ਕੀਤਾ ਸੀ ਸਰੂਪਨਖਾ ਨਾਲ, ਜਿਹਨੇ ਉਹਨੂੰ ਪ੍ਰਪੋਜ਼ ਕੀਤਾ ਕਿ ਤੂੰ ਕਰ ਲੈ, ਉਹਨੇ ਉਹਦਾ ਨੱਕ ਵੱਢ ਦਿੱਤਾ। ਉਹ ਆਪਣੇ ਭਰਾ ਕੋਲ ਗਈ। ਹੁਣ ਅੱਜ ਵੀ ਅਸੀਂ ਜਦੋਂ ਆਨਰ ਕਿਲਿੰਗ ਔਰ ਦੂਸਰਿਆਂ ਦੀਆਂ ਗੱਲਾਂ ਦੇਖਦੇ ਹਾਂ, ਇਹਨਾਂ ਨੂੰ ਪੁੱਛੋ ਕਿ ਵੀ ਤੁਸੀਂ ਕਿਸ ਹਵਾਲੇ ਨਾਲ ਇਹ ਸਾਰਾ ਜਸਟੀਫਾਈ ਕਰਦੇ ਹੋ। ਲੇਕਿਨ ਇਹਦੇ ਬਾਵਜੂਦ ਤੁਸੀਂ ਉਸ ਰਾਵਣ ਨੂੰ ਜਿਹਨੇ ਨਾ ਸੀਤਾ ਨੂੰ ਹਾਰਮ ਕੀਤਾ, ਉਹਨੇ ਈਵਨ ਜੰਗ ਦਾ ਅਸੂਲ ਵੀ ਕੋਈ ਵਾਇਲੇਟ ਨਹੀਂ ਕੀਤਾ, ਫਿਰ ਤੁਸੀਂ ਖੁਦ ਹੀ ਤੁਹਾਡੀਆਂ ਅੱਧੀਆਂ ਕਹਾਣੀਆਂ ਜਿਹੜੀਆਂ ਨੇ ਉਹਨੂੰ ਰਾਵਣ ਨੂੰ ਬ੍ਰਾਹਮਣ ਵੀ ਕਹਿੰਦੀਆਂ ਨੇ ਔਰ ਤੁਸੀਂ ਇਹ ਵੀ ਕਹਿੰਦੇ ਹੋ ਜੀ ਬਹੁਤ ਲਰਨਡ ਸਕਾਲਰ ਸੀ। ਲੇਕਿਨ ਇਹ ਸਾਰਿਆਂ ਦੇ ਬਾਵਜੂਦ ਤੁਸੀਂ ਉਸ ਦਾ ਪੁਤਲਾ ਸਾੜਦੇ ਹੋ, ਉਹਨੂੰ ਜਿਹੜਾ ਉਹ ਈਵਲ ਕਹਿੰਦੇ ਹੋ। ਤੇ ਤੁਸੀਂ ਸਾਡੇ ਤੋਂ ਕਿਵੇਂ ਆਸ ਕਰਦੇ ਹੋ ਕਿ ਸਿੱਖ ਕੌਮ ਜਿਹੜੀ ਇਸ ਗੱਲ 'ਚ ਯਕੀਨ ਰੱਖਦੀ ਹੈ ਕਿ ਭਾਈ ਸਾਡੇ ਤਾਂ ਗੁਰੂ ਨੇ ਸਾਨੂੰ ਇਹ ਸਮਝਾਇਆ ਹੋਇਆ ਹੈ, ਸਾਡੇ ਜ਼ਿੰਮੇ ਫਰਜ਼ ਲਾਇਆ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਦੁਸ਼ਟ ਨੂੰ ਸਜ਼ਾ ਦੇਣੀ। ਇਸ ਸਾਰੇ ਦੇ ਚੱਲਦੇ ਅਸੀਂ ਤੁਹਾਨੂੰ ਕਿਵੇਂ ਮਾਫ ਕਰ ਸਕਦੇ ਹਾਂ। ਸੋ ਕੁੱਲ ਮਿਲਾ ਕੇ ਇੱਕ ਪਾਰਟ ਤੇ ਲੇਖਨ ਤੁਸੀਂ ਇਹ ਦੇਖੋ ਕਿ ਵੀ ਹੁਣ ਇਹ ਅਮਿਤ ਸ਼ਾਹ ਜਾਂ ਯੋਗੀ ਜਾਂ ਇਹ ਸਾਰੇ ਤਾਂ ਈਵਲ ਚਾਹੁੰਦੇ ਨੂੰ। ਰਾਜਨਾਥ ਇੱਕ ਕੈਰੈਕਟਰ ਮੰਨਿਆ ਜਾਂਦਾ ਕਿ ਜਿਹਨਾਂ ਕੋਈ ਵੋਕਲ ਹੋ ਕੇ ਨੈਗੇਟਿਵਿਟੀ ਉਹਨੇ ਨਹੀਂ ਕੀਤੀ। ਹੁਣ ਅੱਜ ਰਾਜਨਾਥ ਸਿੰਘ ਹੇਲਜ਼ ਇੰਦਰਾ ਗਾਂਧੀ। ਹੁਣ ਅੱਜ ਇੱਕ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਸੈਮੀਨਾਰ ਨੂੰ ਐਡਰੈਸ ਕਰ ਰਿਹਾ ਸੀ ਤੇ ਉਹਨੇ ਕਿਹਾ ਕਿ ਜੀ ਦੇਖੋ 1971 ਦੇ ਵਿੱਚ ਜਿਹੜਾ ਉਹ ਇੰਦਰਾ ਗਾਂਧੀ ਨੇ ਲక్ష్ਮੀ ਬਾਈ ਬਣ ਕੇ ਜਿਹੜਾ ਉਹਨੂੰ ਸਜ਼ਾ ਦਿੱਤੀ, ਪਾਕਿਸਤਾਨ ਨੂੰ ਤੋੜ ਦਿੱਤਾ ਔਰ ਇਹ ਇੰਦਰਾ ਗਾਂਧੀ ਨੇ ਬਹੁਤ ਵੱਡੀ ਸੇਵਾ ਕੀਤੀ। ਹੁਣ ਇਹ ਇਵੇਂ ਹੀ ਹੈ ਜਿਵੇਂ ਅਸੀਂ ਇਹਨਾਂ ਦੇ ਉਸ ਮੰਡਪ 'ਚ ਖਲੋ ਕੇ ਦੁਸਹਿਰਾ ਮਨਾਉਣ ਵਾਲਿਆਂ ਦੇ ਕਹੀਏ ਕਿ ਰਾਵਣ ਤੋਂ ਵੱਡਾ ਕੌਣ ਹੋ ਸਕਦਾ ਜਿਹੜਾ ਇੰਨਾ ਗ੍ਰੇਟ ਸਕਾਲਰ ਜਿਹਨੇ ਇੱਕ ਬਗਾਨੀ ਜਿਹੜਾ ਔਰਤ ਉਹਦੇ ਕੋਲ ਹੈ ਉਹਨੂੰ ਉਹਨੇ ਹਾਰਮ ਨਹੀਂ ਕੀਤਾ ਔਰ ਸਾਰਾ ਇਹ। ਹੁਣ ਜੇ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੀ ਕੋਸ਼ਿਸ਼ ਕਰਦੇ ਨੇ ਰਾਜਨਾਥ ਸਿੰਘ, ਇਹੀ
ਜਿਹੜਾ ਅਜੇ 2-4 ਦਿਨ ਪਹਿਲਾਂ ਸਾਵਰਕਰ ਤੇ ਗਾਂਧੀ ਨੂੰ ਬਰਾਬਰ ਰੱਖ ਕੇ ਕਿਹਾ ਹੈ ਕਿ ਨਹੀਂ ਇਹ ਸਾਵਰਕਰ ਦੇ ਖਿਲਾਫ ਐਵੇਂ ਪ੍ਰਚਾਰ ਹੈ। ਉਹ ਤਾਂ ਗਾਂਧੀ ਨੇ ਉਹਨੂੰ ਕਿਹਾ ਸੀ ਤੂੰ ਮਰਸੀ ਪਟੀਸ਼ਨ ਫਾਈਲ ਕਰ ਜਦੋਂ ਕਾਲੇ ਪਾਣੀ ਦੀ ਜੇਲ੍ਹ ਸੀ, ਇਸ ਲਈ ਉਹਨੇ ਕੀਤਾ। ਹੁਣ ਦੂਸਰੇ ਪਾਸੇ ਅਸੀਂ RSS ਜਿਹੜਾ ਰੂਲ ਕਰਦਾ ਹੈ, ਨਾਗਪੁਰ ਜਿਨ੍ਹਾਂ ਨੇ ਹੈੱਡਕੁਆਟਰ ਬਣਾਇਆ ਹੋਇਆ ਹੈ, ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ, ਉਹ ਇਸ ਮੌਕੇ ਦੇ ਉੱਤੇ ਇਸ ਨੂੰ ਹਿੰਦੂਆਂ ਵੱਲੋਂ ਦੁਸਹਿਰਾ ਤੇ 10 ਦਿਨਾਂ ਦੇ ਨਾਲ ਜੋੜਦਾ, ਪਰ ਇਹਨਾਂ ਨੇ ਜਿਹੜਾ ਨਾਂ ਦਿੱਤਾ ਹੋਇਆ ਵਿਜੇ ਦਸ਼ਮੀ ਇਹਨਾਂ ਦਾ ਟੈਕਨੀਕਲ ਨਾਂ ਹੈ। ਔਰ ਇਸ ਦਿਨ ਨਾਗਪੁਰ 'ਚ ਬਹੁਤ ਵੱਡੇ ਪੈਮਾਨੇ ਤੇ ਇਹ ਸ਼ਸਤਰਾਂ ਦੀ ਪੂਜਾ, ਇਹਦਾ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਮੈਂ ਹੁਣ ਵੇਰਵੇ 'ਚ ਨਹੀਂ ਜਾਵਾਂਗਾ, ਉਹ ਵੀ ਕਰਦੇ ਨੇ। ਪਰ ਉਹਦੇ ਨਾਲ ਦੀ ਨਾਲ ਸਾਰਾ ਮੀਡੀਆ, ਸਰਕਾਰੀ ਮੀਡੀਆ ਸਮੇਤ ਉੱਥੇ ਹੁੰਦਾ ਹੈ ਕਿ ਮੋਹਨ ਭਾਗਵਤ ਕੀ ਕਹਿ ਰਿਹਾ, ਉਹਦਾ ਮੈਸੇਜ ਜਿਹੜਾ ਹੁੰਦਾ ਹੈ ਇਸ ਦਿਨ ਦੇ ਉੱਤੇ ਉਹ ਮੋਰ ਇੰਪੋਰਟੈਂਟ ਬਣਾ ਦਿੱਤਾ ਹੈ ਦੈਨ ਕਿ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਿਹੜਾ ਕੋਈ 15 ਅਗਸਤ ਜਾਂ 26 ਜਨਵਰੀ ਨੂੰ ਉਹ ਨੇਸ਼ਨ ਦੇ ਨਾਂ ਸੁਨੇਹਾ ਦਿੰਦੇ ਨੇ, ਉਹਦੇ ਨਾਲੋਂ ਮੋਰ ਇੰਪੋਰਟੈਂਟ ਹੈ ਕਿ ਮੋਹਨ ਭਾਗਵਤ ਦੁਸਹਿਰੇ ਵਾਲੇ ਦਿਨ ਨਾਗਪੁਰ 'ਚੋਂ ਕੀ ਕਹੇਗਾ, ਔਰ ਉਹਨੂੰ ਲਾਈਵ ਕਵਰ ਕਰ ਰਹੇ ਹੁੰਦੇ ਨੇ। ਲੇਕਿਨ ਜਦੋਂ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਪਾਸੇ ਇਹਨਾਂ ਨੇ ਹਿੰਦੂਤਵਾ ਦਾ ਈਵਲ ਏਜੰਡਾ ਜਿਸ ਜ਼ਾਲਮਾਨਾ ਅੰਦਾਜ਼ 'ਚ ਇਹ ਇੰਪਲੀਮੈਂਟ ਕਰ ਰਹੇ ਨੇ, ਉਸ ਦੇ ਕਨਸੀਕੁਐਂਸਿਸ ਵੀ ਸਾਹਮਣੇ ਨੇ ਕਿ ਵੀ ਇੱਕ ਪਾਸੇ ਇਹਨਾਂ ਨੇ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਲਈ ਜੇ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨ ਔਰ 1 ਪੱਤਰਕਾਰ ਉਹਨਾਂ ਤੇ ਗੱਡੀ ਚਾੜੀ, ਤੇ ਹੁਣ ਇੱਕ ਖਬਰ ਜਿਹੜੀ ਛੱਤੀਸਗੜ੍ਹ ਦੇ ਹਵਾਲੇ ਨਾਲ ਹੈ ਕਿ ਦੁਰਗਾ ਪੂਜਨ ਕਰਦੇ ਨੇ, ਉਸ ਤੋਂ ਬਾਅਦ ਉਹਦੀ ਜਿਹਦੇ ਵੀ ਪੂਜਾ ਕਰਕੇ ਕੀਤਾ ਉਹਨੂੰ ਪਾਣੀ ਦੇ ਵਿੱਚ ਸੁੱਟਣ ਦੇ ਲਈ ਉਹਨੂੰ ਜਿਹੜਾ ਉਹਦੇ ਲਈ ਲਫ਼ਜ਼ ਇੱਕ ਇਸਤੇਮਾਲ ਕੀਤਾ ਜਾਂਦਾ ਹੈ ਕਿ ਪਤਾ ਨਹੀਂ ਇਮਰਸ਼ਨ ਹੈ, ਪਾਣੀ 'ਚ ਜਾ ਕੇ ਸੁੱਟਦੇ ਨੇ ਦਰਿਆ। ਜਿਵੇਂ ਮਹਾਰਾਸ਼ਟਰ ਦੇ ਵਿੱਚ ਗਣੇਸ਼ ਮਹੋਤਸਵ ਜਦੋਂ ਮਨਾਉਂਦੇ ਨੇ ਤੇ ਗਣੇਸ਼ ਦੀ ਮੂਰਤੀ ਨੂੰ ਵੀ ਜਿਹੜਾ ਉਹ ਜਲ ਪ੍ਰਵਾਹ ਕਰਦੇ ਨੇ, ਵਿਸਰਜਨ ਕਰਕੇ ਕਿਹਾ ਜਾਂਦਾ ਉਹਨੂੰ। ਸੋ ਉਹ ਇੱਕ ਪੂਰਾ ਜਲੂਸ ਜਾ ਰਿਹਾ ਸੀ ਇਹਨਾਂ ਦਾ, ਔਰ ਕਿਸੇ ਨੇ ਹੁਣ ਹਥਿਆਰ ਇਹਨਾਂ ਨੇ ਖੁਦ ਗੱਡੀ ਨੂੰ ਜਾਂ ਵਹੀਕਲ ਨੂੰ ਐਜ਼ ਏ ਹਥਿਆਰ ਵਰਤਿਆ ਕਿਸਾਨਾਂ ਨੂੰ ਮਾਰਨ ਦੇ ਲਈ, ਔਰ ਉਹ ਇੱਕ ਵਹੀਕਲ ਜਿਹਦੇ 'ਚ 2 ਬੰਦੇ ਸਵਾਰ ਸੀ, ਉਹਨਾਂ ਨੇ ਉਸ ਦੁਰਗਾ ਪੂਜਨ ਦੇ ਉਸ ਜਲੂਸ ਦੇ ਉੱਤੇ ਉਹ ਗੱਡੀ ਚਾੜ ਦਿੱਤੀ। ਇੱਕ ਬੰਦੇ ਦੀ ਡੈਥ ਹੋਈ, 17 ਜ਼ਖਮੀ ਹੋਏ, ਔਰ ਕੁਝ ਦੂਰ ਜਾ ਕੇ ਉਹਨਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ। ਕਿਹਾ ਜਾ ਰਿਹਾ ਜੀ ਉਹ ਡਰੱਗ ਵਾਲੇ ਸੀ ਜਾਂ ਦੂਜੇ ਸੀ, ਪਰ ਇਹ ਦੁਰਗਾ ਪੂਜਨ ਵਾਲੇ ਔਰ ਇਸ ਦੁਸਹਿਰੇ ਦੇ ਮੌਕੇ ਇਸ ਕਿਸਮ ਦਾ ਵਾਕਿਆ ਦੱਸਦਾ ਕਿ ਭਾਈ ਇਹ ਹੁਣ ਜਿਹੜਾ ਜਿਹਨੂੰ ਕਹਿੰਦੇ ਨੇ ਟੇਸਟ ਆਫ देयर ਓਨ ਮੈਡੀਸਨ, ਇਹ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਘਟਨਾਵਾਂ ਦੇਖਾਂਗੇ ਜਦੋਂ ਕਿ ਗੱਡੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਜਾਏਗਾ। ਫਿਰ ਜਿਵੇਂ ਇਹਨਾਂ ਨੇ ਬੰਗਾਲੀ ਮੁਸਲਮਾਨਾਂ ਦੇ ਖਿਲਾਫ, ਇਨ ਪਾਰਟਿਕੂਲਰ ਬੰਗਾਲੀ ਮੁਸਲਮਾਨਾਂ ਦੇ ਖਿਲਾਫ ਜੋ ਪ੍ਰੋਪੇਗੈਂਡਾ, ਜੋ ਉਹਨਾਂ ਦੇ ਖਿਲਾਫ ਵਾਇਲੈਂਸ, ਅਸਾਮ ਦੇ ਵਿੱਚ 2 ਮਿਲੀਅਨ ਦੇ ਕਰੀਬ ਸਟੇਟਲੈਸ ਬਣਾ ਦਿੱਤੇ ਹੋਏ ਨੇ। ਹੁਣ ਬੇਸ਼ੱਕ ਬੰਗਲਾਦੇਸ਼ ਇਹਨਾਂ ਦਾ ਫ੍ਰੈਂਡਲੀ ਕੰਟਰੀ ਹੈ, ਸ਼ੇਖ ਹਸੀਨਾ ਇਹਨਾਂ ਦੀ ਬਣਾਈ ਹੋਈ ਹੈ, ਪਰ ਲੋਕ ਤਾਂ ਦੇਖ ਰਹੇ ਨੇ ਕਿ ਵੀ ਇਹ ਕੀ ਕਰ ਰਹੇ ਨੇ। ਔਰ ਐਨ ਇਸ ਮੌਕੇ ਤੇ 2 ਦਿਨ ਪਹਿਲਾਂ ਹੀ ਜਿਹੜਾ ਹੈ ਉੱਥੇ ਮੰਦਰਾਂ ਤੇ ਹਮਲਾ ਹੁੰਦਾ ਹੈ ਬੰਗਲਾਦੇਸ਼ 'ਚ, ਮੂਰਤੀਆਂ ਤੋੜ ਦਿੱਤੀਆਂ ਜਾਂਦੀਆਂ ਨੇ, ਔਰ ਜਿਹੜਾ ਇੱਕ ਥਾਂ ਦੇ ਉੱਤੇ 4 ਬੰਦੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਔਰ ਬਹੁਤ ਸਾਰੇ ਜ਼ਖਮੀ ਨੇ। ਹਾਲਾਂ ਬੰਗਲਾਦੇਸ਼ ਸਰਕਾਰ ਨੇ ਸਖਤੀ ਨਾਲ ਇਹਨੂੰ, ਔਰ ਅਸੀਂ ਇਹਦੀ ਕੋਈ ਪ੍ਰੋੜਤਾ ਨਹੀਂ ਕਰ ਰਹੇ, ਪਰ ਮੈਂ ਦੱਸ ਰਿਹਾ ਕਿ ਜਦੋਂ ਤੁਸੀਂ ਮਸੀਤਾਂ ਤੋੜੋਗੇ, ਤੁਸੀਂ ਵਾਇਲੈਂਸ ਕਰੋਗੇ, ਫਿਰ ਤੁਸੀਂ ਕੀ ਜਦੋਂ ਖੁਦ ਕਹੀ ਜਾਂਦੇ ਹੋ ਕਿ ਜੀ ਇਹ ਕਰ ਜੋ ਕਰਦਾ ਹੈ ਉਹ ਭਰਦਾ ਹੈ, ਕਰਨੀ ਕਾ ਕੀ ਪਤਾ ਨਹੀਂ ਕੀ ਹੁੰਦਾ ਕਿ ਕਰਨੀ ਕੀ ਭਰਨੀ, ਕਿ ਜੋ ਕਰੋਗੇ ਉਹ ਤੁਸੀਂ ਭਰੋਗੇ। ਹੁਣ ਬੇਸ਼ੱਕ, ਔਰ ਇਹਦੇ 'ਚ ਈਵਨ ਸ਼ੇਖ ਹਸੀਨਾ ਨੇ ਵੀ ਦੇਖਿਆ ਵੀ ਲੋਕਾਂ 'ਚ ਕਿੰਨਾ ਗੁੱਸਾ ਹੈ, ਉਹਨੇ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਭਾਈ ਦੇਖੋ ਇਹ ਭਾਰਤ 'ਚ ਐਸਾ ਕੁਝ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਸਾਡਾ ਮੁਲਕ ਵੀ ਪ੍ਰਭਾਵਿਤ ਹੋਏ ਔਰ ਸਾਡੇ ਇੱਥੋਂ ਦੇ ਹਿੰਦੂਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ। ਹੁਣ ਆਲਮੋਸਟ 8-9% ਆਬਾਦੀ ਬੰਗਲਾਦੇਸ਼ ਦੀ ਹਿੰਦੂ ਆਬਾਦੀ ਹੈ। ਉਹਨਾਂ ਨੇ ਕਿਹਾ ਕਿ ਵੀ ਭਾਰਤ ਨੂੰ ਜਿਹੜਾ ਹੈ ਇਹ ਖੁਦ ਦੇਖਣਾ ਹੋਏਗਾ ਕਿ ਉਹ ਇਸ ਕਿਸਮ ਦੀਆਂ ਕਾਰਵਾਈਆਂ ਨਾ ਕਰਨ ਕਿ ਜਵਾਬੀ ਕਾਰਵਾਈ ਬੰਗਲਾਦੇਸ਼ ਦੇ ਵਿੱਚ ਹੋਏ। ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਹੈ ਕਿ ਇਹਨਾਂ ਦੀਆਂ ਨੀਤੀਆਂ ਹੁਣ ਐਕਸ਼ਨ ਰਿਐਕਸ਼ਨ ਕੀ ਹੋ ਰਹੇ ਨੇ। ਔਰ ਜਿਹੜੀ ਗੱਲ ਇਹਦੀ ਮੋਹਨ ਭਾਗਵਤ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਉਹਨੇ ਜਿਹੜਾ ਇੱਕ ਪਾਸੇ ਤਾਂ ਭਾਰਤ ਨੂੰ ਮਹਾਨ ਤਾਕਤ, ਪਰ ਨਾਲ ਦੀ ਨਾਲ ਜਿਹੜਾ ਮੋਦੀ ਖੁਦ ਚੀਨ ਦਾ ਲਫ਼ਜ਼ ਮੂੰਹੋਂ ਨਹੀਂ ਕੱਢਦਾ, ਮੋਹਨ ਭਾਗਵਤ ਨੇ ਕਿਹਾ ਕਿ ਜੀ ਚੀਨ ਔਰ ਪਾਕਿਸਤਾਨ ਇਹ ਸਾਡੇ ਲਈ ਵੱਡਾ ਖਤਰਾ ਨੇ। ਬੇਸ਼ੱਕ ਤਾਲਿਬਾਨ ਬਾਰੇ ਕਿਹਾ ਜਾ ਰਿਹਾ ਜੀ ਉਹ ਬਦਲ ਗਏ ਨੇ,
ਪਰ ਜੋ ਬਦਲ ਵੀ ਗਏ ਹੋਣ ਉਹਨਾਂ ਨੇ ਬਦਲਣਾ ਨਹੀਂ ਹੈ। ਜੇ ਬਦਲ ਵੀ ਗਏ ਹੋਣ, ਪਾਕਿਸਤਾਨ ਤੇ ਚੀਨ ਤਾਂ ਨਹੀਂ ਬਦਲੇ। ਔਰ ਕਸ਼ਮੀਰ ਦੇ ਬਾਰੇ ਉਹ ਕਹਿ ਰਿਹਾ ਕਿ ਜੀ ਕਿ ਜੰਮੂ ਕਸ਼ਮੀਰ ਜਿਹੜਾ ਆਰਟੀਕਲ 370 ਅਸੀਂ ਖਤਮ ਕੀਤਾ, ਉਹਦਾ ਫਲ ਜੰਮੂ ਕਸ਼ਮੀਰ ਦੇ ਲੋਕ ਖਾ ਰਹੇ ਨੇ, ਉਹ ਬਹੁਤ ਖੁਸ਼ਹਾਲ ਹੋ ਰਹੇ ਨੇ। ਪਰ ਨਾਲ ਦੀ ਨਾਲ ਉਹਨੇ ਕਿਹਾ ਜੀ ਇਮੋਸ਼ਨਲੀ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਔਰ ਉਹਨਾਂ ਦੀ ਇਮੋਸ਼ਨਲ ਜਿਹੜੀ ਹੈ ਉਹ ਇੰਟੈਗ੍ਰੇਸ਼ਨ ਦੀ ਲੋੜ ਹੈ। ਇਸ ਦੇ ਨਾਲ ਉਹ ਇਹ ਕਹਿ ਰਿਹਾ ਜੀ ਸਾਡਾ ਸਨਾਤਨ ਹਿੰਦੂ ਕਲਚਰ ਜਿਹੜਾ ਹੈ ਇਹ ਬਹੁਤ ਮਹਾਨ ਕਲਚਰ ਹੈ ਔਰ ਇਹਨੇ ਬੜਿਆਂ ਨੂੰ ਆਪਣਿਆਂ ਦੇ ਪਨਾਹ ਦਿੱਤੀ, ਪਾਰਸੀਆਂ ਨੂੰ, ਯਹੂਦੀਆਂ ਨੂੰ। ਔਰ ਉਹ ਕਹਿ ਰਿਹਾ ਜੀ ਕਿ ਇਹ ਇਸ ਮੁਲਕ ਦੇ ਵਿੱਚ ਹਿੰਦੂਆਂ ਦੇ ਨਾਲ ਇਨਜਸਟਿਸ ਹੋ ਰਿਹਾ, ਹਿੰਦੂ ਜਿਹੜੇ ਨੇ ਉਹ ਸਫਰ ਕਰ ਰਹੇ ਨੇ ਔਰ ਇਸ ਲਈ ਸਾਨੂੰ ਇਹ ਆਵਾਜ਼ ਚੁੱਕਣੀ ਪੈ ਰਹੀ ਹੈ। ਔਰ ਉਹ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਇਹ ਜਿਹੜੀ ਪਾਰਟੀਸ਼ਨ ਹੋਈ ਦੇ ਜ਼ਖਮ ਬਹੁਤ ਜ਼ਿਆਦਾ ਨੇ ਔਰ ਕਹਿਣਾ ਉਹ ਇਹ ਚਾਹੁੰਦਾ ਵੀ ਅਸੀਂ ਪਾਕਿਸਤਾਨ ਦੀ ਹੋਂਦ ਨੂੰ ਰਹਿਣ ਨਹੀਂ ਦੇਣਾ। ਸੋ ਹੁਣ ਇਸ ਸਾਰੇ ਦੇ ਚੱਲਦੇ ਆ ਜੇ ਕੋਈ ਇਹ ਸਲਾਹ ਦੇ ਕਿ ਇਹ ਤਾਂ ਦੁਸਹਿਰਾ ਵੀ ਮਨਾਉਣਗੇ ਔਰ ਇਹ ਅੱਜ ਦੇ ਜਿਹੜੇ ਨੇ ਜੇ ਇਹਨੂੰ ਆਮ ਜ਼ਬਾਨ 'ਚ ਕਹਿਣਾ ਹੋਏ ਕਿ ਰਾਮ ਰਾਵਣ ਤਾਂ ਅਸੀਂ ਵੀ ਨਹੀਂ ਦੇਖੇ, ਇਹਨਾਂ 'ਚੋਂ ਵੀ ਨਹੀਂ ਕਿਸੇ ਨੇ ਦੇਖੇ ਹੋਏ, ਇਹਨਾਂ ਦੀਆਂ ਧਾਰਮਿਕ ਕਿਤਾਬਾਂ ਤੁਲਸੀਦਾਸ ਜਾਂ ਰਿਸ਼ੀ ਵਾਲਮੀਕੀ ਨੇ ਹੀ ਲਿਖਿਆ। ਲੇਕਿਨ ਜਿਹੜੇ ਇਲਟਰੇਟ ਇਹ ਰਾਵਣ ਦੇ ਨਾਲ ਐਸੋਸੀਏਟ ਕਰਦੇ ਨੇ ਉਸ ਤੋਂ ਵੱਧਤਰ ਰਾਵਣ ਔਰ ਰਾਵਣ ਦੇ ਸਾਥੀ ਜਿਹੜੇ ਨੇ ਅੱਜ ਦੇ ਕੰਟੈਕਸਟ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਦਿੱਤਿਆਨਾਥ ਤੇ ਹਿੰਦੂ ਤਵੀ ਸਾਰਾ ਲਾਣਾ। ਮੋਹਨ ਭਾਗਵਤ ਇਹਨਾਂ ਦਾ ਈਵਲ ਦਾ ਵੀ ਅੱਗੋਂ ਫਾਊਂਟੇਨ ਹੈਡ ਹੈ। ਸੋ ਦੁਸਹਿਰਾ ਤੁਹਾਨੂੰ ਮੁਬਾਰਕ। ਸੋ ਬੀਤੇ ਦਾ ਤੁਸੀਂ ਜ਼ਰੂਰ ਜਿਹੜਾ ਉਹਨੂੰ ਯਾਦ ਕਰੋ, ਜ਼ਰੂਰ ਰਾਵਣ ਦੇ ਪੁਤਲੇ ਫੂਕੋ, ਪਰ ਆਪਣੀ ਕਰਤੂਤ, ਆਪਣਾ ਕਿਰਦਾਰ ਦੇਖੋ ਕਿ ਤੁਸੀਂ ਅੱਜ 1 ਬਿਲੀਅਨ 350 ਮਿਲੀਅਨ ਲੋਕਾਂ ਨੂੰ ਕਿਸ ਕਿਸਮ ਦੀ ਆਈਡੀਓਲੋਜੀ ਦੇ ਥੱਲੇ ਸੁੱਟਿਆ, ਕਿਸ ਕਿਸਮ ਦੇ ਤੁਸੀਂ ਜ਼ੁਲਮ ਕਰ ਰਹੇ ਹੋ ਔਰ ਜਮਹੂਰੀਅਤ ਦੇ ਨਾਂ ਤੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਆਪਾਂ ਜੀਆਂ ਕਹਿੰਦੇ ਆ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਸਿੰਘੂ ਬਾਰਡਰ ਜਿਹੜੀ ਹਿੰਸਕ ਘਟਨਾ ਵਾਪਰੀ ਹੈ ਉਸ ਬਾਰੇ ਕਿ ਮੀਡੀਆ ਪੰਥਕ ਹਲਕਿਆਂ ਤੇ ਭਾਰਤੀ ਮੀਡੀਆ ਵਿੱਚ ਅੱਜ ਸਾਰਾ ਦਿਨ ਸਿੰਘੂ ਬਾਰਡਰ ਵਾਪਰੀ ਹਿੰਸਕ ਘਟਨਾ ਜਿਹੜੀ ਹੈ ਚਰਚਾ ਵਿੱਚ ਰਹੀ। ਸੋ ਮੀਡੀਆ ਰਿਪੋਰਟਾਂ ਅਨੁਸਾਰ ਸਿੰਘੂ ਬਾਰਡਰ ਤੇ ਨਿਹੰਗਾਂ ਦੀ ਛਾਉਣੀ ਵਿੱਚ ਪ੍ਰਕਾਸ਼ਿਤ ਇੱਕ ਸਰਬਲੋਕ ਗ੍ਰੰਥ ਦੀ ਇੱਕ ਸ਼ਖਸ ਵੱਲੋਂ ਗਿਣ ਮਿਥ ਕੇ ਬੇਅਦਬੀ ਜਿਹੜੀ ਉਹ ਕੀਤੀ ਗਈ। ਨਿਹੰਗ ਸਿੰਘਾਂ ਨੇ ਉਸ ਨੂੰ ਮੌਕੇ ਤੇ ਹੀ ਫੜ ਲਿਆ ਅਤੇ ਉਸ ਦਾ ਇੱਕ ਗੁੱਟ ਅਤੇ ਇੱਕ ਹੱਥ ਵੱਢ ਦਿੱਤਾ। ਸੋ ਖੂਨ ਦੇ ਨਿਕਲਣ ਨਾਲ ਉਸ ਵਿਅਕਤੀ ਜਿਹੜੀ ਮੌਤ ਹੋ ਗਈ। ਸੋ ਨਿਹੰਗਾਂ ਨੇ ਉਸ ਦੀ ਲਾਸ਼ ਨੂੰ ਸਿੰਘੂ ਬਾਰਡਰ ਤੇ ਲਟਕਾ ਦਿੱਤਾ। ਸੋ ਇਹ ਘਟਨਾ ਕਾਫੀ ਗੁੰਝਲਦਾਰ ਹੈ ਤੇ ਭਾਰਤੀ ਮੀਡੀਆ ਵੱਲੋਂ ਇਸ ਨੂੰ ਆਧਾਰ ਬਣਾ ਕੇ ਸਿੱਖ ਕੌਮ ਅਤੇ ਕਿਸਾਨ ਮੋਰਚੇ ਦੇ ਖਿਲਾਫ ਧੂਆਂਧਾਰ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ? ਦੇਖੋ, ਬੀਤੀ ਰਾਤ ਤੋਂ ਹੀ ਜਦੋਂ ਅਸੀਂ ਕੱਲ ਸ਼ਾਮ ਨੂੰ ਪ੍ਰੋਗਰਾਮ ਤੋਂ ਬਾਅਦ ਨਿਕਲੇ ਤਾਂ ਕੁਝ ਦੇਰ ਬਾਅਦ ਹੀ ਇਹ ਖਬਰ ਚਾਰ ਚਫੇਰੇ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰ ਰਹੀ ਸੀ ਕਿ ਸਵੇਰ ਦੇ ਵੇਲੇ ਜਿਹਨੂੰ ਅਸੀਂ ਅੰਮ੍ਰਿਤ ਵੇਲਾ ਕਹਿੰਦੇ ਹਾਂ 3, 3:30, 4 ਵਜੇ ਸਿੰਘੂ ਬਾਰਡਰ ਜਿੱਥੇ ਕਿ ਜਦੋਂ ਅਸੀਂ 3 ਥਾਵਾਂ ਦੇ ਉੱਤੇ ਕਿਸਾਨਾਂ ਦਾ ਜਮਾਵੜਾ ਦੇਖਦੇ ਹਾਂ ਜਿੱਥੇ ਕਿ ਉਹਨਾਂ ਨੇ ਮੋਰਚਾ ਲਾਇਆ ਹੋਇਆ ਹੈ, ਉਸ ਦੇ ਵਿੱਚ ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ ਔਰ ਗਾਜ਼ੀਪੁਰ ਹੈ। ਸਿੰਘੂ ਬਾਰਡਰ ਦੇ ਉੱਤੇ ਵੀ ਕਿਉਂਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿਹੜੀਆਂ 32-33 ਕਿਸਾਨ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਖੱਬੇ ਪੱਖੀ ਜ਼ਿਆਦਾ ਨੇ ਉਹਨਾਂ ਨੇ ਪੂਰਾ ਕੰਟਰੋਲ ਕੀਤਾ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਵੀ ਮੂਵਮੈਂਟ ਦਾ ਸਿੱਖ ਕਰੈਕਟਰ ਹੈ ਉਹਨੂੰ ਬਿਲਕੁਲ ਸੈਕੂਲਰਿਜ਼ਮ ਜਾਂ ਤਿਰੰਗੇ ਦੇ ਵਿੱਚ ਲਪੇਟ ਕੇ ਹੀ ਰੱਖਿਆ ਜਾਏ। ਲੇਕਿਨ ਦੂਸਰੇ ਪਾਸੇ ਨਿਹੰਗ ਸਿੰਘਾਂ ਦਾ ਇੱਕ ਜਥਾ, ਕਿਉਂਕਿ ਨਿਹੰਗਾਂ ਦੇ ਹਵਾਲੇ ਨਾਲ ਵੀ ਉਹਨਾਂ ਦੇ ਜਦੋਂ ਬੁੱਢਾ ਦਲ, ਤਰਨਾ ਦਲ, ਇਹ ਤਾਂ ਮੇਨ ਦੋ ਜਿਹੜੇ ਨੇ ਗਰੁੱਪ ਰਹੇ ਨੇ, ਲੇਕਿਨ ਅੱਗੋਂ ਹੁਣ ਬਹੁਤ ਸਾਰੀਆਂ ਉਹਨੂੰ ਨਿਹੰਗ ਛਾਉਣੀਆਂ ਕਹਿੰਦੇ ਨੇ, ਕੈਂਟੋਨਮੈਂਟਸ, ਉਹਨਾਂ ਦੇ ਆਪਣੇ ਆਪਣੇ ਜਥੇਦਾਰ, ਉਹਨਾਂ ਦਾ ਇੱਕ ਆਪਣਾ ਡਿਸਪਲਿਨ ਹੈ ਔਰ ਆਪਣੇ ਕਿਸਮ ਦਾ ਉਹਨਾਂ ਨੂੰ ਇਹ ਕਾਨੂੰਨੀ ਤੌਰ ਦੇ ਉੱਤੇ ਵੀ ਇੱਕ ਲਾਇਸੈਂਸ ਬਣਦਾ ਉਹਨਾਂ ਦਾ, ਕਿਉਂਕਿ ਨਿਹੰਗ ਸਿੰਘ ਸ਼ੁਰੂ ਤੋਂ ਸ਼ਸਤਰਧਾਰੀ ਨੇ ਔਰ 5 ਹਥਿਆਰ ਜਿਹੜੇ ਰੱਖਣ ਦਾ ਉਹਨਾਂ ਕੋਲ ਹੱਕ ਹੁੰਦਾ। ਜਦੋਂ ਕਿ ਕਿਰਪਾਨ ਜਾਂ ਰੱਖਣ ਦਾ, ਸਵੌਰਡ ਰੱਖਣ ਦਾ ਹੱਕ ਤਾਂ ਹਰ ਸਿੱਖ ਨੂੰ ਹਾਸਲ ਹੈ, ਜਿਹੜਾ ਕਿ ਮੂਲ ਤੌਰ ਤੇ ਕਨਸਟੀਟਿਊਸ਼ਨ ਦੇ ਰਾਹੀਂ ਹੈ ਕਿ ਵੇਅਰ ਐਂਡ ਬੀਅਰ, ਕਿ ਉਹ ਰੱਖ ਵੀ ਸਕਦਾ ਹੈ, ਗਾਤਰੇ 'ਚ ਵੀ ਪਾ ਸਕਦਾ, ਹੱਥ 'ਚ ਵੀ ਫੜ ਸਕਦਾ ਹੈ ਔਰ ਉਸ ਕਿਰਪਾਨ ਦਾ ਕੋਈ ਸਾਈਜ਼ ਮੁਕਰਰ ਨਹੀਂ ਹੈ। ਪਰ ਨਿਹੰਗ ਸਿੰਘਾਂ ਨੂੰ ਇਹਦੇ ਲਈ ਸਪੈਸ਼ਲ ਲਾਇਸੈਂਸ ਜਿਹੜੇ ਇਹਨਾਂ ਦੇ ਰੈਕਗਨਾਈਜ਼ ਜਥੇ ਨੇ ਉਹਨਾਂ ਵੱਲੋਂ ਹੁੰਦਾ। ਉਹਦੇ 'ਚ ਉਹ ਜਿਹੜਾ 5 ਹਥਿਆਰ ਉਹਨਾਂ ਦੇ ਵਿੱਚ ਬਰਛਾ ਵੀ ਹੈ ਔਰ ਢਾਲ ਵੀ ਹੈ ਔਰ ਬਾਕੀ ਜਿਹੜੇ ਨੇ ਸਵੌਰਡ ਔਰ ਦੂਸਰੇ ਵੀ ਸ਼ਾਮਲ ਨੇ, ਉਹ ਰੱਖ ਸਕਦੇ ਨੇ। ਸੋ ਇੱਕ ਜਦੋਂ ਤੋਂ ਕਿਸਾਨ ਮੋਰਚਾ ਸ਼ੁਰੂ ਹੋਇਆ 10 ਮਹੀਨੇ ਪਹਿਲਾਂ, ਉਸ ਤੋਂ ਫੌਰਨ ਬਾਅਦ ਹੀ ਪਹਿਲੇ 2-3 ਹਫ਼ਤੇ 'ਚ ਹੀ ਨਿਹੰਗ ਸਿੰਘਾਂ ਦਾ ਇੱਕ ਜਿਹੜਾ ਵੱਡਾ ਜਥਾ ਜਿਹੜਾ ਸਣੇ ਘੋੜਿਆਂ ਦੇ ਔਰ ਨਿਹੰਗ ਜਿੱਥੇ ਹੁੰਦੇ ਨੇ ਉਹ ਆਪਣਾ ਉਹਨਾਂ ਦਾ ਉਹ ਮਾਰਚ ਕਰਦੇ ਨੇ, ਉਹਨੂੰ ਚੱਲਦਾ ਵਹੀਰ ਕਹਿੰਦੇ ਨੇ, ਘੋੜਿਆਂ ਦੇ ਉੱਤੇ ਔਰ ਆਪਣਾ ਸਾਰਾ ਪ੍ਰਬੰਧ ਹੁੰਦਾ ਉਹਨਾਂ ਦਾ। ਹਾਲਾਂ ਇਹਨਾਂ ਨੇ ਕਿਸਾਨ ਲਹਿਰ ਵਾਲਿਆਂ ਨੂੰ ਪਹਿਲਾਂ ਤੋਂ ਵੀ ਉਹ ਚੰਗੇ ਨਹੀਂ ਸੀ ਲੱਗਦੇ, ਪਰ ਉਹ ਆ ਕੇ ਬੈਠ ਗਏ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਹਿਫਾਜ਼ਤ ਦੇ ਲਈ ਵੀ ਹਾਂ ਔਰ ਅਸੀਂ ਵੀ ਕਿਸਾਨ ਹਾਂ। ਇਸ ਗੱਲ ਦਾ ਰਹਿ ਵੀ ਨਿਹੰਗ ਕਿਤੇ ਹੋਰ ਨਹੀਂ ਆਏ ਹੋਏ, ਉਸੇ ਹੀ ਧਰਤੀ ਦੇ ਔਰ ਨਿਹੰਗ ਸਿੰਘਣੀਆਂ ਵੀ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਵੀ ਨੇ ਨਿਹੰਗਾਂ ਦੇ ਔਰ ਅਦਰਵਾਈਜ਼ ਵੀ। ਹੁਣ ਉਹਨਾਂ ਨੇ ਜਦੋਂ ਇਸ ਗੱਲ ਦਾ ਧਿਆਨ ਰਿਹਾ ਕਿ ਵੀ 26 ਜਨਵਰੀ ਦੀਆਂ ਘਟਨਾਵਾਂ ਵੇਲੇ ਵੀ ਜਦੋਂ ਲਾਲ ਕਿਲੇ ਦੇ ਉੱਤੇ ਸਿੰਘ ਜਾ ਕੇ ਗੱਜਦੇ ਨੇ, ਉਦੋਂ ਵੀ ਜਿਸ ਕਿਸਮ ਦੀ ਟੀਅਰ ਗੈਸ ਔਰ ਦੂਸਰੇ ਇਹਨਾਂ ਨੇ ਛੱਡਿਆ ਸੀ, ਬਹੁਤ ਸੋਹਣਾ ਨਿਹੰਗਾਂ ਦਾ ਘੋੜਾ ਜਿਹੜਾ ਉਹ ਚੜ੍ਹਾਈ ਕਰ ਗਿਆ ਸੀ ਔਰ ਉਹ ਸਾਰੇ ਦੇ ਉੱਤੇ ਵੀ ਗੱਲ ਹੋਈ ਔਰ ਨਿਹੰਗ ਸਿੰਘ ਵੀ ਪਹੁੰਚ ਗਏ ਸੀ ਲਾਲ ਕਿਲੇ ਤੱਕ। ਸੋ ਇਹ ਇੱਕ ਪਾਸੇ ਤਾਂ ਜਿਹੜੀ ਸਰਕਾਰ ਦੀਆਂ ਨਜ਼ਰਾਂ ਹੀ ਤਾਂ ਹੁਣ ਸਰਕਾਰ ਨੂੰ ਪਤਾ ਹੈ ਵੀ ਇਹ ਤਾਂ ਜਿਹੜਾ ਅੜਨ ਵਾਲੇ ਨੇ, ਇਹਨਾਂ ਨੂੰ ਤੁਸੀਂ ਜ਼ਬਰਦਸਤੀ ਤਾਂ ਜੇ ਹਟਾਉਣ ਦੀ ਕੋਸ਼ਿਸ਼ ਕਰੋਗੇ, ਕਿਸਾਨ ਜਾਂ ਦੂਜੇ ਤਾਂ ਗ੍ਰਿਫਤਾਰੀਆਂ ਵਗੈਰਾ ਦੇ ਕੇ ਸ਼ਾਇਦ ਨਿਕਲ ਜਾਣ, ਇਹ ਤਾਂ ਲੜਨਗੇ। ਸੋ ਇਸ ਲਈ ਉਹਨਾਂ ਨੂੰ ਉੱਥੇ ਰਹਿਣ ਦਿੱਤਾ ਗਿਆ ਔਰ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਨੇ ਆਪਣਾ ਉਹਨਾਂ ਦਾ ਇੱਕ ਜਿਵੇਂ ਅੱਡ-ਅੱਡ ਯੂਨੀਵਰਸਿਟੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਆਪਣਾ ਡਿਸਪਲਿਨ ਹੁੰਦਾ ਹੈ, ਇਵੇਂ ਨਿਹੰਗ ਜਥੇਬੰਦੀਆਂ ਦਾ ਇੱਕ ਆਪਣਾ ਡਿਸਪਲਿਨ ਹੈ ਔਰ ਬੜਾ ਸਖਤ ਡਿਸਪਲਿਨ ਹੈ। ਉਹਦੇ 'ਚ ਜਿਹੜਾ ਆਮ ਯੂਨੀਵਰਸਿਟੀਆਂ ਜਾਂ ਸਕੂਲਾਂ 'ਚ ਹੋਏਗਾ ਨਾ, ਕਿਸੇ ਨੂੰ ਕੰਧ ਵੱਲ ਮੂੰਹ ਕਰਕੇ ਖੜਾ ਕਰ ਦਿਓ ਜੇ ਕੋਈ ਨਹੀਂ ਜਾਂ ਡਿਸਪਲਿਨ 'ਚ, ਪਰ ਇਹ ਫਿਰ ਸ਼ਸਤਰਧਾਰੀ ਨੇ ਤੇ ਇਹਨਾਂ ਦੇ ਡਿਸਪਲਿਨ ਵੀ ਉਸ ਕਿਸਮ ਦੇ ਹੁੰਦੇ ਨੇ। ਔਰ ਜਿਹੜੀਆਂ ਨਿਹੰਗ ਪਰੰਪਰਾਵਾਂ ਨੇ ਉਹਨਾਂ ਦੇ ਵਿੱਚ ਜਿੱਥੇ
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੁੰਦਾ ਹੈ। ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਨਿਹੰਗ ਸਿੰਘ ਆਪਣੀ ਟ੍ਰੈਡੀਸ਼ਨ ਦੇ ਮੁਤਾਬਕ 10ਮ ਗ੍ਰੰਥ ਵੀ ਔਰ ਇੱਕ ਹੋਰ ਗ੍ਰੰਥ ਜਿਹੜਾ 10ਵੇਂ ਪਾਤਸ਼ਾਹ ਦੇ ਨਾਲ ਹੈ ਜੁੜਿਆ ਹੋਇਆ ਹੈ, ਸਰਬਲੋਕ ਗ੍ਰੰਥ, ਉਸ ਦਾ ਵੀ ਉਹ ਜਿੱਥੇ ਜਾਂਦੇ ਨੇ ਜਥੇ ਕੈਰੀ ਵੀ ਕਰਦੇ ਨੇ ਔਰ ਉਹਨਾਂ ਦਾ ਆਪਣੇ ਪੜ੍ਹਨ ਦੇ ਲਿਹਾਜ਼ ਨਾਲ ਵੀ ਆਪਣੇ ਉਸ ਦਾ ਵੀ ਉਹ ਪ੍ਰਕਾਸ਼ ਕਰਦੇ ਨੇ। ਹੁਣ ਇਹ ਸਮਝਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਤੁਸੀਂ ਸਰਬਲੋਕ ਗ੍ਰੰਥ ਦਾ ਜ਼ਿਕਰ ਕੀਤਾ ਹੈ, ਇਹ 10ਵੇਂ ਪਾਤਸ਼ਾਹ ਰਚਿਤ, ਜਿਸ ਦੇ ਵਿੱਚ ਖਾਲਸੇ ਦੀ ਮਹਿਮਾ ਵੀ ਹੈ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ ਕਿ ਕੌਣ ਇਹਨੂੰ ਠੀਕ ਕਹਿੰਦਾ ਕੌਣ ਗਲਤ ਕਹਿੰਦਾ, ਪਰ ਜੇ ਅਸੀਂ ਸਿਨੈਰੀਓ ਦੇਖਣਾ ਹੈ ਕਿ ਅੱਜ ਅੰਮ੍ਰਿਤ ਵੇਲੇ ਉੱਥੇ ਕੀ ਹੋਇਆ ਜਦੋਂ ਕਿ ਇੱਥੇ ਆਲਮੋਸਟ ਮਿਡਨਾਈਟ ਹੋ ਗਈ ਸੀ। ਹੁਣ ਇੱਕ ਬੰਦਾ ਜਿਹੜਾ ਨਾਂ ਜਿਹੜਾ ਉਹ ਲਖਵੀਰ ਕਰਕੇ ਆਇਆ, 35 ਸਾਲਾਂ ਦੀ ਉਮਰ, ਚੀਮਾ ਖੁਰਦ ਤਰਨ ਤਾਰਨ ਨਾਲ ਉਹਦਾ ਸਬੰਧ, ਸਿਰੋਂ ਵੀ ਮੋਨਾ, ਔਰ ਇਹ ਜਿਹੜਾ ਬਿਲਕੁਲ ਜਿਹੜਾ ਕੋਈ ਸਿੱਖੀ ਸਰੂਪ 'ਚ ਵੀ ਨਹੀਂ। ਔਰ ਕਿਉਂਕਿ ਕੁਝ ਮੀਡੀਆ ਆਊਟਲੈਟਸ ਚੀਮਾ ਖੁਰਦ ਪਿੰਡ ਵੀ ਪਹੁੰਚ ਗਏ, ਉਹਨਾਂ ਨੇ ਉਸ ਦਾ ਸਾਰਾ ਕਿਰਦਾਰ ਵੀ ਲੱਭਿਆ ਕਿ ਭਾਈ ਉਹ ਤਾਂ ਨਸ਼ਈ ਕਿਸਮ ਦਾ ਬੰਦਾ ਹੈ। ਉਹਦੀ ਘਰ ਵਾਲੀ ਔਰ ਉਹਦੀਆਂ 3 ਬੱਚੀਆਂ ਉਹ ਪਿਛਲੇ 5 ਸਾਲ ਤੋਂ ਆਪਣੇ ਪੇਕੇ ਬੈਠੀ ਹੈ ਔਰ ਇਹ ਜਿਹੜਾ ਇਸ ਦਾ ਕੋਈ ਖਾਸ ਕੰਮ ਨਹੀਂ, ਪੱਲੇਦਾਰ ਜਿਹਨੂੰ ਕਹਿੰਦੇ ਨੇ ਮੰਡੀ 'ਚ ਤੁਸੀਂ ਢੋਆ ਢਵਾਈ ਦਾ ਕੰਮ ਕੀਤਾ। ਔਰ ਦੂਜਾ ਆਲ ਆਫ ਏ ਸਡਨ 4-5 ਦਿਨ ਪਹਿਲਾਂ ਇਹ ਗਾਇਬ ਹੋ ਜਾਂਦਾ ਔਰ ਉਹ ਕਹਿੰਦੇ ਨੇ ਕਿ ਭਾਈ ਇਹਦੇ ਕੋਲ ਤਾਂ ਈਵਨ ਸ਼ਹਿਰ ਤੱਕ ਜਾਣ ਲਈ ਉਹ ਤਾਂ ਅੰਮ੍ਰਿਤਸਰ ਤੱਕ ਨਹੀਂ ਆਇਆ ਹੋਣਾ ਕਿ ਵੀ ਇਹ ਪੈਸੇ ਨਹੀਂ। ਜ਼ਿਲ੍ਹਾ ਜਿਹੜਾ ਇਹ ਇਹਨਾਂ ਦਾ ਪਿੰਡ ਹੈ ਚੀਮਾ ਖੁਰਦ ਤਰਨਤਾਰਨ ਜ਼ਿਲ੍ਹੇ 'ਚ ਪੈਂਦਾ ਹੈ। ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਅਚਾਨਕ ਦਿੱਲੀ ਕਿਵੇਂ ਪਹੁੰਚ ਗਿਆ। ਜਦੋਂ ਅਸੀਂ ਬਹੁਤ ਵਾਰ ਏਜੰਸੀਆਂ ਦੀ ਖੇਡ ਦੀ ਗੱਲ ਕਰਦੇ ਹਾਂ ਤਾਂ ਉਸ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ। ਹੁਣ ਇੱਕ ਪਾਸੇ ਇਸ ਘਟਨਾ ਦੀ ਗੱਲ ਕਰਨ ਤੋਂ ਪਹਿਲਾਂ ਜੇ ਪਿਛਲੇ 6 ਸਾਲ 'ਚ ਕੀ ਵਾਪਰਿਆ ਉਹਦੇ ਵੱਲ ਇੱਕ ਅਸੀਂ ਪੰਛੀ ਝਾਤ ਮਾਰੀਏ ਕਿ 2015 ਦੇ ਵਿੱਚ ਕਿਵੇਂ ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ, ਕਿਵੇਂ ਕੁਝ ਅਰਸੇ ਬਾਅਦ ਜਿਹੜਾ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਔਰ ਉਸ ਥਾਂ ਦੇ ਉੱਤੇ ਉਹਨਾਂ ਦੇ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਰੋੜੇ ਜਾਂਦੇ ਨੇ। ਫਿਰ ਜੇ ਸਿੱਖ ਪ੍ਰੋਟੈਸਟ ਕਰਦੇ ਨੇ ਪੀਸਫੁਲੀ, ਬਹਿਬਲ ਕਲਾਂ, ਕੋਟ ਕਪੂਰਾ ਤੇ ਗੋਲੀਆਂ ਦੀ ਵਾਛੜ 'ਚ 3 ਸਿੰਘ ਸ਼ਹੀਦ ਹੁੰਦੇ ਨੇ, ਦਰਜਨਾਂ ਜ਼ਖਮੀ ਹੁੰਦੇ ਨੇ। ਇੱਕ ਤੋਂ ਬਾਅਦ ਇੱਕ ਸਿੱਟ, ਇੱਕ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ, ਇੱਕ ਤੋਂ ਬਾਅਦ ਇੱਕ 6 ਸਾਲ ਬੀਤਣ ਬਾਅਦ ਵੀ ਉਹਨਾਂ ਚੋਂ ਕਿਸੇ ਨੂੰ ਜਿਹੜਾ ਉਹ ਸਜ਼ਾ ਯਾਫਤਾ ਨਹੀਂ ਕੀਤਾ ਜਾਂਦਾ। ਔਰ 2015 ਤੋਂ 2021 ਤੱਕ ਇਹਨਾਂ 6 ਸਾਲਾਂ 'ਚ ਹੁਣ ਤੱਕ ਗਿਣਨਾ ਵੀ ਜਿਹੜੀ ਗਿਣਤੀ ਵੀ ਕਰਨੀ ਔਖੀ ਹੈ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ, ਗੁਟਕਾ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਗੁਰਦੁਆਰਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਕਿੰਨੀਆਂ ਵਾਪਰਦੀਆਂ ਨੇ। ਔਰ ਕੁਝ ਥਾਵਾਂ ਤੇ ਜਿੱਥੇ ਬੇਅਦਬੀ ਕਰਨ ਵਾਲੇ ਨੂੰ ਲਿਆ ਕੇ ਜਿਹੜਾ ਉਹ ਸੰਗਤ ਮੌਕੇ ਤੇ ਫੜ ਵੀ ਲੈਂਦੀ ਹੈ, ਜੋ ਹੁਣ ਵਾਕਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਇਆ ਸਵੇਰ ਵੇਲੇ, ਜਿਵੇਂ ਇੱਕ ਨੇ ਆ ਕੇ ਬੇਅਦਬੀ ਕੋ ਸਿਗਰਟ ਪੀ ਕੇ ਔਰ ਅੰਦਰ ਜਿਹੜਾ ਉਹ ਧੂਆਂ ਸੁੱਟਿਆ ਤੇ ਜੇ ਹਵਾਲੇ ਵੀ ਕਰ ਦਿੰਦੇ ਨੇ ਤੇ ਉਹਨਾਂ ਦਾ ਉਹ ਬਹਾਨਾ ਕਿ ਜੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਔਰ ਉਸ ਦੇ ਥੱਲੇ ਜ਼ਮਾਨਤ ਵੀ ਉਹਨਾਂ ਦੀ ਹੋ ਜਾਂਦੀ ਹੈ ਔਰ ਕਿਸੇ ਨੂੰ ਸਜ਼ਾ ਵੀ ਨਹੀਂ ਹੁੰਦੀ। ਸੋ ਮੈਂ ਸਮਝਦਾ ਹਾਂ ਵੀ ਇਸ ਘਟਨਾ ਨੂੰ ਜੋ ਅੱਜ ਸਵੇਰੇ ਉੱਥੇ ਵਾਪਰਦੀ ਅਰਲੀ ਆਵਰਸ ਦੇ ਵਿੱਚ ਕਿ ਇਹ ਬੰਦਾ ਜਿਹੜਾ ਕਿ ਇੱਕ ਕਿਸ ਨੀਅਤ ਨਾਲ ਆਇਆ, ਜਿਹੜਾ ਸਰੂਪ 'ਚ ਵੀ ਨਹੀਂ ਹੈ, ਨਿਹੰਗਾਂ ਨੇ ਵੀ ਉਹਨੂੰ ਕਿਵੇਂ ਟੋਲਰੇਟ ਕੀਤਾ ਜਾਂ ਕਿਵੇਂ ਰਿਹਾ ਹੋ ਸਕਦਾ ਹੈ ਆਮ ਲੋਕਾਂ ਦੇ ਉਸ ਜਿੱਥੇ ਰਹਿੰਦੇ ਨੇ ਆ ਕੇ ਜੇ ਅਸੀਂ ਸਪੋਰਟ ਕਰਨ ਆਏ ਹਾਂ। ਲੇਕਿਨ ਇਹ ਸਵੇਰ ਵੇਲੇ ਜਿਹੜਾ ਜਿੰਨੀ ਘਟਨਾ ਸਾਹਮਣੇ ਆਈ ਹੈ ਕਿ ਇਹ ਜਿਹੜਾ ਪ੍ਰਕਾਸ਼ਿਤ ਸਰਬਲੋਕ ਗ੍ਰੰਥ ਸੀ ਉਹਨੂੰ ਕੱਛ ਥੱਲੇ ਦੇ ਕੇ ਬੇਅਦਬ ਕਰਕੇ ਦੌੜ ਰਿਹਾ ਸੀ ਤੇ ਨਿਹੰਗ ਸਿੰਘਾਂ ਨੇ ਫੜ ਲਿਆ। ਔਰ ਜਿਵੇਂ ਇਹ ਹੈ ਕਿ ਭਾਈ ਉਹਨੂੰ ਜਿਹੜਾ ਸਰਬਜੀਤ ਸਿੰਘ ਨਾਂ ਦੇ ਇੱਕ ਨਿਹੰਗ ਸਿੰਘ ਨੇ ਉਹਦਾ ਇੱਕ ਗੁੱਟ ਵੱਢ ਦਿੱਤਾ ਤੇ ਉਹਦੀ ਇੱਕ ਲੱਤ ਵੱਢ ਦਿੱਤੀ ਔਰ ਉਹਨੂੰ ਘੜੀਸ ਕੇ ਉਹਨਾਂ ਨੇ ਲਿਆ ਕੇ ਉਸੇ ਹੀ ਜਿੱਥੇ ਉਹ ਲੱਗਾ ਹੋਇਆ ਮੋਰਚਾ ਉਹਦੇ ਉੱਤੇ ਉਹਨਾਂ ਨੇ ਟੰਗ ਦਿੱਤਾ। ਸੋ ਜ਼ਾਹਰ ਹੈ ਕਿ ਜ਼ਿਆਦਾ ਐਕਸੈਸਿਵ ਬਲੀਡਿੰਗ ਦੇ ਨਾਲ ਉਸ ਦੀ ਮੌਤ ਹੋ ਗਈ ਔਰ ਲਾਸ਼ ਟੰਗੀ ਰਹੀ। 3-4 ਘੰਟੇ ਬਾਅਦ ਪੁਲਿਸ ਸਵੇਰੇ ਜਿਹੜੀ ਹੈ ਇਹ ਵਾਕਿਆ 3:30-4 ਵਜੇ ਦਾ ਹੋਏਗਾ, ਪੁਲਿਸ 5:30-6 ਵਜੇ ਆਈ। ਫਿਰ ਅਗਲੇ 2-3 ਘੰਟੇ ਉਹ ਬਹੁਤ ਸਾਰੀਆਂ ਵੀਡੀਓਜ਼ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ ਚੱਲਦੀਆਂ ਰਹੀਆਂ, ਉਹਨੂੰ ਲਾਸ਼ ਨੂੰ ਲਾਇਆ ਗਿਆ। ਪਰ ਨਿਹੰਗ ਸਿੰਘਾਂ ਨੇ ਜਿਹੜਾ ਇੱਕ ਪੂਰਾ ਬਜਾਏ ਕਿ ਕਹਿਣ ਦੇ ਕਿ ਨਹੀਂ ਜਿਵੇਂ ਸਾਰੇ ਉਹਨਾਂ ਨੇ ਜਿਹੜਾ ਸਰਬਜੀਤ ਸਿੰਘ ਔਰ ਇਹ ਉਹਨਾਂ ਦੇ
ਘੋੜਿਆਂ ਦੇ ਤਬੇਲੇ ਦਾ ਇੰਚਾਰਜ ਸੇਵਾ ਕਰਨ ਵਾਲਾ ਭਾਊ ਇਹਨੂੰ ਕਹਿੰਦੇ ਨੇ, ਉਹਨੇ ਜਿਹੜਾ ਉਹ ਅੱਗੇ ਆ ਕੇ ਗ੍ਰਿਫਤਾਰੀ ਦਿੱਤੀ। ਉਹਨੇ ਕਿਹਾ ਕਿ ਜੀ ਬਿਲਕੁਲ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਕਿ ਭਾਈ 6 ਸਾਲ ਹੋ ਗਏ ਸੀ ਸਾਨੂੰ ਦੇਖਦੇ ਹਾਂ ਥਾਂ ਥਾਂ ਬੇਦਬੀਆਂ ਹੋ ਰਹੀਆਂ, ਹੋਰ ਕੋਈ ਇਹਦਾ ਇਲਾਜ ਨਹੀਂ ਹੈ ਔਰ ਅਸੀਂ ਖਾਲਸੇ ਹਾਂ, ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਨੇ, ਤੇ ਜੇ ਕੋਈ ਸਾਡੇ ਪਿਤਾ ਦੀ ਪੱਗ ਨੂੰ ਹੱਥ ਪਾਏਗਾ ਔਰ ਨਿਰਾਦਰ, ਇਹ ਅਸੀਂ ਸਹਿ ਨਹੀਂ ਸਕਦੇ। ਔਰ ਇਹ ਸਾਰਿਆਂ ਨੂੰ ਹੁਣ ਇਹਨੂੰ ਲੈ ਕੇ ਇੱਕ ਪਾਸੇ ਤਾਂ ਜ਼ਾਹਰ ਹੈ ਸੋਸ਼ਲ ਮੀਡੀਆ ਤੇ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਉਹਨਾਂ ਦੇ ਲਈ ਤਾਂ ਜਿਹੜਾ ਇਹ ਇੱਕ 6 ਸਾਲ ਦਾ ਜੋ ਕੁਝ ਚੱਲ ਰਿਹਾ ਉਸ ਦੇ ਸਾਰੇ ਮੱਦੇ-ਨਜ਼ਰ ਐਂਡੋਰਸਿੰਗ ਲਾਈਨ ਹੈ। ਲੇਕਿਨ ਇਸ ਵਾਕਿਆ ਨੂੰ ਕਿਵੇਂ ਜਿਹੜਾ ਉਹ ਇੰਡੀਅਨ ਮੀਡੀਆ ਨੇ, ਬੀਜੇਪੀ ਦੇ ਆਈਟੀ ਸੈੱਲ ਨੇ ਔਰ ਉਹਦੇ ਥੱਲੇ ਜਿਹੜੇ ਹੁਣ ਤੱਕ ਈਵਨ ਕਿਸਾਨ ਮੋਰਚੇ, ਹਾਲਾਂਕਿ ਉਹਨਾਂ ਦੀ ਜਿਹੜੀ ਸਟੇਟਮੈਂਟ ਜਾਂ ਪ੍ਰੈਸ ਕਾਨਫਰੰਸ ਹੈ, ਉਹਨਾਂ ਨੇ ਜਿਵੇਂ 26 ਜਨਵਰੀ ਦੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਸੀ, ਇਵੇਂ ਹੀ ਉਹਨਾਂ ਨੇ ਆਪਣੇ ਆਪ ਨੂੰ, ਕਿਉਂਕਿ ਉਹਨਾਂ ਨੂੰ ਨਜ਼ਰ ਆਉਂਦਾ ਵੀ ਸ਼ਾਇਦ ਇੱਕ ਇਸ ਵਾਇਲੈਂਸ ਦੇ ਸਹਾਰੇ ਹਕੂਮਤ ਜਿਹੜੀ ਹੈ ਉਹਨਾਂ ਦੇ ਖਿਲਾਫ ਉਹ ਜਿਹੜਾ ਉਹ ਕਾਰਵਾਈ ਵੀ ਕਰ ਸਕਦੀ ਹੈ ਔਰ ਉੱਥੋਂ ਮੋਰਚੇ ਨੂੰ ਖਤਮ ਕਰਵਾਇਆ ਜਾ ਸਕਦਾ ਹੈ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਿੰਦੂਤਵੀ ਮੀਡੀਆ, ਜਿਵੇਂ ਜੇ ਤੁਸੀਂ ਈਵਨ ਇਸ ਘਟਨਾ ਦੇ ਥੱਲੇ ਕਮੈਂਟ ਪੜ੍ਹਦੇ ਹੋ ਤਾਂ 99% ਉਹ ਲੋਕ ਜਿਨ੍ਹਾਂ ਨੂੰ ਕੋਵਿਡ-19 ਦੇ ਚੱਲਦੇ ਆ ਸਿੱਖਾਂ ਨੇ ਲੰਗਰ ਵੀ ਛਕਾਏ ਨੇ, ਜਿਹੜੇ ਜਦੋਂ ਕੋਈ ਘਟਨਾ ਵਾਪਰਦੀ ਹੈ ਅਜੇ 4 ਦਿਨ ਨਹੀਂ ਬੀਤੇ ਕਿ ਜਿਹੜੇ ਕਸ਼ਮੀਰ ਚੋਂ 4 ਸਿੱਖ ਫੌਜੀਆਂ ਦੀਆਂ ਡੈੱਡ ਬਾਡੀਜ਼ ਆਈਆਂ, ਉਦੋਂ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਵੀ ਸਿੱਖਾਂ ਨੂੰ ਤੁਸੀਂ ਬਲਦੀ ਦੇ ਬੂਥੇ 'ਚ ਧੱਕਿਆ ਹੋਇਆ। ਲੇਕਿਨ 99% ਕਮੈਂਟ ਇਹ ਨੇ ਕਿ ਸਿੱਖਾਂ ਨੂੰ ਭੁੱਲ ਗਿਆ ਨਵੰਬਰ 84, ਇਹਨਾਂ ਨੂੰ ਫਿਰ ਯਾਦ ਕਰਾਉਣ ਦੀ ਲੋੜ ਹੈ, ਇਹਨਾਂ ਤੋਂ ਕਿਰਪਾਨ ਰੱਖਣ ਦਾ ਹੱਕ ਵੀ ਲੈ ਲੈਣਾ ਚਾਹੀਦਾ, ਇਹਨਾਂ ਨੂੰ ਸਬਕ ਸਿਖਾਇਆ ਜਾਏ, ਇਹ ਉਹ। ਹਾਲਾਂ ਕੋਈ ਇਹਨਾਂ ਦਾ ਲਾਗਾ ਦੇਗਾ ਨਹੀਂ ਹੈ ਉਹ ਸਾਰੇ ਦੇ ਨਾਲ ਕਿ ਭਾਈ, ਔਰ ਗੱਲ ਇੱਥੇ ਹੀ ਨਹੀਂ ਹੈ ਉਹਨਾਂ ਦਾ, ਇਹ ਤਾਂ ਚਲੋ ਤੁਸੀਂ ਕਹਿ ਸਕਦੇ ਹੋ ਜੀ ਕਾਮਨ ਬੰਦਾ ਕੀ ਕਹਿੰਦਾ, ਇਹਨਾਂ ਦਾ ਜਿਹੜਾ ਪਾਰਟੀ ਦਾ ਆਈਟੀ ਸੈੱਲ ਦਾ ਇੰਚਾਰਜ ਹੈ ਅਮਿਤ ਮਾਲਵੀਆ ਬੀਜੇਪੀ ਦਾ, ਉਹਨੇ ਇਹਨੂੰ ਅੱਗੋਂ ਜਸਟੀਫਾਈ ਕੀਤਾ। ਉਹਨੇ ਕਿਹਾ ਜੀ ਜਦੋਂ ਲਖੀਮਪੁਰ ਖੇੜੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਗੱਡੀ ਥੱਲੇ ਮਾਰੇ ਗਏ ਸੀ ਤਾਂ ਉਹਨੇ ਨਹੀਂ ਕਿਹਾ ਕਿ ਉਸ ਤੋਂ ਬਾਅਦ ਜਿਹੜੇ 3 ਬੀਜੇਪੀ ਦੇ ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਸਿੱਖਾਂ ਨੇ, ਜੇ ਉਹ ਨਾ ਹੋਇਆ ਹੁੰਦਾ ਤੇ ਅੱਜ ਇਹ ਨਹੀਂ ਸੀ ਹੋਣਾ। ਔਰ ਇਹ ਕਹਿ ਰਹੇ ਨੇ ਜੀ ਉਦੋਂ ਇਹ ਰਕੇਸ਼ ਟਕੈਤ ਔਰ ਇਹ ਉਹਨੂੰ ਜਸਟੀਫਾਈ ਕਰ ਰਹੇ ਸੀ ਕਿ ਜੀ ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ, ਔਰ ਉਹਨੇ ਕਿਹਾ ਜੀ ਹੁਣ ਦੇਖ ਲਓ ਰਿਐਕਸ਼ਨ ਕਿ ਵੀ ਇਹ ਕਿਸ ਹੱਦ ਤੱਕ ਆ ਰਹੇ ਨੇ। ਔਰ ਉਹ ਕਹਿ ਰਹੇ ਜੀ ਐਨਾਰਕਿਸਟ ਬਿਹਾਈਂਡ ਥੀਸ ਪ੍ਰੋਟੈਸਟ ਇਨ ਦਾ ਨੇਮ ਆਫ ਫਾਰਮਰਸ ਨੀਡ ਟੂ ਬੀ ਐਕਸਪੋਜ਼ਡ, ਕਿ ਇਹ ਸਾਰੇ ਅਗਜ਼ਨੀ ਕਰਨ ਵਾਲੇ ਔਰ ਹਿੰਸਾ ਫੈਲਾਉਣ ਵਾਲੇ ਲੋਕ ਨੇ ਜਿਹੜੇ ਕਿਸਾਨਾਂ ਦੇ ਭੇਖ ਦੇ ਵਿੱਚ ਅਮਨ ਕਾਨੂੰਨ ਨੂੰ ਜਿਹੜਾ ਉਹ ਖਰਾਬ ਕਰ ਰਹੇ ਨੇ, ਔਰ ਇਹਨਾਂ ਸਾਰਿਆਂ ਨੂੰ ਜਿਹੜਾ ਇਹ ਸਜ਼ਾ ਦੇਣੀ ਚਾਹੀਦੀ ਹੈ। ਔਰ ਇਹ ਹਾਲਾਂਕਿ ਕਿਸਾਨ ਮੋਰਚੇ ਨੇ ਤਾਂ ਜਿਹੜਾ ਬਿਲਕੁਲ ਇਹ ਕਹਿ ਕੇ ਕਿ ਜੀ ਵੀ ਡਿਮਾਂਡ that culprits be punished according to law after investigating the allegation of murder and conspiracy behind the sacrilege, ਔਰ ਅਸੀਂ ਜਿਹੜੇ ਨੇ ਪੁਲਿਸ ਨਾਲ ਫੁੱਲੀ ਕੋਆਪਰੇਟ ਕਰਾਂਗੇ ਹਮੇਸ਼ਾ ਵਾਂਗ ਕਿ ਐਡਮਿਨਿਸਟ੍ਰੇਸ਼ਨ ਹਰ ਲਾਫੁਲ ਐਕਸ਼ਨ ਜਿਹੜਾ ਲਵੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇਸ ਵਾਕਿਆ ਤੋਂ ਬਾਅਦ ਇਹ ਮਹਿਸੂਸ ਕਰਦੇ ਨੇ ਕਿ ਸ਼ਾਇਦ ਅੱਗੋਂ ਲਈ ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਏਗੀ, ਉਹ ਕਿਸਾਨ ਮੋਰਚੇ ਵਾਲਿਆਂ ਦੇ ਉੱਤੇ ਜਿਹੜਾ ਉਹ ਖਫਾ ਵੀ ਨੇ ਕਿ ਵੀ ਤੁਹਾਨੂੰ ਐਸਾ ਕੀ ਚੰਬੜਿਆ ਹੋਇਆ ਕਿ ਤੁਸੀਂ ਹਰ ਵਾਰ ਦੌੜਨਾ ਹੀ ਹੈ ਆਪਣੀ ਜ਼ਿੰਮੇਵਾਰੀ ਤੋਂ, ਕਿਉਂਕਿ ਉਹ ਸਾਰੇ ਦੇ ਵਿੱਚ ਉਹ ਬੇਅਦਬੀ ਦੀ ਗੱਲ ਨੂੰ ਐਵੇਂ ਕਹਿ ਰਹੇ ਨੇ ਇਫ ਸਮ ਸੈਕਰੀਲੇਜ ਹੈਜ਼ ਟੇਕਨ ਪਲੇਸ। ਉਹ ਭਾਈ ਹੁਣ ਲੋਕ ਇਹ ਪੁੱਛਦੇ ਨੇ ਕਿ ਕਿੰਨੀ ਕੁ ਦੇਰ ਬਿਲਕੁਲ ਤੁਸੀਂ ਕਾਨੂੰਨ ਦੇ ਇੰਤਜ਼ਾਰ ਕਰੋਗੇ। ਔਰ ਇਹ ਵੀ ਇੱਕ ਸਿੱਖ ਬੀਬੀ ਨੇ ਪੁੱਛਿਆ, ਉਹਨਾਂ ਨੇ ਕਿਹਾ ਜੀ ਕਿ ਵੀ ਭਗਤ ਸਿੰਘ ਨੇ ਕਿਉਂ ਮਾਰਿਆ ਸੀ ਸਾਂਡਰਸ ਨੂੰ, ਕੀ ਉਦੋਂ ਉਹਨਾਂ ਨੇ ਕਾਨੂੰਨ ਆਪਣੇ ਹੱਥ 'ਚ ਨਹੀਂ ਸੀ ਲਿਆ? ਹੁਣ ਜਿਨ੍ਹਾਂ ਨੂੰ ਅੱਜ ਇਹ ਸੈਲੀਬ੍ਰੇਟ ਕਰਦੇ ਨੇ, ਜਿਨ੍ਹਾਂ ਦੇ ਨਾਂ ਦੇ ਥੱਲੇ ਫਿਲਮਾਂ ਬਣਾ ਕੇ ਪੈਸੇ ਕਮਾ ਰਹੇ ਨੇ, ਸ਼ਹੀਦ ਊਧਮ ਸਿੰਘ ਤੇ ਕਿੰਨੀਆਂ 2-3 ਫਿਲਮਾਂ ਬਣੀਆਂ, ਇੱਕ ਹੁਣ ਫੇਰ ਆ ਰਹੀ ਹੈ, ਇਹ ਮਿਲੀਅਨਸ ਡਾਲਰ ਕਮਾਣਗੇ। ਹੁਣ ਊਧਮ ਸਿੰਘ ਜੇ ਕਾਨੂੰਨ ਦੇ ਦਾਇਰੇ 'ਚ ਹੀ ਰਹਿੰਦਾ ਤੇ ਕਾਨੂੰਨ ਨੇ ਤਾਂ ਮਾਈਕਲ ਔਡਵਾਇਰ ਨੂੰ ਬੜਾ ਹੀਰੋ ਬਣਾਇਆ ਸੀ ਕਿ ਜੀ ਉਹਨੇ ਦੇਖੋ ਕਿਵੇਂ ਰੈਬੈਲੀਅਨ ਪੰਜਾਬ 'ਚ ਦੱਬਿਆ। ਉਹਨਾਂ ਲਈ ਤਾਂ ਜਨਰਲ ਡਾਇਰ ਜਿਹੜਾ ਮੌਕੇ ਤੇ ਬ੍ਰਿਗੇਡੀਅਰ ਸੀ, ਮੇਜਰ ਜਨਰਲ ਫਾਇਰ ਕਰ, ਉਹ ਵੀ ਉਹਨਾਂ ਦਾ ਹੀਰੋ ਸੀ। ਲੇਕਿਨ ਲੋਕਾਂ ਨੂੰ ਪਤਾ ਸੀ ਕਿ ਭਾਈ ਉਹਨਾਂ ਦਾ ਸ਼ੈਤਾਨ ਕੌਣ ਹੈ। ਔਰ 21 ਸਾਲ ਬਾਅਦ ਊਧਮ ਸਿੰਘ ਨੇ, ਹੁਣ ਤੁਸੀਂ ਊਧਮ ਸਿੰਘ, ਭਗਤ ਸਿੰਘ ਔਰ ਆਪਣੇ ਜਿਹੜੇ ਨੇ ਉਹ ਸੁਖਦੇਵ ਔਰ ਰਾਜਗੁਰੂ, ਉਹਨਾਂ ਨੂੰ ਸੈਲੀਬ੍ਰੇਟ ਕਰੋ, ਉਹਨਾਂ ਨੇ ਕਾਨੂੰਨ ਦੇ ਦਾਇਰੇ 'ਚ ਕੰਮ ਕੀਤਾ ਸੀ।
ਲੇਕਿਨ ਇਧਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 6 ਸਾਲ ਦਾ ਪੀਰੀਅਡ ਥੋੜਾ ਨਹੀਂ ਹੁੰਦਾ। ਸੋ ਇਹ ਗੱਲ ਇਸ ਪਾਸੇ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਅਲਟੀਮੇਟਲੀ ਸਿੱਖਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਬਿਲਕੁਲ। ਔਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਕੱਲਾ ਇਹੀ ਨਹੀਂ ਕਿ ਇਹ ਬੇਅਦਬੀ ਵਾਲਿਆਂ ਦੇ ਲਈ ਇਹੋ ਜਿਹਾ ਰੁਖ ਹੋਏਗਾ ਸੰਗਤ ਦਾ ਜਾਂ ਕਾਮਨ ਸਿੱਖ ਦਾ। ਮੈਂ ਸਮਝਦਾ ਵੀ ਆਪਣੇ ਹੱਕਾਂ ਦੇ ਲਈ ਵੀ ਇਹ ਜਿਹੜਾ ਇਹੀ ਰਸਤਾ ਸ਼ਾਇਦ ਬਾਕੀ ਬਚਿਆ। ਔਰ ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਕੋਈ ਨਾ ਤਾਂ ਅਸੀਂ ਕੋਈ ਬੁੱਧ ਦੇ ਚੇਲੇ ਹੈ, ਨਾ ਕੋਈ ਹੋਰ ਦੂਸਰਾ। ਅਸੀਂ ਉਸ ਗੁਰੂ ਦੇ ਸਿੱਖ हैं, 10वें पातशाह गुरु गोबिंद सिंह साहब ਦੇ, ਜਿਨ੍ਹਾਂ ਨੇ ਇਹ ਫਰਮਾਇਆ ਹੋਇਆ ਚੁੰਕਾਰਸ ਹਮਾ ਹੀਲਤੇ ਦਰਗੁਜ਼ਸਤ ਖਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈ। ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ ਵਿੱਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਹਾਲਾਂਕਿ ਇਹ ਇੱਕ ਇੰਟਰੀਕੇਟ ਇਸ਼ੂ ਹੈ, ਪੈਚੀਦਾ ਮਸਲਾ ਹੈ। ਉਸ ਦੇ ਵਿੱਚ ਕੁਝ ਹੋਰ ਵੀ ਕੁੰਡੀਆਂ ਆਉਣ ਵਾਲੇ ਦਿਨਾਂ 'ਚ ਖੁੱਲ ਸਕਦੀਆਂ ਨੇ, ਪਰ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਹੈ ਉਸ ਤੇ ਆਧਾਰਿਤ ਅਸੀਂ ਇੱਕ ਫੇਅਰ ਅਸੈਸਮੈਂਟ ਕਰਕੇ ਆਪਣਾ ਜਿਹੜਾ ਇਸ ਦੇ ਉੱਤੇ रिएक्शन ਦਿੱਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ london4khalistan.uk london4khalistan.uk। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ पोस्ट ओक रोड, स्वीट नंबर 204, ह्यूस्टन, टैक्सस। तुसी सानू साडे फोन नंबर 7136861277 ते भी संपर्क कर सकते हो। आजाद कमर्शियल रियलिटी सर्विसेज। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ਿਵ ਸੈਨਾ ਨੇ ਦੋਸ਼ ਲਾਇਆ ਹੈ ਕਿ ਬੀਜੇਪੀ ਨੇ ਹਿੰਦੂਤਵਾਦ ਦੀ ਵਿਚਾਰਧਾਰਾ ਨੂੰ ਸਿਰਫ ਸਿਆਸੀ ਤਾਕਤ ਹਾਸਲ ਕਰਨ ਲਈ ਵਰਤਿਆ ਹੈ ਅਤੇ ਬੀਜੇਪੀ ਦੇ ਰਾਜ ਵਿੱਚ ਭਾਰਤ ਭਰ ਵਿੱਚ ਡਰੱਗਸ ਦਾ ਬੋਲਬਾਲਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਕਿਸੇ ਵੀ ਇੱਕ ਆਈਡੀਓਲੋਜੀ ਜਿਹੜੀ ਖਾਸ ਤੌਰ ਤੇ ਹਿੰਦੂਤਵਾ ਵਰਗੀ ਖਤਰਨਾਕ ਆਈਡੀਓਲੋਜੀ ਹੋਏ ਔਰ ਉਹਦਾ ਇਸਤੇਮਾਲ ਕਰਕੇ ਅੱਡ-ਅੱਡ ਤਰ੍ਹਾਂ ਆਪਣਾ ਸੌਦਾ ਵੇਚ ਰਹੀਆਂ ਹੋਣ ਜਾਂ ਵੇਚਣਾ ਚਾਹੁੰਦੀਆਂ ਹੋਣ, ਫਿਰ ਇਹ ਇਲਜ਼ਾਮਬਾਜ਼ੀ ਵੀ ਔਰ ਕੰਪੀਟੀਸ਼ਨ ਵੀ ਇੱਕ ਤੋਂ ਵੱਧ ਇੱਕ ਹੁੰਦਾ ਕਿ ਕਿਵੇਂ ਸਾਬਤ ਕੀਤਾ ਜਾਏ ਕਿ ਅਸੀਂ ਹੀ ਠੀਕ ਵਾਰਿਸ ਹਾਂ। ਇਹ ਅਸੀਂ ਅਫਗਾਨਿਸਤਾਨ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਇੱਕ ਪਾਸੇ ਤਾਲਿਬਾਨ ਨੇ ਜੇ ਇਸਲਾਮ ਦੇ ਵਿੱਚ ਜਾਂ ਸ਼ਰੀਅਤ ਤੇ ਆਧਾਰਿਤ ਆਪਣਾ ਸਿਸਟਮ ਦੇਣ ਦੀ ਗੱਲ ਕੀਤੀ ਤੇ ਇਸਲਾਮਿਕ ਸਟੇਟ ਉਹਨਾਂ ਨੂੰ ਆਊਟਡੂ ਕਰਨ ਦੇ ਲਈ ਕਿਸ ਕਿਸਮ ਦੇ ਤੌਰ ਤਰੀਕੇ ਅਪਣਾ ਰਹੇ ਨੇ ਕਿ ਕਿਸ ਕਿਸਮ ਦੀ ਵਾਇਲੈਂਸ। ਅੱਜ ਵੀ ਕੰਧਾਰ ਦੀ ਇੱਕ ਮਸਜਿਦ ਦੇ ਵਿੱਚ ਧਮਾਕਾ ਹੋਇਆ, ਉਸ ਤੋਂ ਪਹਿਲਾਂ ਅਸੀਂ ਜਿਹੜਾ ਦੇਖਿਆ ਕਿ ਕਿਵੇਂ ਕੁੰਦੂਜ਼ ਦੇ ਵਿੱਚ ਹੋਇਆ। ਹੁਣ ਹਿੰਦੂਤਵਾਦ ਦੀ ਜਿਹੜੀ ਆਈਡੀਓਲੋਜੀ ਜਿਹੜੀ ਇਸ ਵੇਲੇ ਜੇ ਮੈਨੂੰ ਕੋਈ ਪੁੱਛੇ ਕਿ ਦੁਨੀਆ 'ਚ ਸਭ ਤੋਂ ਖਤਰਨਾਕ ਡੇਂਜਰ ਕਿੱਥੇ ਹੈ ਔਰ ਕਿਸ ਆਈਡੀਓਲੋਜੀ ਤੋਂ ਹੈ,
ਤੇ ਉਹ ਹਿੰਦੂਤਵ ਹੈ। ਜੀ। ਕਿਉਂਕਿ ਜੇ ਤੁਸੀਂ ਮਹਿਜ਼ ਮੁਲਕ ਦੀ ਆਬਾਦੀ ਦੇਖੋ ਕਿ 1,350 ਮਿਲੀਅਨ ਲੋਕ ਜੀ ਜਿਸ ਪ੍ਰਭਾਵ ਦੇ ਥੱਲੇ ਨੇ, ਬਿਲਕੁਲ ਜਿਸ ਇਸਲਾਮ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਜਾਂਦਾ ਹੈ ਜਾਂ ਇਸਲਾਮਿਕ ਟੈਰਰਿਸਟ ਕਿਹਾ ਜਾਂਦਾ ਹੈ, ਉਹ ਤਾਂ ਕੁੱਲ ਦੁਨੀਆ 'ਚ ਮੁਸਲਮਾਨਾਂ ਦੀ ਆਬਾਦੀ 1.5 ਜਾਂ 2.25 ਬਿਲੀਅਨ ਹੋਏਗੀ। ਪਰ ਇੱਥੇ 1,350 ਮਿਲੀਅਨ ਉਹ ਲੋਕ ਜਿਹੜੇ ਸਿੱਧੇ ਸਿੱਧੇ ਹਿੰਦੂਤਵਾ ਨੇ ਆਪਣੀ ਗ੍ਰਿਪ 'ਚ ਲਏ ਹੋਏ ਨੇ। ਔਰ ਜਿਹੜਾ ਜਿਵੇਂ ਨਾਜ਼ੀ ਪਾਰਟੀ ਦਾ ਕੋਈ ਰਿਕਾਰਡ ਨਹੀਂ ਸੀ, ਕੋਈ ਮੈਂਬਰਸ਼ਿਪ ਉਸ ਲੈਵਲ ਦੀ ਨਹੀਂ ਸੀ। RSS ਦੀ ਤੁਸੀਂ ਪੁੱਛੋਗੇ ਕੌਣ ਮੈਂ, ਕੋਈ ਇਹਨਾਂ ਦੀ ਲਿਸਟ ਨਹੀਂ ਹੈ। ਕਿਵੇਂ? ਲੇਕਿਨ ਇੱਕ ਅੰਦਾਜ਼ੇ ਮੁਤਾਬਕ 6 ਮਿਲੀਅਨ ਤੋਂ 10 ਮਿਲੀਅਨ ਤੱਕ ਇਹਨਾਂ ਦਾ ਟ੍ਰੇਨਡ ਕਾਡਰ ਹੈ। ਜੀ ਔਰ ਬੇਸ਼ੱਕ ਪੰਜਾਬ 'ਚ ਇਸ ਵਾਰ ਦੁਸਹਿਰੇ ਦੇ ਮੌਕੇ ਇਹਨਾਂ ਨੇ ਬਾਹਰ ਪਰੇਡ ਕੱਢਣ ਦਾ ਹੌਸਲਾ ਨਹੀਂ ਕੀਤਾ, ਪਰ ਜਿਵੇਂ ਉਹ ਸੈਮਾਈ ਆਟੋਮੈਟਿਕ ਔਰ ਡਾਂਗਾ ਔਰ ਹਥਿਆਰਾਂ ਦੇ ਨਾਲ ਬ੍ਰੈਂਡਿਸ਼ ਬਿਲਕੁਲ ਨਾਜ਼ੀਆਂ ਦੀ ਤਰਜ਼ ਦੇ ਉੱਤੇ। ਲੇਕਿਨ ਇਹ ਆਲ ਇੰਡੀਆ ਹਿੰਦੂਤਵਾ ਦਾ ਫਿਨੋਮੀਨਾ ਤਾਂ ਉਦੋਂ ਹੀ ਬਣਿਆ ਜਦੋਂ ਵਾਜਪਾਈ ਦੀ ਸਰਕਾਰ ਵੇਲੇ ਵੀ ਮੋਡਰੇਟ, ਜਦੋਂ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ। ਜੀ ਲੇਕਿਨ ਇਸ ਤੋਂ ਪਹਿਲਾਂ ਇੱਕ ਉਸੇ ਹੀ ਹਿਟਲਰ ਦੇ ਇੱਕ ਐਡਮਾਇਰਰ ਬਾਲ ਠਾਕਰੇ ਨੇ ਮਹਾਰਾਸ਼ਟਰ ਦੇ ਵਿੱਚ ਮਰਾਠਾ ਮਾਣੂ ਇਹ ਕਨਸੈਪਟ ਦੇ ਕੇ ਕਿ ਮਰਾਠਾ ਜਿਹੜਾ ਇਹੀ ਸਾਡਾ ਮੁਲਕ ਹੈ ਔਰ ਇੱਥੇ ਕਿਸੇ ਗੈਰ ਮਰਾਠੇ ਨੂੰ ਹੱਕ ਨਹੀਂ ਹੈ, ਉਹਨੇ ਸ਼ੁਰੂ ਤਾਂ ਮਰਾਠਾ ਮਾਣੂ ਦੇ ਕਨਸੈਪਟ ਤੋਂ ਕੀਤਾ। ਲੇਕਿਨ ਜਦੋਂ ਉਹਨੇ ਆਪਣਾ ਸ਼ਿਵ ਸੈਨਾ ਬਣਾ ਕੇ, ਕਾਰਟੂਨਿਸਟ ਸੀ ਇੱਕ ਅਖਬਾਰ ਦੇ ਵਿੱਚ, ਸ਼ਿਵ ਸੈਨਾ ਬਣਾ ਕੇ ਫਿਰ ਗੁਜਰਾਤੀਆਂ ਦੇ ਖਿਲਾਫ ਵਾਇਲੈਂਸ, ਤਮਿਲਾਂ ਦੇ ਖਿਲਾਫ ਇਹ ਉਹ ਜਦੋਂ ਕੰਸੋਲੀਡੇਟ ਕਰ ਲਿਆ ਆਪਣਾ ਹੋਲਡ, ਸ਼ਿਵ ਸੈਨਾ ਇੱਕ ਗੁੰਡਿਆਂ ਦੀ ਫੌਜ ਵਾਂਗ ਜਿਹੜਾ ਉਹ ਮਹੀਨੇ ਵੀ ਵਸੂਲਦੀ ਸੀ ਔਰ ਬੰਬੇ ਦੇ ਵਿੱਚ ਕੋਈ ਮਰਜ਼ੀ ਤੋਂ ਬਿਨਾਂ ਉਹਨਾਂ ਦੇ ਕੁਝ ਵੀ ਨਹੀਂ ਸੀ ਹੋ ਸਕਦਾ। ਹੌਲੀ ਹੌਲੀ ਉਹਨਾਂ ਨੇ ਹੋਰ ਰੀਜਨ ਦੇ ਵਿੱਚ ਵੀ ਸਪਰੈਡ ਕੀਤਾ ਤੇ ਇਨ ਦਾ ਮੀਨ ਟਾਈਮ RSS ਔਰ BJP ਨੇ ਆਪਣਾ ਇਹ ਰਾਮ ਮੰਦਰ ਦਾ ਝੰਡਾ ਖੜਾ ਕਰਕੇ ਹਿੰਦੂਤਵਾ ਦੀ ਆਈਡੀਓਲੋਜੀ ਸੈਲ ਕਰਨੀ ਸ਼ੁਰੂ ਕੀਤੀ ਐਜ਼ ਅ ਪੋਲੀਟੀਕਲ ਕੋਇਨ। ਔਰ ਬਾਬਰੀ ਮਸਜਿਦ ਢਾਣ ਤੋਂ ਬਾਅਦ ਔਰ ਇੱਕ ਸਟੇਜ ਦੇ ਉੱਤੇ ਜਿਹੜਾ ਬਾਲ ਠਾਕਰੇ ਸਿਰਫ ਤੇ ਸਿਰਫ ਮਰਾਠਾ ਮਾਣੂ ਦੀ ਗੱਲ ਕਰਦਾ ਸੀ, ਉਹਨੂੰ ਲੱਗਾ ਕਿ ਵੀ ਜੇ ਉਹ ਹਿੰਦੂਤਵਾ ਦੇ ਮੋਰ ਵੋਕਲ ਪ੍ਰੋਟੈਗੋਨਿਸਟ ਨਾ ਬਣੇ ਤਾਂ ਈਵਨ ਉਹਨਾਂ ਦਾ ਕਾਡਰ ਵੀ ਹਿਲ ਜਾਏਗਾ। ਸੋ ਉਸ ਮੌਕੇ ਦੇ ਉੱਤੇ ਈਵਨ ਬਾਬਰੀ ਮਸਜਿਦ ਢਾਣ ਵੇਲੇ ਵੀ ਸ਼ਿਵ ਸੈਨਾ ਅੱਗੇ ਅੱਗੇ ਔਰ ਉਹਨਾਂ ਨੇ ਮਰਾਠਾ ਮਾਣੂ ਚੋਂ ਨਿਕਲ ਕੇ ਹਿੰਦੂਤਵਾ ਦੀ ਆਈਡੀਓਲੋਜੀ ਦੇ ਨਾਲ ਔਰ BJP ਦੇ ਨਾਲ ਅਲਾਇੰਸ ਵੀ ਕਰ ਲਿਆ। ਪਰ ਇੱਕ ਗੱਲ ਉਹਨਾਂ ਨੂੰ ਸਮਝ ਆਈ, ਜਿਹੜੀ ਪੰਜਾਬ ਦੇ ਅਕਾਲੀ ਬੇਵਕੂਫ ਜਿਹੜੇ 50 ਸਾਲ ਜਿਨ੍ਹਾਂ ਨੇ RSS ਨੂੰ ਫੁੱਟ ਹੋਲਡ ਦਿੱਤਾ ਪੰਜਾਬ, ਉਹਨਾਂ ਨੂੰ ਇਹ ਸਮਝ ਆ ਗਈ ਕਿ ਵੀ ਜੇ ਅਲਟੀਮੇਟਲੀ ਹਿੰਦੂਤਵਾ ਤਾਂ ਇਹਨਾਂ ਦਾ ਪਲੈਂਕ ਹੈ ਔਰ ਇਹਨਾਂ ਦੇ ਕੋਲ ਰਿਸੋਰਸਿਸ ਨੇ, ਜਿਵੇਂ ਜਿਨ੍ਹਾਂ ਦੇ ਨਾਲ ਇਹਨਾਂ ਨੇ ਯਾਰੀ ਪਾਈ ਹੈ, ਇਹ ਤਾਂ ਚੀਤੇ ਦੇ ਨਾਲ ਜੱਫੀ ਪਾਉਣ ਵਾਲੀ ਗੱਲ ਹੈ ਵੀ ਅਲਟੀਮੇਟਲੀ ਤਾਂ ਉਹਨਾਂ ਨੇ ਖਾ ਜਾਣਾ। ਵੀ ਉਹਦੀ ਨਿਤੀਸ਼ ਕੁਮਾਰ ਦੀ ਪਾਰਟੀ ਦਾ ਬਿਹਾਰ 'ਚ ਕੀ ਹਾਲ ਕੀਤਾ, ਅਕਾਲੀਆਂ ਦਾ ਵੀ ਉਹਨਾਂ ਨੂੰ ਨਜ਼ਰ ਆ ਰਿਹਾ ਸੀ, ਬਾਕੀਆਂ ਨੂੰ ਵੀ ਕਿ ਭਾਈ ਉਹਦੀ ਪਾਸਵਾਨ ਦਾ ਕੀ ਹਾਲ ਕੀਤਾ ਬਿਹਾਰ ਦੇ ਵਿੱਚ। ਸੋ ਉਹਨਾਂ ਨੇ ਹੌਲੀ ਹੌਲੀ ਪਿਛਲੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਰੱਖਤਾ ਕਿ ਭਾਈ ਚੀਫ ਮਿਨਿਸਟਰ ਸਾਡਾ ਹੋਏਗਾ। ਜੀ ਇਹਨਾਂ ਨੂੰ ਤਾਂ ਲੱਗਦਾ ਸੀ ਕਿ ਭਾਈ ਉਸ ਤੋਂ ਪਹਿਲਾਂ ਉਹਨਾਂ ਦਾ ਹੀ ਰਿਹਾ, BJP ਵੱਡਾ ਪਾਰਟਨਰ ਸੀ। ਸੋ ਉਹਨੇ ਸ਼ਿਵ ਸੈਨਾ ਨੇ, ਉਹ ਮਰ ਗਿਆ ਬਾਲ ਠਾਕਰੇ, ਉਹਦਾ ਮੁੰਡਾ ਜਿਹੜਾ ਸੀ ਉਧਵ ਠਾਕਰੇ ਉਹ ਪ੍ਰਧਾਨ ਬਣ ਗਿਆ ਸ਼ਿਵ ਸੈਨਾ ਦਾ। ਔਰ ਇਵੈਂਚੁਅਲੀ ਉਹਨੇ ਕਾਂਗਰਸ ਔਰ ਸ਼ਰਦ ਪਵਾਰ ਤੇ ਦੂਜੀਆਂ ਧਿਰਾਂ ਨਾਲ ਮਿਲ ਕੇ ਸਰਕਾਰ ਬਣਾ ਲਈ ਮਹਾਰਾਸ਼ਟਰ 'ਚ। ਹੁਣ ਉਧਵ ਠਾਕਰੇ ਜਿਹੜਾ ਉਹ ਚੀਫ ਮਿਨਿਸਟਰ ਹੈ ਔਰ ਸ਼ਿਵ ਸੈਨਾ ਦਾ ਵੀ ਪ੍ਰਧਾਨ ਹੈ। ਹੁਣ ਉਹਨਾਂ ਨੂੰ ਹਾਲਾਂ ਮੈਨੂੰ ਜੇ ਮੈਂ ਇਹ ਕਹਾਂ ਕਿ ਭਾਈ ਇਹਨਾਂ 'ਚ ਫਰਕ ਕੋਈ ਨਹੀਂ ਹੈ ਜਦੋਂ ਤੱਕ ਮੁਸਲਮਾਨਾਂ ਦਾ ਤਾਲੁਕ ਹੈ ਜਾਂ ਇਹਨਾਂ ਦੀ ਹਿੰਦੂਤਵਾ ਪਰ ਕਿਉਂਕਿ ਇਨ ਕੰਪੀਟੀਸ਼ਨ ਹੈ, ਇੱਕ ਦੂਜੇ ਨੂੰ ਨਿਹੋਰੇ ਮਾਰਨੇ, ਨਿਹੋਰੇ ਦੇਣੇ। ਹੁਣ 2-2.5 ਸਾਲ ਤਾਂ ਉਹ ਵੀ ਬਾਹਰ ਵਰਚੁਅਲੀ ਹੁੰਦੀਆਂ ਸੀ ਉਹਨਾਂ ਦੀਆਂ। ਹੁਣ ਪਹਿਲਾਂ ਉਹਨੇ ਜਦੋਂ ਅਸੀਂ ਦੁਸਹਿਰੇ ਦੀ ਗੱਲ ਕੀਤੀ, ਜੇ ਮੋਹਨ ਭਾਗਵਤ ਨੇ ਉਸ RSS ਦੇ ਹੈੱਡਕੁਆਟਰ ਨਾਗਪੁਰ 'ਚੋਂ ਦੇਸ਼ ਨੂੰ ਐਡਰੈਸ ਕੀਤਾ ਤੇ ਇਸ ਗੱਲ ਨੂੰ ਉਧਵ ਠਾਕਰੇ ਨੇ ਵੀ ਯਕੀਨੀ ਬਣਾਇਆ। ਉਹਨੇ ਵੱਡੇ ਇਕੱਠ ਦੇ ਵਿੱਚ ਅੱਜ 1 ਘੰਟੇ ਤੋਂ ਜ਼ਿਆਦਾ ਤਕਰੀਰ ਕੀਤੀ ਔਰ ਉਹਨੇ ਸਿੱਧਾ ਨਿਸ਼ਾਨਾ ਇਹਦਾ ਤੇ ਸਾਧਿਆ। ਔਰ ਜਿਹੜਾ ਉਹਨੇ ਕਿਹਾ ਕਿ ਜੀ ਇਹ ਔਰ ਹੈਡਲਾਈਨ ਇਹ ਲੱਗੀ ਹੈ ਕਿ BJP ਹੈਜ਼ ਪੁੱਟ ਹਿੰਦੂਤਵਾ ਇਨ ਡੇਂਜਰ। ਹੁਣ ਉਹ ਉਹਦੇ ਤੋਂ ਵੀ ਵੱਡਾ ਹਿੰਦੂਤਵਾ ਦਾ ਪੈਰੋਕਾਰ ਬਣ ਕੇ ਇਹ ਕਹਿ ਰਿਹਾ ਕਿ ਇਨ ਮਾਈ ਓਪੀਨੀਅਨ ਹਿੰਦੂਤਵਾ ਇਜ਼ ਇਨ ਰੀਅਲ ਡੇਂਜਰ ਨਾਓ ਬਾਈ ਦੋਜ਼ ਹੂ ਯੂਜ਼ਡ ਇਟ ਐਜ਼ ਅ ਟੂਲ ਟੂ ਗੇਨ ਪਾਵਰ। They are now using the British policy of divide and rule in dividing us on caste line। ਉਹਨਾਂ ਨੇ ਕਿਹਾ ਜੀ ਇਹ ਸਭ ਤੋਂ ਵੱਡੇ ਦੁਸ਼ਮਣ ਨੇ ਹਿੰਦੂਤਵਾ ਦੇ। ਇਹਨਾਂ ਨੇ ਪਹਿਲਾਂ ਹਿੰਦੂਤਵਾ ਦਾ ਸਲੋਗਨ ਯੂਜ਼ ਕੀਤਾ, ਹੁਣ ਇਹ ਜ਼ਾਤ ਪਾਤ ਦੇ ਉੱਤੇ ਵੰਡ ਰਹੇ ਨੇ। ਜੋ ਪੰਜਾਬ 'ਚ ਦਲਿਤ ਵਰਸਸ
ਸਿੱਖ ਜੱਟ ਫੈਕਟਰੀ ਖੜਾ ਕਰ ਰਹੇ ਨੇ, ਇਹੀ ਉੱਥੇ ਪਲੇ ਕਰਨਗੇ ਜੋ ਇਹਨਾਂ ਨੇ ਹਰਿਆਣਾ 'ਚ ਵੀ ਇਸ ਕਿਸਮ ਦਾ ਕਰਕੇ ਹਰਿਆਣੇ ਦੇ ਮੇਨ ਸਟ੍ਰੀਮ ਜਾਟ ਪਾਸੇ ਕਰਕੇ ਬਾਕੀਆਂ ਨੂੰ ਨਾਲ ਲੈ ਕੇ ਇਹ ਮਨੋਹਰ ਲਾਲ ਖੱਚਰ ਇਹਨੂੰ ਜਿਹੜਾ ਚੀਫ ਮਿਨਿਸਟਰ ਬਣਾ ਦਿੱਤਾ। ਹੁਣ ਉਹਨਾਂ ਨੇ ਕਿਹਾ ਜੀ ਇਹ ਪਹਿਲਾਂ ਇਹ ਕਰ ਰਹੇ ਨੇ, ਪਰ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਵੀ ਇਹ ਜਿਹੜੇ ਨੇ ਇਹ ਕਿਸ ਹੱਦ ਤੱਕ ਜਾ ਰਹੇ ਨੇ। ਕਹਿੰਦੇ ਜੀ ਹੁਣ ਮੋਹਨ ਭਾਗਵਤ ਨੇ ਆਪਣੇ ਨਾਗਪੁਰ ਐਡਰੈਸ ਦੇ ਵਿੱਚ ਕਿਹਾ ਕਿ ਜੀ ਸਾਡੇ ਸਭ ਦੇ ਐਨਸੈਸਟਰ ਇੱਕੋ ਹੀ ਨੇ, ਇਸ ਲਈ ਅਸੀਂ ਜਿਹੜਾ ਹੈ ਉਹ ਕਿਸੇ ਨਾਲ ਮਤਭੇਦ ਨਹੀਂ ਕਰਦੇ। ਉਹਨੇ ਪੁੱਛਿਆ ਇਫ ਆਵਰ ਐਨਸੈਸਟਰਸ ਆਰ ਸੇਮ then who were the ancestors of those farmers who are protesting? ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਆਈ ਹੈ ਸ਼ਿਵ ਸੈਨਾ। ਮਹਾਰਾਸ਼ਟਰ 'ਚ ਉਹਨਾਂ ਨੇ ਬੰਦ ਵੀ ਕੀਤਾ। ਉਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਕਿਸਾਨ ਨੇ ਇਹਨਾਂ ਦੇ ਐਨਸੈਸਟਰ ਤੁਹਾਡੇ ਨਾਲ ਨਹੀਂ ਸੀ ਮਿਲਦੇ। of those killed in ਲਖੀਮਪੁਰ ਖੇੜੀ, do you accept what is happening to them, Mr. ਭਾਗਵਤ? do people accept this? ਤੁਸੀਂ ਜੋ ਝੂਠ ਬੋਲ ਰਹੇ ਹੋ। ਸੋ ਸਾਨੂੰ ਇੱਕ ਤਾਂ ਚੰਗਾ ਲੱਗਦਾ ਜਦੋਂ ਹਿੰਦੂਤਵ ਵੀ ਇੱਕ ਦੂਜੇ ਨਾਲ ਸਿਰ ਫਟੋਲ ਕਰ ਰਹੇ ਨੇ, ਹਾਲਾਂਕਿ ਡਿੱਗਣਾ ਇਹਨਾਂ ਨੇ ਇੱਕੋ ਹੀ ਢੇਰੀ ਦੇ ਉੱਤੇ ਹੈ ਜਾ ਕੇ, ਕਿਉਂਕਿ ਦੋਨਾਂ ਨੇ ਅਲਟੀਮੇਟਲੀ ਨਫ਼ਰਤ ਦੀ ਜਿਹੜੀ ਹੈ ਉਹ ਰਾਜਨੀਤੀ ਕਰਦੇ ਨੇ। ਪਰ ਉਹਨੇ ਐਕਸਪੋਜ਼ ਕੀਤਾ ਕਿ ਵੀ ਤੁਹਾਡੀ CBI, ED, IT ਪੋਲੀਟੀਕਲ ਓਪੋਨੈਂਟਸ ਦੇ ਉੱਤੇ ਜਿਹੜਾ ਤੁਸੀਂ ਜਾ ਕੇ ਅਟੈਕ ਕਰਦੇ ਹੋ, ਇਹ ਵੀ ਤੁਹਾਡਾ ਹਿੰਦੂਤਵਾਦੀ ਆਈਡੀਓਲੋਜੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਤੁਸੀਂ ਕਰ ਰਹੇ ਹੋ ਇਹ ਤੁਹਾਡਾ ਹਿੰਦੂਤਵਾ ਜਿਹੜਾ ਹੈ ਉਹ ਇਟ ਇਜ਼ ਟਾਈਮ ਦੈਟ ਰਾਈਟਸ ਆਫ ਸਟੇਟ ਐਂਡ ਸੈਂਟਰ ਮਸਟ ਬੀ ਡਿਸਕਸਡ, ਕਿ ਵੀ ਤੁਸੀਂ ਸਟੇਟਾਂ ਦਾ ਵੀ ਹੱਕ ਖਾ ਰਹੇ ਹੋ। ਔਰ ਉਹਨਾਂ ਨੇ ਕਿਹਾ ਅੰਬੇਦਕਰ ਨੇ ਜਦੋਂ ਕਨਸਟੀਟਿਊਸ਼ਨ ਲਿਖਿਆ ਸੀ ਉਹਨੇ ਸੈਂਟਰ ਤੇ ਸਟੇਟ ਨੂੰ ਇਕੁਅਲ ਰਾਈਟਸ ਦਿੱਤੇ ਸੀ, ਸਿਰਫ 3 ਸੈਕਟਰ ਐਮਰਜੈਂਸੀ, ਫੋਰਨ ਅਟੈਕ, ਫੋਰਨ ਅਫੇਅਰ, ਪਰ ਤੁਸੀਂ ਸਟੇਟਾਂ ਦੇ ਹਕੂਕ ਵੀ ਖਾ ਰਹੇ ਹੋ। ਸੋ ਇਸ ਪੱਖੋਂ ਪੋਜ਼ਿਟਿਵ ਹੈ। ਪਰ ਇਹ ਇੱਕ ਪਾਸੇ ਤਾਂ ਇਹੀ ਸ਼ਿਵ ਸੈਨਾ ਦਾ ਪ੍ਰੈਜ਼ੀਡੈਂਟ ਜਿਹੜਾ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਉद्धਵ ਠਾਕਰੇ ਉਹਨੇ ਐਗਰੈਸਿਵ ਸਟੈਂਸ ਲਿਆ, ਦੂਸਰੇ ਪਾਸੇ ਇਹ ਵੀ ਇੱਕ ਵੱਡਾ ਲੀਡਰ ਹੈ ਸ਼ਿਵ ਸੈਨਾ ਦਾ ਔਰ ਮੈਂਬਰ ਪਾਰਲੀਮੈਂਟ ਹੈ ਰਾਜ ਸੰਜੇ ਰੌਤ, ਉਹਨੇ ਕਿਹਾ ਹੂ ਵਿਲ RSS ਚੀਫ ਬਲੇਮ ਫॉर ਡਰਗ ਮੈਨੇਸ ਇਨ ਕੰਟਰੀ, ਆਸਕ ਸੰਜੇ ਰੌਤ ਵਾਇਲ ਟਾਰਗੇਟਿੰਗ ਸੈਂਟਰ। ਉਹਨਾਂ ਨੇ ਕਿਹਾ ਵੀ ਅੱਜ ਮੋਹਨ ਭਾਗਵਤ ਨੇ ਮੰਨਿਆ ਨਾਗਪੁਰ ਤੋਂ ਜਿਹੜਾ ਆਪਣਾ ਐਡਰੈਸ ਦਿੱਤਾ ਕਿ ਭਾਰਤ ਦੀ ਸੁਸਾਇਟੀ ਦੇ ਹਰ ਹਿੱਸੇ ਦੇ ਵਿੱਚ ਡਰੱਗਸ ਪਹੁੰਚੀਆਂ ਨੇ ਔਰ ਉਹ ਡਰੱਗਸ ਦਾ ਇਸਤੇਮਾਲ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਰਾਜ ਤਾਂ ਤੁਹਾਡਾ ਹੈ ਭਾਰਤ ਦੇ ਵਿੱਚ, ਬਹੁਤ ਸਾਰੇ ਸੂਬਿਆਂ 'ਚ ਵੀ ਤੁਹਾਡੀਆਂ ਹਕੂਮਤਾਂ ਨੇ, ਸੋ ਫਿਰ ਇਹ ਡਰੱਗਸ ਕਿਵੇਂ ਪਹੁੰਚ ਰਹੀਆਂ? ਔਰ ਉਹਨੇ ਸਿੱਧਾ ਸਵਾਲ ਕੀਤਾ ਸੰਜੇ ਰੌਤ ਨੇ ਕਿ ਇਸ ਦਾ ਤੁਸੀਂ ਜਵਾਬ ਦਿਓ ਕਿ ਵੀ ਜੇ ਮਿਸਟਰ ਭਾਗਵਤ ਰਿਮਾਰਕ ਸ਼ੋ ਹੀ ਹੈਜ਼ ਐਡਮਿਟਡ ਦੈਟ ਸਮਥਿੰਗ ਵਾਸ ਰੋਂਗ ਵਿਦ ਦਾ ਯੂਨੀਅਨ ਗਵਰਨਮੈਂਟ, ਵੀ ਤੁਹਾਡੇ ਜਿਹੜੀ ਗਲਤੀ ਹੈ। ਔਰ ਇਹ ਉਹਨਾਂ ਨੇ ਉਦੋਂ ਰੀਬਫ ਕੀਤਾ ਜੋ ਮੋਹਨ ਭਾਗਵਤ ਨੇ ਕਿਹਾ ਸੀ। ਔਰ ਰੌਤ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਹੈਡ ਕੰਸਿਸਟੈਂਟਲੀ ਪ੍ਰੋਮਿਸਡ that his decision to implement demonetization was an attack on black money raised through drug trade and which was allegedly used for anti-national activities। ਕਿ ਜਦੋਂ ਇਹਨਾਂ ਨੇ ਡੀਮੋਨੇਟਾਈਜੇਸ਼ਨ ਕੀਤੀ ਉਦੋਂ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਅਸੀਂ ਜਿਹੜੀ ਬਲੈਕ ਮਨੀ ਡਰੱਗਸ ਰਾਹੀਂ ਆਉਂਦੀ ਹੈ ਉਹਦਾ ਲੱਕ ਤੋੜ ਦਿੱਤਾ। ਉਹ ਕਹਿੰਦਾ ਵੀ ਕਿੱਥੇ ਟੁੱਟਾ ਲੱਕ, ਵੀ ਤਾਂ ਤੁਸੀਂ ਖੁਦ ਮੰਨ ਰਹੇ ਹੋ ਕਿ ਡਰੱਗਸ ਚਾਰਜ ਫੇਰੇ ਨੇ। ਹਾਲਾਂਕਿ ਉਹਨੇ ਇਹ ਨਹੀਂ ਮੈਂਸ਼ਨ ਕੀਤਾ ਕਿ 2000 ਕਰੋੜ ਦੀ ਡਰੱਗ ਮੋਦੀ ਦੇ ਯਾਰ ਅੰਬਾਨੀ ਦੀ ਮੁੰਦਰਾ ਪੋਰਟ ਜਿਹੜੀ ਗੁਜਰਾਤ 'ਚ ਹੈ ਉਸ 'ਚੋਂ ਮਿਲੀ ਹੈ, ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ। ਔਰ ਇਧਰ ਉਹਨਾਂ ਨੇ ਪੰਜਾਬ ਦਾ 25000 ਸਕੁਅਰ ਕਿਲੋਮੀਟਰ ਏਰੀਆ BSF ਦੇ ਹਵਾਲੇ ਕਰ ਦਿੱਤਾ, ਲੇਕਿਨ ਗੁਜਰਾਤ ਦੇ ਵਿੱਚ ਜਿਹੜਾ ਏਰੀਆ ਜ਼ਿਆਦਾ ਸੀ ਉਹਨੂੰ ਘਟਾ ਕੇ ਜਿਹੜਾ ਉਹ BSF ਨੂੰ ਉੱਥੋਂ ਕੱਢ ਲਿਆ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਇਹਨਾਂ ਦੀ ਆਪਸੀ ਸਿਰਫਟੋਲ ਵੀ ਚੱਲ ਰਹੀ ਹੈ, ਲੇਕਿਨ ਇੱਕ ਦੂਜੇ ਨੂੰ ਕੁੱਟਣ ਲਈ ਵੀ ਨਾਰਾ ਇਹੀ ਇਸਤੇਮਾਲ ਹੋ ਰਿਹਾ ਹੈ ਕਿ ਤੂੰ ਬਹੁਤਾ ਹਿੰਦੂਤਵੀ ਨਹੀਂ ਹੈ, ਅਸੀਂ ਜ਼ਿਆਦਾ ਹਿੰਦੂਤਵੀ ਹੈ। ਸੋ ਇਹ ਉਸ ਮੈਂਟੈਲਿਟੀ ਨੂੰ ਸ਼ੋਅ ਕਰਦਾ ਹੈ ਕਿ ਅੱਜ ਮੈਜੋਰਿਟੇਰੀਅਨਿਜ਼ਮ ਜਿਹੜਾ ਹੈ ਉਹਨੂੰ ਅਪੀਸ ਕਰਨ ਦੇ ਲਈ ਸਾਰੇ ਸਿਆਸਤਦਾਨ, ਕਿਤੇ ਰਾਹੁਲ ਗਾਂਧੀ ਆਪਣਾ ਜਨਊ ਦਿਖਾਉਂਦਾ ਕਿ ਮੈਂ ਸ਼ਿਵਜੀ ਦਾ ਭਗਤ ਹੈ, ਟੱਲੀਆਂ ਖੜਕਾਉਂਦਾ ਮੈਂ ਕੌਲ ਬ੍ਰਾਹਮਣ ਹੈ ਔਰ ਪਿਓਰ ਹੈ, ਕਿਤੇ ਕੇਜਰੀਵਾਲ ਬਹਿ ਕੇ ਹਨੂਮਾਨ ਚਾਲੀਸਾ ਸੁਣਾਉਂਦਾ ਹੈ TV ਦੇ ਉੱਤੇ ਕਿ ਜੀ ਮੈਂ ਤਾਂ ਹਨੂਮਾਨ ਜੀ ਦਾ ਭਗਤ ਹੈ, ਕਿਤੇ ਜਾ ਕੇ ਈਵਨ ਮਮਤਾ ਬੈਨਰਜੀ ਉਹ ਡਿਕਲੇਅਰ ਕਰਦੀ ਹੈ ਜੀ ਮੈਂ ਬੰਗਾਲੀ ਬਾਹਮਣ ਹੈ ਔਰ ਉਹ ਪੂਰਾ ਚੰਡੀ ਪਾਠ ਸੁਣਾ ਰਹੀ ਹੈ ਸਟੇਜ ਤੇ ਘੁੰਮਦੇ ਆ। ਸੋ ਮਤਲਬ ਇਨ ਦਾ ਐਂਡ ਆਫ ਦਾ ਡੇ ਇਸ ਸਾਰੇ ਮਾਹੌਲ 'ਚ ਸਿੱਖ ਕੌਮ ਦੇ ਲਈ, ਅਕਲੀਅਤਾਂ ਦੇ ਲਈ ਕੋਈ ਸਪੇਸ ਨਹੀਂ ਬਚਿਆ। ਸਾਡੇ ਲਈ ਇੱਕੋ ਹੀ ਰਾਹ ਬਾਕੀ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਐਗਜ਼ਿਸਟ ਕਰਦਾ ਹੈ ਪਰ ਅੰਡਰ ਇੰਡੀਅਨ ਆਕੂਪੇਸ਼ਨ ਹੈ ਉਹਨੂੰ ਅਸੀਂ ਲਿਬਰੇਟ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਜੇ ਬਾਜ ਨਾ ਆਇਆ ਤਾਂ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਪਹਿਲਾਂ ਵਾਂਗ ਸਰਜੀਕਲ ਸਟ੍ਰਾਈਕ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ। ਜੇ ਭਾਰਤ ਇਵੇਂ ਕਰਦਾ ਹੈ ਤਾਂ ਪਾਕਿਸਤਾਨ ਦਾ ਰਿਐਕਸ਼ਨ ਕੀ ਹੋਵੇਗਾ ਅਤੇ ਹਾਲਾਤ ਕਿੱਧਰ ਨੂੰ ਜਾਣਗੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਪੰਜਾਬੀ ਦੇ ਵਿੱਚ ਇਹ ਅਖਾਣ ਇਸਤੇਮਾਲ ਕੀਤਾ ਜਾਂਦਾ ਹੈ ਕਿ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ। ਬੋਲੇ ਆਲ ਪਤਾਲ। ਹੁਣ ਜੋ ਹਾਲ ਚੀਨ ਦੇ ਹੱਥਾਂ 'ਚ ਭਾਰਤ ਦਾ ਹੋਇਆ ਜੀ, 13ਵੇਂ ਰਾਉਂਡ ਤੋਂ ਬਾਅਦ ਤਾਂ ਚੀਨ ਨੇ ਪੁੱਠੇ ਹੱਥ ਦੀ ਚਪੇੜ ਮਾਰ ਕੇ ਉੱਥੋਂ ਦੌੜਾ ਦਿੱਤਾ ਜਿੱਥੇ ਗੱਲਬਾਤ ਲਈ ਗਿਆ ਹੋਏ ਸੀਗੇ ਜੀ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਭੂਟਾਨ ਵੀ ਗਿਆ ਕਿ ਉਹਨਾਂ ਨੇ ਜਿਹੜਾ ਉਹ MOU ਸਾਈਨ ਕੀਤਾ ਹੈ ਭੂਟਾਨ ਨੇ ਔਰ ਚੀਨ ਨੇ ਵਰਚੁਅਲੀ, ਔਰ ਭਾਰਤ ਨੂੰ ਇਸ ਦੀ ਕੰਨੋ ਕੰਨ ਵੀ ਖਬਰ ਨਹੀਂ ਹੋਈ। ਉਹ ਤਾਂ ਉਹਨਾਂ ਦੀ ਫੋਰਨ ਮਿਨਿਸਟਰੀ ਰਿਐਕਟ ਹੀ ਕਰ ਰਹੀ ਸੀ ਕਿ ਵੀ ਹੈਵ ਨੋਟਡ ਕੌਮਿਆਂ ਦੇ ਵਿੱਚ ਸੀ। ਮਤਲਬ ਇਹ ਹੈ ਕਿ ਇਹ ਕੀ ਹੋ ਗਿਆ ਵੀ ਕੋਈ ਸਾਡਾ ਬੱਚਾ ਜਮੂਰਾ ਸੀ ਜਿਹਨੂੰ ਅਸੀਂ ਖੰਭਾਂ ਥੱਲੇ ਲੁਕੋਇਆ ਹੋਇਆ ਸੀ, ਉਹਨੂੰ ਬਾਹਰ ਦੀ ਹਵਾ ਲੱਗਣ ਹੀ ਨਹੀਂ ਸੀ ਦਿੰਦੇ। ਉਹਨਾਂ ਨੇ ਇੰਡੀਪੈਂਡੈਂਟਲੀ ਜਿਹੜਾ ਆਪਣਾ ਡਿਸੀਜਨ ਲਿਆ ਔਰ ਉਹਨਾਂ ਨੇ ਦੇਖ ਲਿਆ ਕਿ ਭਾਈ ਜੇ ਦਰਿਆ ਦੇ ਵਿੱਚ ਰਹਿਣਾ ਤੇ ਮਗਰਮੱਛ ਨਾਲ ਦੁਸ਼ਮਣੀ ਨਹੀਂ ਹੋਣੀ ਚਾਹੀਦੀ ਜਾਂ ਨਹੀਂ ਕਰ ਸਕਦੇ। ਸੋ ਉਹਨਾਂ ਨੇ ਤਾਂ ਚੀਨ ਦੇ ਨਾਲ ਆਪਣੀ ਆੜੀ ਪਾ ਲਈ ਹੈ। ਹੁਣ ਕਿਉਂਕਿ ਲੋਕਾਂ ਦੇ ਸਾਹਮਣੇ ਇਹ ਖਲੋਣ ਜੋਗੇ ਨਹੀਂ ਨੇ ਤੇ ਕੁਛ ਨਾ ਕੁਛ ਲੋਕਾਂ ਨੂੰ ਕੰਜ਼ੰਪਸ਼ਨ ਲਈ ਵੀ ਦੇਣਾ ਹੈ, ਉਹਨਾਂ ਤੋਂ ਵੋਟਾਂ ਵੀ ਲੈਣੀਆਂ ਨੇ, ਉਹਨਾਂ ਨੂੰ ਇਹ ਵੀ ਦੱਸਣਾ ਹੈ ਕਿ ਹਮ ਹੋਤੇ ਹੈ। ਹੁਣ ਦੁਸਹਿਰੇ ਦਾ ਮੌਕਾ, ਵਿਜੇ ਦਸ਼ਮੀ, ਉਧਰ ਮੋਹਨ ਭਾਗਵਤ ਆਪਣੀਆਂ ਜਬਰੀਆਂ ਮਾਰ ਰਿਹਾ ਹੈ, ਉਧਰ ਮੋਦੀ ਜਿਹੜਾ ਕਿਤੇ ਉਦਘਾਟਨ ਕਰ ਰਿਹਾ ਹੈ, ਅਮਿਤ ਸ਼ਾਹ ਜਿਹੜਾ ਹੈ ਗੋਆ 'ਚ ਪਹੁੰਚ ਜਾਂਦਾ ਹੈ ਕਿਉਂਕਿ ਗੋਆ ਦੇ ਵਿੱਚ ਵੀ ਇਲੈਕਸ਼ਨਾਂ ਹੋਣ ਵਾਲੀਆਂ ਨੇ ਔਰ ਇਹ ਹੈ ਜੀ ਅਸੀਂ ਸਰਕਾਰ ਆਪਣੀ ਬਣਾਉਣੀ ਹੈ ਔਰ ਉਹਦੇ 'ਚ ਇਹ ਕਹਿ ਰਿਹਾ ਹੈ ਪਾਕਿਸਤਾਨ ਵੱਲ ਰੁਖ ਕਰਕੇ ਸਾਰੀ ਗੱਲਬਾਤ ਦਾ ਕਿ ਜੇ ਪਾਕਿਸਤਾਨ ਨੇ ਆਪਣੀ ਟਰਾਂਸਗ੍ਰੈਸ਼ਨ ਘੁਸਪੈਠ ਜਾਰੀ ਰੱਖੀ ਤਾਂ ਫਿਰ ਅਸੀਂ ਪਹਿਲਾਂ ਵਾਂਗ ਸਰਜੀਕਲ ਸਟ੍ਰਾਈਕਸ ਕਰਾਂਗੇ। ਹੁਣ ਦੇਖਣ ਨੂੰ ਤਾਂ ਲੱਗਦਾ ਹੈ ਕਿ ਵੀ ਦੇਖੋ ਬੜਾ ਡਿਫਾਇੰਸ ਦਿੱਤੀ ਹੈ, ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਤੇ ਆਪਣਾ ਕਮੈਂਟ ਕਿ ਪਾਕਿਸਤਾਨ ਨੇ ਵੀ ਇਸ ਦੇ ਉੱਤੇ ਫੌਰਨ ਰਿਐਕਸ਼ਨ ਦਿੱਤਾ। ਲੇਕਿਨ ਮੈਂ ਗੱਲ ਜੇ ਸ਼ੁਰੂ ਕਰਾਂ ਕਿ ਕਾਂਗਰਸ ਦੇ ਸਪੋਕਸਮੈਨ ਰਣਦੀਪ ਸੁਰਜੇਵਾਲਾ ਨੇ ਇਸ ਦੇ ਉੱਤੇ ਕਿਹਾ the Congress hit out at Shah over the surgical strike remark saying he must first reclaim Indian land from China. Let him give a deadline for reclaiming 900 square kilometer of Indian territory from China, said Randeep Surjewala. वैसे तो ये लाइन ही अपने आप च काफ़ी है कि भी पाकिस्तान की गल बाद करना, पहला डेडलाइन दिओ चाइना नूं जिहड़ा तुहाडा 900 स्क्वेयर किलोमीटर, हुण ये
ऑफिशियल कांग्रेस ओपोजिशन पार्टी है, वो कह रही है भी ਜਿਹੜਾ ਤੁਸੀਂ 900 ਸਕੁਅਰ ਕਿਲੋਮੀਟਰ ਏਰੀਆ ਚਾਈਨਾ ਦੇ ਪੇਟੀ ਪਾਇਆ ਉਹਨੂੰ ਵਾਪਸ ਲੈਣ ਲਈ ਡੈਡਲਾਈਨ ਦਿਓ। ਸੋ ਆਪਣੇ ਆਪ 'ਚ ਹੀ ਇਹ ਇੱਕ ਜਵਾਬ ਹੈ ਕਿ ਭਾਈ ਜਿਹੜਾ ਜਿੱਥੇ ਤੁਸੀਂ ਉਧਰ ਤਾਂ ਮੂੰਹ ਚੁੱਕਦੇ ਜਿਹੜਾ ਉਹ ਤੁਹਾਡੇ 'ਚ ਇੰਨੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਉਧਰ ਅੱਖ ਵੀ ਚੁੱਕ ਕੇ ਦੇਖ ਸਕੋ, ਤੇ ਇਧਰ ਤੁਸੀਂ ਧਮਕੀਆਂ ਦੇ ਰਹੇ ਹੋ। ਹਾਲਾਂ ਸਰਜੀਕਲ ਸਟ੍ਰਾਈਕਸ ਵੀ ਜਿਹੜਾ ਤੁਸੀਂ ਕਿਹਾ ਉਹ ਅਸੀਂ ਕੌਮਿਆਂ 'ਚ ਲਿਖਿਆ ਹੈ ਕਿ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਵੇੜਾ ਯਾਦ ਕਰੋ, ਔਰ ਪਾਕਿਸਤਾਨ ਨੇ ਠੀਕ ਰਿਸਪੌਂਡ ਕੀਤਾ। ਪਾਕਿਸਤਾਨ ਨੇ ਨਾਲ ਦੀ ਨਾਲ ਹੀ ਇਹ ਕਿਹਾ, ਪਾਕਿਸਤਾਨ meanwhile has termed Amit Shah's observations as irresponsible and provocative, कि गैर जिम्मेदाराना और भड़काहट पैदा करने वालियां ने। Such statements serve as smoke screen to divert world attention from Jammu and Kashmir and treatment of Muslims and other minorities in India, said Pakistan Foreign Office। उन्होंने कहा भी ये तुसी धुएं वाली स्क्रीन कर रहे हो। सानू असी लास्ट टाइम ये टर्म स्मोक स्क्रीन इस्तेमाल किया सी, तो किसी ने पूछा सी कि स्मोक स्क्रीन की होंदी है। ये इनफैक्ट मिलिटरी टर्म है, फौजी टर्म है कि जदों फौज दे विच ਉਹ दुश्मन दे सामने तुसी ਜਿਹੜੇ ਹੈਗੇ ਹੋ ਔਰ ਤੁਸੀਂ मूवमेंट कर रहे हो अपने टैंकां दी कोई होर चीज़ दी, किस डायरैक्शन च तुसी किस ऑर्डर च कर रहे हो, उदों उन्हां वल्लों धुआं पैदा करन वाले ਜਿਹੜੇ ਨੇ ਉਹ बॉम्ब टाइप ਜਾਂ ਜਿਹੜਾ ਉਹ ਧੂਆਂ ਛੱਡਿਆ ਜਾਂਦਾ ਚਾਰ ਚਫੇਰੇ, ਤਾਂ ਕਿ ਜੇ ਦੁਸ਼ਮਣ ਆਪਣੇ ਬਾਈਨੋਕੂਲਰਸ ਨਾਲ ਆਪਣੀਆਂ ਦੂਰਬੀਨਾਂ ਨਾਲ ਵੀ ਉਹ ਦੇਖ ਰਹੇ ਨੇ ਕਿ ਤੁਹਾਡੀ ਮੂਵਮੈਂਟ ਕੀ ਹੈ, ਤੇ ਤੁਸੀਂ ਉਸ ਧੂਏ ਦੀ ਆੜ ਦੇ ਵਿੱਚ ਰੀਪੋਜੀਸ਼ਨਿੰਗ ਕਰਦੇ ਹੋ। ਉਹਨਾਂ ਨੂੰ ਤੁਹਾਡੀ ਪੋਜੀਸ਼ਨਿੰਗ ਪਤਾ ਨਹੀਂ ਲੱਗਦਾ ਕਿ ਕਿੱਥੇ ਤੁਸੀਂ ਹਾਈਡ ਆਊਟ ਚ ਲੈ ਗਏ ਹੋ, ਕਿੱਥੇ, ਉਹਨੂੰ ਸਮੋਕ ਸਕਰੀਨ ਕਿਹਾ ਜਾਂਦਾ। ਤੇ ਸਿਆਸੀ ਈਡੀਅਮ ਦੇ ਵਿੱਚ ਇਹ ਹੁੰਦਾ ਹੈ ਕਿ ਬਈ ਚੀਨ ਦੇ ਸਾਹਮਣੇ ਦੁਕੇ ਹੋਏ ਨੇ। कश्मीर दे विच कोई दिन ऐसा नहीं, अज भी 2 उन्हां दे फौजी मारे गए ने उत्थे, और लोग जिहड़े ने उन्हां वो हौसला फड़ रहे ने बार बार। किसानां दा मुद्दा जिहड़ा है उन्हां ने इन्हां दा नक च दम कीता होया। लखीमपुर खीरी च समझदे सी कि गड्डियां रोंद के असीं चुप करा देंगे, वो गल बनी नहीं है। हुण असीं ये भी देख रहे हैं कि दिल्ली दीयां बरूहां दे उत्ते भी ਸਿੰਘਾਂ ने भी अपने जिहड़े ने वो हद दिखाने शुरू कर दित्ते ने। ਹੁਣ ਇਹਨੂੰ ਸਾਰੇ ਤੋਂ ਧਿਆਨ ਲਾਂਭੇ ਕਰਨ ਲਈ ਕਿਹੜੀ ਸਮੋਕ ਸਕਰੀਨ ਕ੍ਰੀਏਟ ਕਰੋਗੇ, ਉਹ ਇਹ ਹੈ ਵੀ ਉਹਨਾਂ ਨੂੰ ਧਮਕੀ। ਉਸ ਪਾਕਿਸਤਾਨ ਨੇ ਬਿਲਕੁਲ ਠੀਕ ਕਿਹਾ ਕਿ ਤੁਸੀਂ ਆਪਣਾ ਜੋ ਮਾਈਨੋਰਟੀਜ਼ ਨਾਲ ਕਸ਼ਮੀਰੀਆਂ ਨਾਲ ਸਲੂਕ ਕਰ ਰਹੇ ਹੋ ਉਹਨੂੰ ਪਾਸੇ ਹਟਾਉਣ ਦੇ ਲਈ ਇਹ ਕਰ ਰਹੇ ਹੋ। ਔਰ ਨਾਲ ਦੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਜੇ ਤੁਸੀਂ ਸਾਨੂੰ ਉਹ ਸਰਜੀਕਲ ਸਟ੍ਰਾਈਕ ਜਿਹੜਾ ਝੂਠਾ ਹੀ ਤੁਹਾਡਾ ਹੈ ਲਫ਼ਜ਼, ਪਰ ਦੇ ਸੈਡ ਪਾਕਿਸਤਾਨ ਸਵਿਫਟ ਰਿਸਪੌਂਸ ਟੂ ਇੰਡੀਆਜ਼ ਬਾਲਾਕੋਟ ਮਿਸ ਐਡਵੈਂਚਰ in 2019 fully demonstrated the will and preparedness of our armed forces। मतलब यह है कि अपने अभिनंदन ਨੂੰ ਇੱਕ ਵਾਰ ਫੇਰ ਭੇਜ ਦਿਓ। ਚਾਹ ਦਾ ਪਤੀਲਾ ਅਸੀਂ ਧਰਿਆ ਹੋਇਆ ਔਰ ਉਹਨੂੰ ਫੈਂਟੈਸਟਿਕ ਟੀ ਜਿਹੜੀ ਹੈ ਉਹ ਅਸੀਂ ਪਿਆਵਾਂਗੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਜਿਹੜਾ ਸਵਾਲ ਅਸੀਂ ਪੁੱਛਿਆ ਕਿ ਕੀ ਸੱਚਮੁੱਚ ਭਾਰਤ ਜਿਹੜਾ इस किस्म की डेयर डेविलरी जे दिलवदी करने की कोशिश करेगा, तो इस बार क्योंकि जदों इन्होंने पहला 2014 तो बाद सर्जिकल स्ट्राइक के नाम थले कश्मीर वादी दे विच कीता, वो भी एक झूठा ड्रामा सी। लेकिन जो बालाकोट वाला ड्रामा किया जिथे इन्होंने 2 दरख्त और एक ਕਾਂ मारिया, और उस तो बाद इन्हों का की हाल होया, अभिनंदन सने मिग किवें उन्होंने सुट्टिया 1.5 मिनट की जिहड़ी डॉग फाइट हवा दे विच होई। ते हुण जे इन्होंने उदों तो अजे जो चीन ने इन्हों सबक सिखाया, और चीन पाकिस्तान की जिन्ना बेशक उन्हों की मिलिटरी और दूसरी रिलेशनशिप तो पुरानी है, लेकिन हुण जदों इन्हों का एक प्रवीण सानी नां दा एक्सपर्ट फौजी ऑफिसर, कल भी उन्हें इस दे उत्ते एक वीडियो उन्हें कहा जिहड़ी लास्ट 13वां राउंड गलबात दा चीन नाल टुटिया, उहदे च उन्हें कहा कि फर्स्ट टाइम है कि हुण लड़ाई सिर्फ एस्केलेशन या डी एस्केलेशन की नहीं है। चाइना ने ऑलरेडी जिहड़ी अपनी वैसटर्न कमांड बनाई जिहदे थल्ले जिहदा मतलब सिर्फ भारत ही है, और उहदे च लद्दाख और दूसरा उहदे चीन सॉवरनिटी की गल कर रहा है। इहदा मतलब यह है कि भी चीन आने वाले पीरियड किस हद तक जाएगा। सो उहदे चलदे और इस पीरियड च जून 2020 तो लैके हुण तक पाकिस्तान दे नाल, क्योंकि चाइना पाकिस्तान इकनॉमिकल कॉरीडोर दे विच भी प्रोग्रेस हुई है, और वो सारा गिलगित बाल्टिस्तान का भी स्टेटस पाकिस्तान ने
ਬਦਲ ਕੇ ਉਹਨੂੰ ਮੋਰ ਜਿਹੜਾ ਅੰਡਰ ਕੰਟਰੋਲ ਲਿਆ। ਸੋ ਹੁਣ ਇਹ ਭੁੱਲ ਜਾਣ। ਇਸ ਵਾਰ ਤਾਂ ਉਦੋਂ ਤਾਂ ਉਹਨਾਂ ਨੇ ਅਭਿਨੰਦਨ ਫੜ ਕੇ ਤੇ ਚਾਹ ਪਿਆ ਕੇ ਉਹਨੂੰ ਭੇਜ ਦਿੱਤਾ ਸੀ, ਤੋੜ ਦਿੱਤਾ ਸੀ। ਇਸ ਵਾਰ ਇਹਨਾਂ ਦਾ ਉਹ ਮੂੰਹ ਉਹ ਭੰਨਣਗੇ ਕਿ ਵੀ ਇਹ ਇਹਨਾਂ ਦੀਆਂ ਨਸਲਾਂ ਵੀ ਯਾਦ ਰੱਖਣਗੀਆਂ। ਪਰ ਇਹ ਸ਼ੋਅ ਕਰਦਾ ਹੈ ਕਿ ਇਹ ਕਿਵੇਂ ਪੈਰੋਂ ਨਿਕਲੇ ਹੋਏ ਨੇ, ਤੇ ਫਿਰ ਜਦੋਂ ਪੈਰੋਂ ਨਿਕਲ ਜਾਓ ਤੇ ਫਿਰ ਵਕਤੋਂ ਖੁੰਜੀ ਡੂਮਣੀ ਬੋਲੇ ਹਸਪਤਾਲ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਰੂਸ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਇਸ ਵੇਲੇ 2000 ਦੇ ਕਰੀਬ ਇਸਲਾਮਿਕ ਸਟੇਟ ਦੇ ਦਹਿਸ਼ਤਗਰਦ ਜਿਹੜੇ ਨੇ ਉਹ ਬੈਠੇ ਹੋਏ ਨੇ। ਸੋ ਵੈਸੇ ਵੀ ਅੱਜ ਕੰਧਾਰ ਦੀ ਇੱਕ ਸ਼ੀਆ ਮਸਜਿਦ ਵਿੱਚ ਹੋਏ ਬੰਬ ਧਮਾਕੇ ਵਿੱਚ ਦਰਜਨਾਂ ਜਿਹੜੇ ਲੋਕ ਨੇ ਉਹ ਮਾਰੇ ਗਏ ਨੇ। ਸੋ ਕੀ ਅਫਗਾਨਿਸਤਾਨ ਇੱਕ ਹੋਰ ਖੂਨ ਖਰਾਬੇ ਵੱਲ ਵੱਧ ਰਿਹਾ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦੇ ਉੱਤੇ ਸਾਡੀ ਬਰਾਬਰ ਨਜ਼ਰ ਬਣੀ ਹੋਈ ਹੈ ਔਰ ਮੰਦੇ ਭਾਗਾਂ ਨੂੰ ਅਸੀਂ ਇਹ ਦੇਖ ਰਹੇ ਹਾਂ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਔਰ ਹਕੂਮਤ ਤਾਲਿਬਾਨ ਦੀ ਵੀ, ਜਿਵੇਂ ਅਸੀਂ ਕੱਲ ਗੱਲ ਕੀਤਾ ਸੀ ਕਿ ਵੀ ਉਹਨਾਂ ਨੇ ਪਾਕਿਸਤਾਨ ਦੀ ਜਿਹੜੀ 에ਅਰਲਾਈਨ ਹੈ ਉਹਦੇ ਨਾਲ, ਉਹਦੇ ਸਟਾਫ ਨਾਲ ਬਦਤਮੀਜ਼ੀ ਕੀਤੀ ਔਰ ਇੰਟਰਫੀਅਰ ਕਰਦੇ ਨੇ। ਉਹਨਾਂ ਨੇ ਆਪਣੀਆਂ ਉਡਾਨਾਂ ਕੈਂਸਲ ਕਰ ਦਿੱਤੀਆਂ ਸੀ। ਲੇਕਿਨ ਵਿਦਨ ਕੰਟਰੀ ਵੀ ਅਜੇ ਅਸੀਂ ਜਿਹੜਾ ਕੁੰਦੂਜ਼ ਦੇ ਵਿੱਚ ਮਸਜਿਦ ਦਾ ਜਿਹਦੇ 'ਚ ਕਿ ਬਹੁਤ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਸੀ ਜ਼ਿਕਰ ਕਰ ਰਹੇ ਸੀ। ਔਰ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਹੈ ਕਿ ਕੰਧਾਰ ਦੇ ਵਿੱਚ ਜਿਹੜੀ ਇਨਫੈਕਟ ਤਾਲਿਬਾਨ ਦੀ ਰਾਜਧਾਨੀ ਹੈ, ਜਿੱਥੇ ਹਮੇਸ਼ਾ ਇਸ ਖਿੱਤੇ ਦੇ ਉੱਤੇ ਇਹਨਾਂ ਦਾ ਰਿਹਾ ਜਦੋਂ ਬਾਕੀ ਦੇ ਉੱਤੇ ਉਹਨਾਂ ਦਾ ਕੰਟਰੋਲ ਨਹੀਂ ਵੀ ਸੀ, ਇੱਕ ਸ਼ੀਆ ਮਸਜਿਦ ਦੇ ਉੱਤੇ ਜਿਹੜਾ ਉਹ ਅਟੈਕ ਹੋਇਆ। 35 ਮੌਤਾਂ ਨੇ, 60 ਤੋਂ ਜ਼ਿਆਦਾ ਜ਼ਖਮੀ ਨੇ। ਔਰ ਇਸ ਦੇ ਚਲਦਿਆਂ ਔਰ ਉਹ ਵੀ ਜਿਹੜੀ ਕੁੰਦੂਜ਼ 'ਚ ਹੋਈ ਸੀ ਜੁਮੇ ਦੀ ਨਮਾਜ਼ ਦੇ ਮੌਕੇ, ਇਹ ਵੀ ਜੁਮੇ ਦੀ ਨਮਾਜ਼ ਦੇ ਮੌਕੇ ਹੋਇਆ। ਔਰ ਈਵਨ ਹਾਲਾਂਕਿ ਕਨਫਰਮਡ ਨਹੀਂ ਹੈ ਲੇਕਿਨ ਕਾਬਲ ਦੇ ਗੁਰਦੁਆਰਾ ਕਰਤੇ ਪ੍ਰਵਾਨ ਦੇ ਹਵਾਲੇ ਨਾਲ ਵੀ ਹੈ ਕਿ ਆਰਮਡ ਇਸਲਾਮਿਕ ਫੋਰਸਿਸ ਸਟਾਰਮ ਕਾਬਲ ਗੁਰਦੁਆਰਾ ਅਗੇਨ ਮੈਨ ਹੈਂਡਲ ਐਂਡ ਥ੍ਰੈਟਨ ਮਾਈਨੋਰਿਟੀਜ਼। ਉੱਥੇ ਜਿਹੜੇ 20-25 ਸਿੱਖ ਨੇ ਉਹਨਾਂ ਨੇ ਦਿੱਲੀ ਇਹ ਕਨਵੇ ਕੀਤਾ ਹੈ ਕਿ ਭਾਈ ਰਾਤ ਫਿਰ 2 ਵਜੇ ਉਹਨਾਂ ਦੇ ਹਥਿਆਰਬੰਦ ਲੋਕ ਆਏ ਔਰ ਸਾਨੂੰ ਹਰਾਸ ਕੀਤਾ ਔਰ ਉਹਨਾਂ ਦਾ ਕਹਿਣਾ ਕਿ ਵੀ ਸਾਨੂੰ ਕੱਢੋ ਇੱਥੋਂ ਕਿਸੇ ਤਰ੍ਹਾਂ। ਸੋ ਇਹ ਇੱਕ ਦੁਖਦਾਈ ਪਾਰਟ ਹੈ। ਲੇਕਿਨ ਜਿਹੜੇ ਵੱਡੇ ਪਲੇਅਰ ਇਨਫੈਕਟ ਤਾਲਿਬਾਨ ਦੇ ਲਈ ਜਿਨ੍ਹਾਂ ਦੇ ਨਾਲ ਰਾਬਤਾ ਵੀ ਰਿਹਾ ਤਾਲਿਬਾਨ ਦਾ, ਉਹਨਾਂ ਨੇ ਮਦਦ ਵੀ ਕੀਤੀ। ਹੁਣ ਵੀ ਉਹ ਚਾਹੁੰਦੇ ਨੇ ਕਿ ਅਫਗਾਨਿਸਤਾਨ 'ਚ ਸਟੇਬਿਲਿਟੀ ਹੋਏ। ਉਹਦੇ 'ਚ ਜ਼ਾਹਰ ਹੈ ਪਾਕਿਸਤਾਨ ਫੋਰਫਰੰਟ ਤੇ ਹੈ, ਪਰ ਈਵਨ ਰਸ਼ੀਆ, ਚਾਈਨਾ, ਈਰਾਨ ਇਹ ਵੀ ਚਾਹੁੰਦੇ ਨੇ। ਹੁਣ ਇਹ ਦੋਨੋਂ ਹੀ ਵਾਕਿਆ ਜਿਹੜੇ ਕੁੰਦੂਜ਼ ਵੀ ਹੋਏ ਔਰ ਕੰਧਾਰ ਵੀ, ਇਹ ਸ਼ੀਆ ਮਸਜਿਦਾਂ ਤੇ ਉੱਤੇ ਹੋਏ ਨੇ। ਸੋ ਈਰਾਨ ਜ਼ਰੂਰ ਖਫਾ ਹੋਏਗਾ ਕਿਉਂਕਿ ਉਹ ਇੱਕ ਸ਼ੀਆ ਮੁਲਕ ਹੈ। ਦੂਸਰੇ ਪਾਸੇ ਈਵਨ ਜਿੱਥੇ ਤਾਲਿਬਾਨ ਦੇ ਨਾਲ ਗੱਲਬਾਤ ਦਾ ਇੱਕ ਦੌਰ ਤਹਿਰਾਨ ਸ਼ੁਰੂ ਹੋਣ ਵਾਲਾ ਅੱਜ ਕੱਲ੍ਹ ਦੇ ਵਿੱਚ ਹੀ, ਔਰ ਆਉਣ ਵਾਲੇ ਦਿਨਾਂ 'ਚ ਸ਼ਾਇਦ 20 ਤਰੀਕ ਨੂੰ ਉਹਨਾਂ ਨੇ ਮਾਸਕੋ 'ਚ ਵੀ ਸੱਦਿਆ ਹੋਇਆ ਹੈ। ਉਹਨੇ ਰਸ਼ੀਆ ਨੇ, ਪੁਤਿਨ ਨੇ, ਜਿਹਦੇ 'ਚ ਈਵਨ ਪਾਕਿਸਤਾਨ, ਇੰਡੀਆ, ਟਰਕੀ, ਅਮਰੀਕਾ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ। ਪਰ ਜਿਹੜੀ ਸਟੇਟਮੈਂਟ ਇਹਨਾਂ ਦੀ ਜਿਹੜਾ ਜਿਸ ਤੋਂ ਮੈਨੂੰ ਲੱਗਦਾ ਹੈ ਕਿ ਵੀ ਹਾਲਤ ਇਹਨਾਂ ਦੇ ਕੰਟਰੋਲ 'ਚ ਨਹੀਂ, ਅੱਜ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਕਿ ਸਾਡੀ ਜਾਣਕਾਰੀ ਇਹ ਹੈ ਕਿ ਇਸ ਵੇਲੇ 2000 ਦੇ ਕਰੀਬ
ਇਸਲਾਮਿਕ ਸਟੇਟ ਦੇ ਜਿਹੜੇ ਗੁਰਿਲੇ ਨੇ ਉਹ ਅਫਗਾਨਿਸਤਾਨ 'ਚ ਨੇ ਔਰ ਇਹ ਜਿਹੜੇ ਨੇ ਇਹ ਲੱਭ ਰਹੇ ਨੇ ਰਸਤਾ ਕਿ ਜਿਹੜੀਆਂ ਸੈਂਟਰਲ ਏਸ਼ੀਅਨ ਰਿਪਬਲਿਕ ਨੇ ਨਾਲ ਲੱਗਦੇ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ ਉਹਨਾਂ ਦੇ ਵਿੱਚ ਪੈਨੀਟ੍ਰੇਟ ਕਰਕੇ ਜਿਹੜੀ ਅਨਸਟੇਬਿਲਿਟੀ ਪੈਦਾ ਕਰਨਾ ਚਾਹੁੰਦੇ ਨੇ ਔਰ ਇਹ ਜਿਹੜਾ ਸਾਡਾ ਬੈਕਯਾਰਡ ਹੈ ਔਰ ਅਸੀਂ ਟੈਰਰਿਸਟ ਆਰ ਸੀਕਿੰਗ ਟੂ ਇਨਫਿਲਟ੍ਰੇਟ ਦਾ ਕਾਮਨਵੈਲਥ ਟੈਰੀਟਰੀ ਇਨਕਲੂਡਿੰਗ ਅੰਡਰ ਦਾ ਗਾਈਜ਼ ਆਫ ਰੈਫਿਊਜੀਜ਼ ਕਿ ਕੁਝ ਜਿਹੜੇ ਨੇ ਉਹਨਾਂ 'ਚੋਂ ਰਿਫਿਊਜੀ ਬਣ ਕੇ ਇਧਰ ਜਿਹੜੇ ਨੇ ਵੜਨਾ ਚਾਹੁੰਦੇ ਨੇ ਔਰ ਅਸੀਂ ਜਿਹੜਾ ਇਹ ਠੀਕ ਨਹੀਂ ਹੈ। ਬੇਸ਼ੱਕ ਅਗਲੇ ਹਫਤੇ ਜਿਵੇਂ ਉਹਨਾਂ ਨੇ ਕਿਹਾ ਵੀ ਗੱਲਬਾਤ ਹੋ ਰਹੀ ਹੈ ਪਰ ਇਹ ਵਾਰਨਿੰਗ ਪੁਤਿਨ ਦੀ ਐਨ ਗੱਲਬਾਤ ਤੋਂ ਪਹਿਲਾਂ ਕਿ ਭਾਈ 2000 ਗੁਰਿਲੇ ਇਸ ਹਾਲਤ ਜਿਹੜੇ ਨੇ ਉਹ ਅੰਦਰ ਐਂਟਰ ਕਰ ਰਹੇ ਨੇ। ਇਸ ਤੋਂ ਇਹ ਲੱਗਦਾ ਹੈ ਕਿ ਵੀ ਈਵਨ ਰਸ਼ੀਆ ਦਾ ਫੇਥ ਵੀ ਤਾਲਿਬਾਨ ਦੀ ਹਕੂਮਤ ਦੇ ਉੱਤੇ, ਪਾਕਿਸਤਾਨ ਤਾਂ ਵੈਸੇ ਹੀ ਜਿਹੜਾ ਉਹ ਖੁਦ ਸਫਰ ਕਰ ਰਿਹਾ ਹੈ ਸਾਰੇ ਚੋਂ ਜਿਹੜੇ ਇਹ ਵੀ ਮੈਂ ਦੇਖ ਰਿਹਾ ਸੀ ਕਿ ਜਿਹੜੇ 7 ਏਜੰਸੀ ਏਰੀਆ ਜਿਹੜੇ ਹੁਣ ਖੈਬਰ ਪਖਤੂਨਖਵਾ ਦਾ ਸੂਬੇ ਦਾ ਰੈਗੂਲਰ ਹਿੱਸਾ ਨੇ ਜਿਨ੍ਹਾਂ ਦੇ ਵਿੱਚ ਬਿਜੌਰ, ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ ਔਰ ਖੈਬਰ ਔਰ ਇਹ ਸਾਰੇ ਸ਼ਾਮਲ ਨੇ ਉਹਨਾਂ ਦੇ ਮੂੰਹਮੰਦ ਉਹਨਾਂ ਦੇ ਵਿੱਚ ਵੀ ਜਿਹੜੇ ਨੇ ਉੱਥੇ ਖੋਆ ਮਾਈ ਸ਼ੁਰੂ ਹੈ ਔਰ ਅੱਧੀ ਰਾਤ ਨੂੰ ਕੋਈ ਆ ਕੇ ਕਿ ਜੇ ਅਸੀਂ ਇਸਲਾਮਿਕ ਸਟੇਟ ਵਾਲੇ ਹਾਂ ਉਹ ਮਾਰ ਵੀ ਰਹੇ ਨੇ ਕਹਿ ਕੇ ਜੀ ਤੁਸੀਂ ਮੁਖਬਰ ਹੋ, ਤੁਸੀਂ ਪਾਕਿਸਤਾਨੀ ਫੌਜ ਨਾਲ ਤਾਵਨ ਕਰ ਰਹੇ ਹੋ ਜਾਂ ਦੂਜਾ। ਸੋ ਮਤਲਬ ਜਿਹੜੀ ਇਸ ਗੱਲ ਦਾ ਫੀਅਰ ਸੀ ਈਵਨ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹਨੂੰ ਕਹਿ ਕੇ ਜਿਹੜਾ ਉਹ 50 ਤੋਂ ਜ਼ਿਆਦਾ ਗਰੁੱਪਾਂ ਨਾਲ ਭਾਵੇਂ ਇਮਰਾਨ ਖਾਨ ਉਹਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਵੀ ਕੀਤੀ ਹੋਈ ਹੈ ਲੇਕਿਨ ਇਹ ਦੱਸ ਰਹੇ ਨੇ ਕਿ ਵੀ ਬਦਕਿਸਮਤੀ ਨਾਲ ਅਫਗਾਨਿਸਤਾਨ 'ਚ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਮਾੜੀਆਂ ਖਬਰਾਂ ਵੀ ਸੁਣਾਂਗੇ ਔਰ ਅਸੀਂ ਤਾਂ ਇਹ ਅਰਦਾਸ ਹੀ ਕਰ ਸਕਦੇ ਹਾਂ ਰੱਬ ਦੇ ਅੱਗੇ ਕਿ ਭਾਈ ਹੁਣ ਲੋਕ ਮਹਿਫੂਜ਼ ਹੋਣ, ਪੀਸ ਹੋਏ ਔਰ ਜਿਵੇਂ ਅੱਜ ਪਹਿਲੀ ਕੱਤਕ ਹੈ ਨਵੇਂ ਮਹੀਨੇ ਦੀ ਸ਼ੁਰੂਆਤ ਔਰ ਨਵੇਂ ਮਹੀਨੇ ਦੀ ਸ਼ੁਰੂਆਤ ਵੇਲੇ ਅਸੀਂ ਅਕਸਰ ਜਿਹੜਾ ਰਾਗ ਤੁਖਾਰੀ 'ਚ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਤਾਂ ਹਰ ਰੋਜ਼ ਹਰ ਪਲ ਹੀ ਰੱਬ ਦੀ ਯਾਦ ਦਾ ਹੈ ਲੇਕਿਨ ਵਾਰ, ਮਹੀਨੇ, ਰੁੱਤਾਂ ਇਹਨਾਂ ਨੂੰ ਆਧਾਰ ਬਣਾ ਕੇ ਜਿਹੜਾ ਕਿਉਂਕਿ 6 ਰੁੱਤਾਂ ਗੁਰਬਾਣੀ ਦੇ ਮੁਤਾਬਕ ਸਾਡੇ ਪੰਜਾਬ ਦੇ ਲੈਂਡਸਕੇਪ ਦੀਆਂ ਨੇ ਔਰ ਇਹ ਜਿਹੜੀ ਜਦੋਂ ਕਿ ਅਸੀਂ ਸਾਵਣ ਭਾਦੋ ਜੁੜਦਾ ਮੀਂਹ ਦੇ ਨਾਲ ਅੱਸੂ ਕੱਤਕ ਜਿਹੜੇ ਨੇ ਇਹ ਇਸ ਪਾਸੇ ਵੱਲ ਅਜੇ ਵਿੰਟਰ ਨਹੀਂ ਹੈ ਲੇਕਿਨ ਉਸ ਪਾਸੇ ਵੱਲ ਸਰਦ ਰੁੱਤ ਵੱਲ ਇਹ ਜਾਣ ਦੀ ਲਾਈਨ ਹੈ ਫਿਰ ਜਿਹੜਾ ਉਹ ਡਿਫਰੈਂਟ ਅਸੀਂ ਕਿਸੇ ਵੇਲੇ 6 ਰੁੱਤਾਂ ਦੀ ਗੱਲ ਡਿਟੇਲ 'ਚ ਕਰਾਂਗੇ ਔਰ ਅੱਜ ਸ਼ੁਰੂਆਤ ਹੈ ਕੱਤਕ ਦੇ ਮਹੀਨੇ ਦੀ ਔਰ ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕੱਤਕ ਕਿਰਤ ਪਿਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾ ਹੈ ਸਰਸੀ ਅਵਗਣ ਮਾਰੀ ਮਰੈ ਨ ਸੀਜੈ ਗੁਣ ਮਾਰੀ ਤਾਂ ਮਰਸੀ ਕਿ ਜਿਵੇਂ ਕੱਤਕ ਦੇ ਮਹੀਨੇ 'ਚ ਜੇ ਖੇਤੀਬਾੜੀ ਸੈਕਟਰ ਦੇ ਆਪਣੇ ਪੰਜਾਬ ਦੀ ਧਰਤੀ ਦੇ ਲੋਕਾਂ ਵੱਲ ਦੇਖੀਏ ਕਿ ਇਹ ਜਦੋਂ ਕਿ ਫਸਲ ਘਰ ਆ ਜਾਂਦੀ ਸੀ ਕਿ ਤੁਹਾਡੀ ਮਿਹਨਤ ਦਾ ਫਲ ਜਿਹੜਾ ਸਾਵਣ ਦੀ ਤੁਹਾਡੀ ਫਸਲ ਤੁਹਾਡੇ ਘਰ ਆਈ ਹੈ ਕਿ ਭਾਈ ਇਵੇਂ ਹੀ ਜੇ ਤੁਸੀਂ ਰੱਬ ਦੇ ਰਸਤੇ ਤੇ ਤੁਰੇ ਹੋ ਤੇ ਇਹ ਤੁਸੀਂ ਦੇਖੋ ਜਦੋਂ ਨਾਮ ਦਾ ਖਜ਼ਾਨਾ ਤੁਹਾਡੇ ਅੰਦਰ ਇਕੱਠਾ ਹੁੰਦਾ ਜਾਂਦਾ ਹੈ ਕਿ ਇਹ ਤੁਹਾਡਾ ਜਿਹੜੀ ਹੈ ਉਹ ਕਿਰਤ ਤੁਹਾਡੀ ਸਫਲ ਹੋ ਰਹੀ ਹੈ ਔਰ ਨਾਮ ਦਾ ਖਜ਼ਾਨਾ ਕੀ ਹੈ ਤੁਹਾਡੇ ਅੰਦਰ ਚਾਨਣ ਦੀ ਲੋ ਜਿਹੜੀ ਹੈ ਲੋ ਚਾਨਣ ਉਹ ਬਲੇਗਾ ਦੀਪਕ ਸਹਿਜ ਬਲੇ ਤਤ ਜਲਾਇਆ ਕਿ ਤੁਹਾਡੇ ਅੰਦਰ ਰੱਬ ਦੇ ਪਿਆਰ ਦਾ ਰੱਬ ਦੀ ਯਾਦ ਦਾ ਦੀਵਾ ਉਸ ਦੀ ਲੋ ਜਿਵੇਂ ਆਮ ਸਾਡੇ ਲਹਿੰਦੇ ਪੰਜਾਬ 'ਚ ਕਹਿਣਗੇ ਜਿਹੜਾ ਬੰਦਾ ਜੁੜਿਆ ਹੋਇਆ ਕਿ ਇਹਦੇ ਲੋ ਲੱਗੀ ਹੋਈ ਹੈ ਮਤਲਬ ਇਹ ਹੈ ਕਿ ਉਹਦੇ ਅੰਦਰ ਰੱਬ ਦਾ ਨੂਰ ਹੈ ਔਰ ਇਹ ਜਦੋਂ ਇਹ ਅੰਦਰ ਤੁਹਾਡੇ ਉਹ ਦੀਵਾ ਉਸ ਦੇ ਵਿੱਚ ਬਲਦਾ ਤੇਲ ਰੱਬ ਦੀ ਯਾਦ ਦਾ ਤੇ ਇਹ ਇਵੇਂ ਹੀ ਹੈ ਮਾਨੋ ਤੁਹਾਡੀ ਰੂਹ ਰੱਬ ਦੇ ਨਾਲ ਮਿਲ ਗਈ ਜਿਵੇਂ ਪਤੀ ਪਤਨੀ ਦਾ ਮੇਲ ਹੈ ਧਨ ਪਿਰ ਮੇਲੋ ਇਸ ਧਨ ਉਮਾ ਹੈ ਸਰਸੀ ਔਰ ਉਹਦੇ ਨਾਲ ਤੁਹਾਡੀ ਰੂਹ ਦੇ ਅੰਦਰ ਇੱਕ ਆਨੰਦ ਦਾ ਉਛਾਲ ਆਉਂਦਾ ਹੈ ਤੁਸੀਂ ਇੱਕ ਆਨੰਦ ਮਹਿਸੂਸ ਕਰਦੇ ਹੋ ਉਮਾ ਹੁੰਦਾ ਹੈ ਬਹੁਤ ਬਲਿਸ ਆਨੰਦ ਸਾਰਸੀ ਕਿ ਤੁਸੀਂ ਰਸ ਨਾਲ ਭਰ ਜਾਂਦੇ ਹੋ ਪਿਆਰ ਨਾਲ ਭਰ ਜਾਂਦੇ ਹੋ ਅਵਗਣ ਮਾਰੀ ਮਰਿਆ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਕਿ ਹੁਣ ਉਸ ਰੱਬ ਦੀ ਲੋ ਜਗਣ ਦੇ ਨਾਲ ਅੰਦਰ ਅਵਗਣ ਮਰ ਜਾਂਦੇ ਨੇ ਔਰ ਅੰਦਰ ਆਤਮਕ ਆਨੰਦ ਦੀ ਜ਼ਿੰਦਗੀ ਤੁਹਾਨੂੰ ਨਸੀਬ ਹੁੰਦੀ ਹੈ
ਕਿਉਂਕਿ ਰੂਹਾਨੀਅਤ ਦੇ ਵਿੱਚ ਦੁਨਿਆਵੀ ਮੌਤ ਜ਼ਿੰਦਗੀ ਨੂੰ ਜ਼ਿੰਦਗੀ ਜਾਂ ਮੌਤ ਨਹੀਂ ਮੰਨਿਆ ਜਾਂਦਾ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਹੁਣ ਰੂਹਾਨੀ ਦੁਨੀਆ ਦੀ ਜ਼ਿੰਦਗੀ ਨਸੀਬ ਹੋਈ ਹੈ। ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਿਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਕਿ ਭਾਈ ਹੁਣ ਤੁਹਾਡੇ ਉਸ ਰੂਹ ਦੇ ਅੰਦਰ ਰੱਬ ਦੀ ਬੰਦਗੀ ਜਿਹੜੀ ਹੈ ਉਹ ਨਿਜ ਘਰ ਬੈਠੋ, ਤੁਸੀਂ ਆ ਕੇ ਉਸ ਦੇ ਵਿੱਚ ਬੈਠੇ ਹੋ ਤੇ ਹੁਣ ਕਿਸੇ ਹੋਰ ਦੀ ਆਸ ਨਹੀਂ ਰਹਿੰਦੀ, ਸਿਰਫ ਤੇ ਸਿਰਫ ਉਸ ਰੱਬ ਦੀ ਯਾਦ ਮੇਰੇ ਅੰਦਰ ਹੈ। ਨਾਨਕ ਨਾਮ ਮਿਲੈ ਤਾਂ ਜੀਵਾਂ, ਇਹੀ ਆਸ ਅਜੋ ਤਿਨਾੜੀ ਆਸ ਹੈ, ਸਿਰਫ ਤੇ ਸਿਰਫ ਉਸ ਰੱਬ ਦੀ ਆਸ ਬਾਕੀ ਰਹਿੰਦੀ ਹੈ। ਨਾਨਕ ਮਿਲੋ ਕਪਟ ਦਰ ਖੋਲੋ। ਕਪਟ ਬੇਸ਼ੱਕ ਅਸੀਂ ਲਫ਼ਜ਼ ਕਿਸੇ ਨੂੰ ਕਪਟੀ ਕਹਿੰਦੇ, ਪਰ ਜਿਹੜੇ ਪੁਰਾਣੇ ਘਰਾਂ ਦੇ ਦਰਵਾਜ਼ੇ ਹੁੰਦੇ ਸੀ ਤਖਤੇ ਦੋ ਅੱਡ ਅੱਡ, ਉਹਨਾਂ ਨੂੰ ਕਪਟ ਕਹਿੰਦੇ ਸੀ। ਤੇ ਜਦੋਂ ਤੁਸੀਂ ਐਂਟਰ ਕਰਨਾ ਤੇ ਉਹ ਤੁਹਾਡਾ ਤਖਤਾ ਕਪਟ ਖੁੱਲਦਾ ਸੀ ਤੇ ਤੁਸੀਂ ਐਂਟਰ ਕਰਦੇ ਸੀ। ਇਵੇਂ ਹੀ ਮਾਇਆ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਦਰਵਾਜ਼ਿਆਂ ਨੇ ਅੰਦਰਲੀ ਰੂਹ ਨੂੰ ਬੰਦ ਕੀਤਾ ਹੋਇਆ ਸੀ, ਪਰ ਜਿਵੇਂ ਹੀ ਰੱਬ ਦੀ ਯਾਦ ਦੀ ਲੌ ਲੱਗੀ, ਨਾਨਕ ਮਿਲੋ ਕਪਟ ਦਰ ਖੋਲੋ, ਤੇ ਇਹ ਦਰਵਾਜ਼ੇ ਖੁੱਲ ਗਏ। ਇੱਕ ਘੜੀ ਖਟ ਮਾਸਾ, ਇਹ ਜਿਹੜੀ ਹੈ ਇੱਕ ਘੜੀ ਦੀ ਉਹਦੀ ਯਾਦ ਵੀ ਇਵੇਂ ਹੈ ਮਾਨੋ ਤੁਸੀਂ 6 ਮਹੀਨੇ ਦੀ ਆਤਮਿਕ ਜ਼ਿੰਦਗੀ ਦਾ ਆਨੰਦ ਮਾਣਿਆ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਸ਼ੁਰੂ ਤੋਂ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।